वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰ ਅੱਜ ਅਸੀਂ ਨਿਊਯਾਰਕ ਦੀ ਟਰਾਈ ਸਟੇਟ ਦੀ ਜਿਹੜੀ ਮਦਰ ਆਰਗੇਨਾਈਜੇਸ਼ਨ ਕਹੀ ਜਾਂਦੀ ਹੈ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਦੇ ਵਿੱਚ ਜਿਹੜਾ ਸਥਿਤ ਹੈ ਨਿਊਯਾਰਕ ਦੇ ਵਿੱਚ, ਇੱਥੇ ਪਹੁੰਚੇ ਹਾਂ ਤੇ ਇੱਥੇ ਅੱਜ ਜੂਨ 1984 ਦਾ ਜਿਹੜਾ ਘੱਲੂ ਘਰ ਆਇਆ, ਜਿਹਨੂੰ ਨਵਾਂ ਘੱਲੂ ਘਰ, ਤੀਜਾ ਘੱਲੂ ਘਰ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ, ਜਦੋਂ ਭਾਰਤ ਦੀ ਫੌਜ ਵੱਲੋਂ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪੈਰ ਪਾਏ ਗਏ ਤੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ ਟੈਂਕਾਂ ਤੋਪਾਂ ਦੇ ਨਾਲ। ਜਿਹੜੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਸਿੰਘ ਹੈਗੇ ਆ ਸ਼ਹੀਦ ਕੀਤੇ ਗਏ ਤੇ ਸੰਤ ਜਰਨੈਲ ਸਿੰਘ ਹੋਰਾਂ ਦੀ ਅਗਵਾਈ ਦੇ ਹੇਠ ਜਨਰਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਹੋਰਾਂ ਦੇ ਨਾਲ ਜਿਹੜਾ ਆ ਸਿੰਘਾਂ ਨੇ ਅੰਦਰੋਂ ਜਵਾਬ ਦਿੱਤਾ ਉਸ ਫੌਜ ਦਾ। ਤੇ ਇਹ ਜਿਹੜਾ ਘੱਲੂ ਘਰ ਆ ਸੀ, ਇਹਦੇ ਵਿੱਚ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਅਸੀਂ 1 ਜੂਨ ਦਾ ਦਿਨ ਦੇਖਦੇ ਹਾਂ ਜਦੋਂ ਭਾਰਤੀ ਫੌਜ ਵੱਲੋਂ ਜਿਹੜੀ ਪਹਿਲੀ ਫਾਇਰਿੰਗ ਕੀਤੀ ਗਈ ਹੈ ਤੇ 2 ਦਰਜਨ ਦੇ ਕਰੀਬ ਜਿਹੜੇ ਸਿੰਘ ਹੈਗੇ ਆ, ਸਿੰਘ ਸਿੰਘਣੀਆਂ, ਉਹ ਪ੍ਰਕਰਮਾਂ ਦੇ ਵਿੱਚ ਸ਼ਹੀਦ ਹੁੰਦੇ ਨੇ। ਭਾਈ ਮਹਿੰਗਾ ਸਿੰਘ ਬੱਬਰ ਉਹਨਾਂ ਦੇ ਵਿੱਚੋਂ ਇੱਕ ਸਨ ਤੇ ਉਦੋਂ ਹੀ ਜਿਹੜਾ ਹੈ ਇਹ ਕਲੀਅਰ ਕੱਟ ਹੋ ਗਿਆ ਸੀ ਕਿ ਫੌਜ ਦੀ ਜਿਹੜੀ ਹੈ ਉਹ ਕਿਸ ਨਿਸ਼ਾਨੇ ਦੇ ਨਾਲ ਫੌਜ ਜਿਹੜੀ ਆ ਉਹ ਇੱਥੇ ਆਈ ਹੈ ਤੇ ਅੰਦਰ ਜਿਹੜੀ ਮੋਰਚਾਬੰਦੀ ਸੀ ਉਹ ਕੀਤੀ ਹੋਈ ਸੀ। ਤੇ 6 ਜੂਨ ਨੂੰ ਜਿਹੜਾ ਆ ਉਹ ਸੰਤ ਜਰਨੈਲ ਸਿੰਘ ਹੋਰਾਂ ਦੀ ਸ਼ਹਾਦਤ ਦੇ ਨਾਲ ਇਹ ਜਿਹੜਾ ਅਕਾਲ ਤਖਤ ਸਾਹਿਬ ਜਿਹੜਾ ਆ ਉਹਦੀ ਟੱਠੀ ਹੋਈ ਜਿਹੜੀ ਇਮਾਰਤ ਹੈ ਉਹ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਉਸ ਹਿਸਾਬ ਨਾਲ ਉਕਰੀ ਹੋਈ ਹੈ। ਤੇ ਉਸ ਤੋਂ ਬਾਅਦ ਜਿਹੜਾ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਜਿਹੜਾ ਸੰਘਰਸ਼ ਹੈ, ਜਿਹੜੇ ਸੰਤ ਜਰਨੈਲ ਸਿੰਘ ਹੋਰਾਂ ਦੇ ਬੋਲ ਸਨ ਕਿ ਜਿਸ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪੈਰ ਪਾਏ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਸ ਤੋਂ ਬਾਅਦ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ 29 ਅਪ੍ਰੈਲ 1986 ਦੇ ਵਿੱਚ ਤੇ ਉਹ ਸੰਘਰਸ਼ ਅੱਜ ਵੀ ਨਿਰੰਤਰ ਜਾਰੀ ਹੈ। ਸੋ ਆਓ ਅੱਜ ਇਸ ਸਮਾਗਮ ਦਾ ਵੀ ਅਸੀਂ ਹਿੱਸਾ ਬਣਦੇ ਹਾਂ ਤੇ ਨਾਲ ਹੀ ਨਾਲ ਜਿਹੜੇ ਲੋਕਲ ਐਕਟਿਵਿਸਟ ਟਰਾਈ ਸਟੇਟ ਏਰੀਆ ਦੇ ਵਿੱਚੋਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਪਹੁੰਚੇ ਆ, ਉਹਨਾਂ ਦੇ ਵਿਚਾਰ ਵੀ ਜਾਣਦੇ ਹਾਂ ਤੇ ਇਸ ਸਮਾਗਮ ਦਾ ਹਿੱਸਾ ਬਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦਾ 40ਵਾਂ ਸਾਲ ਸਮੁੱਚੀ ਕੌਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀ ਹੈ। ਜੋ ਭਾਰਤੀ ਸਟੇਟ ਨੇ ਜੂਨ 1984 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਕੀਤਾ ਹੈ। ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸੀ, ਜਿਸ ਦਿਨ ਭਾਰਤੀ ਫੌਜ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਕਦਮ ਪਾਊਗੀ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੇ ਜੋ ਉਹਨਾਂ ਧਰਮੀ ਯੋਧਿਆਂ ਨੇ ਫੌਜਾਂ ਦਾ ਟਾਕਰਾ ਕੀਤਾ ਹੈ, ਅੱਜ ਉਹਨਾਂ ਯੋਧਿਆਂ ਦੀਆਂ 12 ਗਾਈਆਂ ਜਾ ਰਹੀਆਂ ਨੇ, ਉਹਨਾਂ ਨੇ ਜੋ ਕਾਰਨਾਮੇ ਕੀਤੇ ਹੈ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਵੀ ਭਾਈ ਸਾਡੇ ਬਹਾਦਰ ਯੋਧੇ ਕਿਵੇਂ ਲੜੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ ਕੋਈ 120-25 ਦੀ ਗਿਣਤੀ ਵਿੱਚ ਉਹ ਧਰਮੀ ਯੋਧਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਭਾਰਤੀ ਫੌਜਾਂ ਨੂੰ 4 ਦਿਨ ਬਹੁਤ ਤਕੜੀ ਟੱਕਰ ਦਿੱਤੀ। ਜਦੋਂ ਟੈਂਕ ਅਤੇ ਤੋਪਾਂ ਪ੍ਰਕਰਮਾਂ ਦੇ ਵਿੱਚ ਵਾੜੇ ਗਏ, ਉਸ ਮੌਕੇ ਤੇ ਅਕਾਲ ਤਖਤ ਸਾਹਿਬ ਢਾਇਆ ਗਿਆ ਤੇ ਹੋਰ ਜਿਹੜੀਆਂ ਇਮਾਰਤਾਂ ਉਹਨਾਂ ਨੂੰ ਨਸ਼ਟ ਕੀਤਾ ਗਿਆ। ਜਿਹੜੇ ਪਰਵਾਨਿਆਂ ਦੀ ਜਿਹੜੀ ਮੌਤ ਆ ਉਹਨਾਂ ਦੀ ਹਾਰ ਨਹੀਂ ਹੁੰਦੀ, ਹਾਰ ਉਹਨਾਂ ਦੀ ਤਾਂ ਹੁੰਦੀ ਆ ਜਦੋਂ ਮਗਧ ਦੀ ਸ਼ਮਾ ਦੇਖ ਕੇ ਵਾਪਸ ਆ ਜਾਣ। ਸਾਡੇ ਉਹ ਧਰਮੀ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਦੀ ਸ਼ਹਾਦਤ ਰੰਗ ਲਿਆਊਗੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਨੇ ਇੱਕ ਇਹੋ ਜਿਹਾ ਹਥਿਆਰਬੰਦ ਸੰਘਰਸ਼ ਲੜਿਆ ਜਿਹੜਾ ਰਹਿੰਦੀ ਦੁਨੀਆ ਤੇ ਇੱਕ ਇਤਿਹਾਸ ਬਣਾਇਆ ਕਿ ਵੀ ਭਾਈ ਜਿਹੜਾ ਸਾਡੇ ਤੇ ਚੜ੍ਹ ਕੇ ਆਊਗਾ ਅਸੀਂ ਉਹਨੂੰ ਵੀ ਲੋਹੇ ਦੇ ਚਣੇ ਚਗਾਵਾਂਗੇ। ਸੋ ਜੋ ਇਹ ਹਮਲਾ ਹੋਇਆ ਉਸ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੀ ਗਈ। ਗੁਰੂ ਸਾਹਿਬ ਕਿਰਪਾ ਕਰਨਗੇ, ਕੌਮ ਦਾ ਘਰ ਬਣੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਈਸਟ ਕੋਸਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਖੜੇ ਹਾਂ, ਜਿੱਥੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਅੱਜ ਸਿੱਖ ਜਥੇਬੰਦੀਆਂ ਵੱਲੋਂ ਜੋ ਘੱਲੂ ਘਾਰਾ ਦੇ ਵਿੱਚ ਮਨਾਇਆ ਜਾ ਰਿਹਾ ਆ। ਔਰ ਨਾਲ ਦੀ ਨਾਲ ਜੋ ਕੱਲ੍ਹ ਰੋਜ਼ ਨੂੰ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਸ਼ਾਂਤੀ ਦੇ ਪੁੰਜ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋ ਰਹੇ ਹਾਂ। ਇਹ ਜੋ ਸਿੱਖ ਧਰਮ ਦੇ ਵਿੱਚ ਜੋ ਸ਼ਹਾਦਤਾਂ ਦੀ ਕਤਾਰ ਸ਼ੁਰੂ ਹੋਈ ਆ ਉਹ 5ਵੇਂ ਪਾਤਸ਼ਾਹ ਜੀ ਦੀ, ਕਿਉਂਕਿ ਅਸੀਂ 5ਵੇਂ ਪਾਤਸ਼ਾਹ ਜੀ ਨੂੰ ਜਿੱਥੇ ਸ਼ਹੀਦਾਂ ਦੇ ਸਰਤਾਜ ਕਹਿੰਦੇ ਆ, ਉੱਤੇ ਨਾਲ ਦੀ ਨਾਲ
ਸਾਡੀ ਕੌਮ ਦੇ ਮਰਜੀਵੜੇ ਜੋ ਦੇਸ਼ ਕੌਮ ਵਾਸਤੇ ਜਿਨ੍ਹਾਂ ਨੇ ਜਦੋਂ ਭਾਰਤੀ ਹਕੂਮਤ ਨੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ 33 ਤੋਂ ਵੱਧ ਗੁਰਧਾਮ ਜੋ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਸਥਿਤ ਹਨ ਉੱਤੇ ਅਟੈਕ ਕੀਤਾ ਤੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜੋ ਸਿੰਘਾਂ ਨੇ ਉਹ ਸੰਘਰਸ਼ ਉਹ ਯੁੱਧ ਲੜਿਆ, ਉਹਦੇ ਵਿੱਚ ਭਾਰਤੀ ਫੌਜ ਨੂੰ ਮੂੰਹ ਦੀ ਖਾਣੀ ਪਈ। ਸੋ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰ ਰਹੇ ਹਾਂ, ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਨਸਮਸਤਕ ਹੋਣ ਵਾਸਤੇ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਸਿੱਕਲ ਸੈਟੀ ਵਿਖੇ ਜੁੜ ਰਹੀਆਂ ਹਨ। ਸੋ ਅੱਜ ਜਿੱਥੇ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੁੜੇ ਹਾਂ, ਉੱਤੇ ਨਾਲ ਦੀ ਨਾਲ ਕਿਉਂਕਿ ਉਸ ਸੰਘਰਸ਼ ਤੋਂ ਬਾਅਦ 29 ਅਪ੍ਰੈਲ 1986 ਨੂੰ ਜੋ ਸਰਬੱਤ ਖਾਲਸਾ ਸੱਦ ਕੇ ਖਾਲਿਸਤਾਨ ਦਾ ਐਲਾਨ ਕੀਤਾ ਗਿਆ, ਉਸ ਗੱਲ ਨੂੰ ਵੀ ਅੱਜ ਉਹਦੇ ਉੱਤੇ ਵੀ ਪ੍ਰਣ ਜਿਹੜਾ ਅਹਿਦ ਕੀਤੇ ਜਾ ਰਹੇ ਹਨ, ਪ੍ਰਣ ਕੀਤਾ ਜਾ ਰਿਹਾ ਆ ਕਿ ਅਸੀਂ ਭਾਰਤੀ ਕਬਜ਼ੇ ਦੇ ਵਿੱਚੋਂ ਜਦੋਂ ਤੱਕ ਪੰਜਾਬ ਨੂੰ ਆਜ਼ਾਦ ਨਹੀਂ ਕਰਾ ਲੈਂਦੇ ਇਹ ਸੰਘਰਸ਼ ਜਾਰੀ ਰਹੇਗਾ। ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਆ ਸੰਘਰਸ਼ ਕੌਮ ਚਲਾ ਰਹੀ ਆ, ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨ ਉਹ ਸਲੂਟ ਆ ਸਾਡਾ ਉਹਨਾਂ ਨੂੰ ਜੋ ਪੰਜਾਬ ਦੀ ਧਰਤੀ ਤੇ ਰਹਿ ਕੇ ਮੁਹਿੰਮ ਨੂੰ ਜਿਉਂਦਾ ਰੱਖ ਰਹੇ ਹਨ। ਸੋ ਅਸੀਂ ਵੀ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਤੋਂ ਬਾਹਰ ਜਿਹੜੇ ਬੈਠੇ ਡਾਇਸਪੋਰਾ ਦੇ ਵਿੱਚ ਸਿੱਖ ਸੋ ਖਾਲਿਸਤਾਨ ਦੀ ਸੰਘਰਸ਼ ਨੂੰ ਪੂਰੀ ਜਾਹੋ ਜਲਾਲ ਦੇ ਨਾਲ ਚਲਾਇਆ ਜਾ ਰਿਹਾ। ਭਾਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਭਾਰਤੀ ਹਕੂਮਤ ਨੇ ਜੋ ਸਾਡੇ ਸਿੱਖ ਐਕਟੀਵਿਸਟ ਜਦੋਂ ਪਰਮਜੀਤ ਸਿੰਘ ਪੰਜਵਾੜ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ, ਯੂਕੇ ਦੇ ਵਿੱਚ ਭਾਈ ਅਵਤਾਰ ਸਿੰਘ ਜੀ ਖੰਡਾ ਉਹਨਾਂ ਨੂੰ ਸ਼ਹੀਦ ਕੀਤਾ। ਸੋ ਇਸੇ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਜੋ ਕੈਨੇਡਾ ਦੀ ਧਰਤੀ ਤੇ, ਉਸ ਤੋਂ ਬਾਅਦ ਜਸਟਿਨ ਟਰੂਡੋ ਜਿਹੜੇ ਪ੍ਰਾਈਮ ਮਿਨਿਸਟਰ ਆ ਕੈਨੇਡਾ ਦੇ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜੋ ਕਿਲਿੰਗ ਆ ਇਹਦੇ ਪਿੱਛੇ ਭਾਰਤੀ ਹਕੂਮਤ ਦਾ ਹੱਥ ਆ ਔਰ ਸਾਡੇ ਕੋਲ ਪੁਖਤਾ ਜਿਹੜੇ ਸਬੂਤ ਹਨ। ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਜਿਹੜੇ ਪਲਾਟ ਰਚੇ ਗਏ ਉਹ ਵੀ ਗੱਲ ਸਾਹਮਣੇ ਆਈ। ਸੋ ਉਹਦੇ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੀ ਗੱਲ ਜਿਹੜੀ ਆ ਤੇ ਹੋਰ ਕਿੰਨੇ ਹੀ ਐਕਟੀਵਿਸਟ ਜਿਨ੍ਹਾਂ ਦੇ ਨਾਂ ਉਹ CC1 ਜਿਹੜਾ ਇੱਕ ਦੱਸਿਆ ਗਿਆ ਔਰ ਜਿਹਦੇ ਵਿੱਚ ਨਿਖਲ ਗੁਪਤਾ ਉਹ ਸਾਰੇ ਸਾਹਮਣੇ ਆਏ ਆ। ਸੋ ਅੱਜ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜੀ ਸਿੱਖ ਐਕਟੀਵਿਸਟ ਆ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਵੱਧ ਚੜ ਕੇ ਸਿੱਖੀ ਦਾ ਪ੍ਰਚਾਰ ਕਰੋ, ਖਾਲਿਸਤਾਨ ਦਾ ਪ੍ਰਚਾਰ ਕਰੋ, ਕਿਉਂਕਿ ਇਸ ਕੰਟਰੀ ਦੀ ਜਿਹੜੀ ਏਜੰਸੀਆਂ ਆ ਨਾ ਜਿਨ੍ਹਾਂ ਦੇ ਵਿੱਚ FBI ਆ ਉਹਨਾਂ ਨੇ ਬਕਾਇਦਾ ਇਹ ਜਿਹੜੇ ਮੈਸੇਜ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਵੈਬਸਾਈਟ ਤੇ ਪਾਏ ਆ ਕਿ ਜਿਹੜੇ ਐਕਟੀਵਿਸਟ ਖਾਲਿਸਤਾਨ ਦੀ ਗੱਲ ਕਰਦੇ ਆ ਉਹ ਪੀਸਫੁਲ ਤਰੀਕੇ ਨਾਲ ਕਰ ਸਕਦੇ ਹਨ। ਜੇ ਉਹਨਾਂ ਦੀ ਕੋਈ ਰੈਕੀ ਕਰਦਾ ਆ, ਵਾਚ ਕਰਦਾ ਆ ਜਾਂ ਕੋਈ ਵੀਡੀਓ ਬਣਾਉਂਦਾ ਲੁਕਵੇਂ ਤਰੀਕੇ ਨਾਲ ਜਾਂ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਆ ਜਾਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਦਾ ਆ ਤਾਂ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਸਾਨੂੰ ਦੱਸੋ ਅਸੀਂ ਉਸ ਬੰਦੇ ਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ। ਸੋ ਅੱਜ ਇਹ ਸਾਰਾ ਹੀ ਉਹਨਾਂ ਸ਼ਹਾਦਤਾਂ ਦੇ ਵਿੱਚੋਂ ਨਿਕਲਿਆ ਸੰਘਰਸ਼ ਆ ਤੇ ਜਿਹੜੇ ਅੱਜ ਵਿਦੇਸ਼ੀ ਨੌਜਵਾਨ ਵੱਡੀਆਂ ਕੰਟਰੀਆਂ ਦੇ ਵਿੱਚ ਇੱਥੇ ਇਹਨਾਂ ਕੰਟਰੀਆਂ ਦੀ ਐਜੂਕੇਸ਼ਨ ਲੈ ਕੇ ਅੱਜ ਕਿਸੇ ਵੀ ਬ੍ਰਾਹਮਣਵਾਦੀ ਹਕੂਮਤ ਦੇ ਬੰਦੇ ਨੂੰ ਅਸੀਂ ਟੇਬਲ ਤੇ ਬੈਠ ਕੇ ਟੇਬਲ ਟਾਕ ਦੇ ਵਿੱਚ ਹੋਵੇ ਕਿਸੇ ਵੀ ਕਿਸਮ ਦਾ ਸੰਘਰਸ਼ ਕਰ ਲਵੇ, ਸਾਡੀ ਕੌਮ ਇਸ ਗੱਲ ਦੇ ਵਿੱਚ ਕਾਬਲੀਅਤ ਰੱਖਦੀ ਆ ਕਿ ਉਹਨਾਂ ਨੂੰ ਅਸੀਂ ਹਰਾ ਸਕਦੇ ਹਾਂ ਔਰ ਹਰਾਇਆ ਵੀ ਆ। ਅੱਜ ਗੁਰਦੁਆਰਾ ਸਾਹਿਬ ਸਿੱਕਲ ਸੋਸਾਇਟੀ ਦੇ ਵਿੱਚ ਵਿਚਾਰਾਂ ਹੋਣਗੀਆਂ, ਬੁਲਾਰੇ ਬੋਲਣਗੇ, ਢਾਡੀ ਜਿਹੜੇ ਆ ਦਰਬਾਰ ਹੋ ਰਿਹਾ ਆ ਉਹਨਾਂ ਨੇ ਢਾਡੀ ਵਾਰਾਂ ਦੇ ਨਾਲ ਇਹ ਇਤਿਹਾਸ ਸੁਣਾਉਣਾ ਆ। ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚੋ ਜੀ। ਸੋ ਮੈਂ ਅਖੀਰ ਦੇ ਵਿੱਚ ਆਪਣੇ ਜਿਹੜੇ ਸ਼ਬਦਾਂ ਨੂੰ ਸੰਕੋਚ ਕਰਦਾ ਹੋਇਆ ਕੋਟਨ ਕੋਟ ਪ੍ਰਣਾਮ ਕਰਦਾ ਸਮੂਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਧਰਮ ਦੀ ਖਾਤਰ ਇਹ ਜਿਹੜੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੋਦ ਵਿੱਚ ਬੈਠ ਕਰਕੇ ਅੰਮ੍ਰਿਤ ਵੇਲੇ ਤੋਂ ਕੀਰਤਨ ਕਥਾ ਦਾ ਆਨੰਦ ਮਾਣ ਲਈ ਗੁਰੂ ਜੀ ਖਾਲਸਾ ਸਾਧ ਸੰਗਤ ਜੀ ਆਓ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸਿੰਘਾਂ ਨੂੰ ਸਮਰਪਿਤ ਹਨ। ਅੱਜ ਆਪਾਂ ਉਹਨਾਂ ਯੋਧਿਆਂ ਨੂੰ ਯਾਦ ਕਰ ਰਹੇ ਹਾਂ ਜਿਵੇਂ ਕਿ ਸਾਡੇ ਗੁਰੂ ਪੂਰਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੂਰੇ ਹਨ। ਜਦੋਂ ਗੁਰੂ ਪੂਰਾ ਤਾਂ ਉਹਦੇ ਸਿੱਖ ਵੀ ਜਿਹੜੇ
ਉਹਦੇ ਕਹਿਣੀ ਕਰਨੀ ਤੇ ਉਤਰਦੇ ਨੇ ਤਾਂ ਸਭ ਤੋਂ ਵੱਡੀ ਦਾਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋ ਸ਼ਹਾਦਤ ਆ, ਤਾਂ ਸ਼ਹਾਦਤ ਮਿਲਦੀ ਹੈ। ਸੋ ਆਪਾਂ ਉਹਨਾਂ ਯੋਧਿਆਂ ਨੂੰ ਅੱਜ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ, ਬੀਬੀਆਂ ਨੇ, ਭੈਣਾਂ ਨੇ, ਬੱਚਿਆਂ ਨੇ ਆਖਰੀ ਦਮ ਤੱਕ, ਜਿਵੇਂ ਕਿ ਗਿਆਨੀ ਧਰਮਵੀਰ ਸਿੰਘ ਨੇ ਬੜੇ ਵਿਸਤਾਰ ਦੇ ਨਾਲ ਆਪਾਂ ਨੂੰ ਪਤਾ ਸਰਵਣ ਕਰਾਈ ਹੈ, ਤੇ ਜੁੱਤੀਆਂ ਪਾ ਕੇ ਆਉਣ ਨਹੀਂ ਦਿੱਤਾ, ਅੰਦਰ ਨਹੀਂ ਬਣ ਦਿੱਤਾ ਦਰਵਾਜ਼ਾ ਰਾਹੀਂ, ਭਾਵੇਂ ਪੈਰਾਸ਼ੂਟ ਰਾਹੀਂ ਉਹਨਾਂ ਦੇ ਕਮਾਂਡੋ ਉਤਰਨਾ ਚਾਹੁੰਦੇ ਸੀ, ਪਰ ਗੁਰੂ ਦੀਆਂ ਬੱਚੀਆਂ ਬੀਬੀ ਅਪਕਾਰ ਕੌਰ, ਬੀਬੀ ਪਰਮਜੀਤ ਜੀ ਕੌਰ, ਜਿਹੜੀਆਂ ਫੈਡਰੇਸ਼ਨ ਦੀ ਪ੍ਰਧਾਨ ਵੀ ਸੀ, 915 ਦੇ ਕਰੀਬ ਕਮਾਂਡੋ ਸੀ, ਜਿਨ੍ਹਾਂ ਨੂੰ ਹਵਾ ਦੇ ਵਿੱਚ ਹੀ ਜਿਵੇਂ ਕਹਿੰਦੇ ਆ ਨਰਕਾਂ ਨੂੰ ਭੇਜਤਾ। ਉਹਨਾਂ ਬੀਬੀਆਂ ਨੂੰ ਆਪਾਂ ਯਾਦ ਕਰਦੇ ਹਾਂ, ਪਰ ਉਹਨਾਂ ਸਿੰਘੜੀਆਂ ਬਾਰੇ ਅੱਜ ਆਪਾਂ ਬਾਤਾਂ ਪਾਵਾਂਗੇ। ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਬੇਨਤੀ ਕਰੂੰਗਾ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਜੀ ਬੋਪਾ ਰਾਏ ਸੰਗਤਾਂ ਨੂੰ ਸੰਬੋਧਨ ਹੋਣਗੇ। ਸਾਰੀਆਂ ਸੰਗਤਾਂ ਨੂੰ ਬੜੀ ਇੱਕ ਜ਼ਰੂਰੀ ਬੇਨਤੀ ਹੈ ਵੀ ਸਿੱਖ ਯੂਥ ਆਫ ਅਮਰੀਕਾ ਦੇ ਸਿੰਘਾਂ ਵੱਲੋਂ ਜਿਹੜੀ ਪ੍ਰਦਰਸ਼ਨੀ ਉੱਪਰ ਵੀ ਆ ਥੱਲੇ ਵੀ ਆਪਣੇ ਹਾਲ ਵਿੱਚ ਲਾਈ ਹੋਈ ਹੈ, ਉਹ ਸਾਰੇ ਭਾਈ ਦੇਖ ਕੇ ਜਾਓ, ਪੜ੍ਹੋ ਕਿਵੇਂ ਗੁੰਗਿਆਂ 'ਚ ਗੋਲੀਆਂ ਵੱਜੀਆਂ, ਗੁਰੂ ਗ੍ਰੰਥ ਸਾਹਿਬ 'ਚ ਗੋਲੀਆਂ ਵੱਜੀਆਂ, ਤਾਂ ਇਤਿਹਾਸ ਯਾਦ ਆਉਂਦਾ। ਅਸੀਂ ਇਹਨਾਂ ਸਿੰਘਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਜਿੱਥੇ ਵੀ ਕੋਈ ਪ੍ਰੋਗਰਾਮ ਹੋਵੇ, ਚਾਹੇ ਕੈਲੀਫੋਰਨੀਆ, ਸ਼ਾਟਲ, ਇਹ ਸਾਰੀਆਂ ਪ੍ਰਦਰਸ਼ਨੀ ਇਸੇ ਤਰ੍ਹਾਂ ਹੀ ਸ਼ਹੀਦਾਂ ਦੇ ਦਿਹਾੜਿਆਂ 'ਤੇ ਜਾ ਕੇ ਲਾਉਂਦੇ ਆ। ਬੜੀ ਵੱਡੀ ਇਹਨਾਂ ਦੀ ਮਿਹਨਤ ਹੈ। ਅਸੀਂ ਇਹਨਾਂ ਦਾ ਗੁਰਦੁਆਰਾ ਸਾਹਿਬ ਵੱਲੋਂ ਧੰਨਵਾਦ ਕਰਦੇ ਹਾਂ। ਭਾਈ ਭੁਪਿੰਦਰ ਸਿੰਘ ਜੀ ਬੋਪਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ, ਆਓ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਮੁੱਚਾ ਦੀਵਾਨ 1984 ਦੇ ਜਿਹੜਾ ਕਿ ਤੀਜਾ ਘੱਲੂਘਾਰਾ ਇੰਡੀਆ ਦੀ ਹਿੰਦੁਸਤਾਨ ਦੀ ਆਰਮੀ ਵੱਲੋਂ ਦਰਬਾਰ ਸਾਹਿਬ ਅਤੇ ਹੋਰ 37 ਗੁਰੂ ਘਰਾਂ ਦੇ ਉੱਤੇ ਹਮਲਾ ਕਰਕੇ ਸਿੰਘਾਂ ਨੂੰ ਉਹਨਾਂ ਨੇ ਸੋਚਿਆ ਕਿ ਜਿਹੜੇ ਨਿਹੱਥੇ ਸਿੰਘ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਆਏ ਸੀ ਤੇ ਉਹਨਾਂ ਨੂੰ ਆਉਣ ਦਿੱਤਾ। ਪਰ ਜਦੋਂ ਸਿੰਘ ਉੱਥੇ ਸੀ ਤੇ ਮੁੜ ਕੇ ਉਹਨਾਂ ਨੇ ਹਰਿਮੰਦਰ ਸਾਹਿਬ ਦੂਜਿਆਂ ਗੁਰੂ ਘਰਾਂ ਤੇ ਫੌਜ ਵੱਲੋਂ ਘੇਰਾ ਪਾ ਕੇ ਉਹਨਾਂ ਤੇ ਅਤਿਆਚਾਰ ਕੀਤਾ। ਉਸ ਨਾ ਸਹਿਣਯੋਗ, ਨਾ ਬਖਸ਼ਣਯੋਗ, ਨਾ ਭੁੱਲਣਯੋਗ ਜੋ ਹਿੰਦੁਸਤਾਨ ਦੀ ਗੌਰਮੈਂਟ ਨੇ ਅਤਿਆਚਾਰ ਕੀਤਾ ਸੀ, ਉਹਨਾਂ ਸਿੰਘਾਂ ਸਿੰਘਣੀਆਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਚਮਕੌਰ ਦੀ ਗਲੀ ਦਾ ਜਿਹੜਾ ਸੀ ਉਹ ਸਾਕਾ ਉੱਥੇ ਉਹਨਾਂ ਨੇ ਫੇਰ ਦੁਹਰਾਇਆ ਕਿ ਸਾਡੇ ਵੱਡਿਆਂ ਮੇਰਿਆਂ ਸ਼ਹੀਦ ਸਿੰਘਾਂ ਨੇ ਜਿਸ ਤਰ੍ਹਾਂ ਮੁਗਲਾਂ ਫੌਜਾਂ ਦਾ ਮੁਕਾਬਲਾ ਕਰਕੇ ਉਹਨਾਂ ਦਾ ਸਤਿਆਨਾਸ਼ ਕਰਤਾ ਸੀ। ਗਾਂ ਆਉਣ ਵਾਲਾ ਕਿਉਂਕਿ ਮੁਗਲ ਸਰਕਾਰ ਜੋ ਕਿ ਐਡੀ ਵੱਡੀ ਸਲਤਨਤ ਸੀ, ਉਹ ਗੁਰੂ ਮਹਾਰਾਜ ਨੇ ਉਹਨਾਂ ਦਾ ਨਜ਼ਰਾਂ ਤੱਕ ਕੇ ਉਹਨਾਂ ਦਾ ਜਿਹੜਾ ਖਤਮ ਕਰਤਾ। ਇਸੇ ਤਰ੍ਹਾਂ ਹੁਣ ਵੀ ਸਿੰਘ ਇਹ ਜੋ ਕਾਰਾ ਹਿੰਦੁਸਤਾਨ ਦੀ ਗੌਰਮੈਂਟ ਕੀਤਾ ਸੀ, ਅਸੀਂ ਉਸੇ ਤਰ੍ਹਾਂ ਹੀ ਉਹਨਾਂ ਦਾ ਡਟ ਕੇ ਡੇ ਬਾਈ ਡੇ ਸਿੰਘ ਜਿਹੜੇ ਆ ਉਹ ਮੁਕਾਬਲਾ ਕਰਦੇ ਨੇ। ਜਦੋਂ ਵੀ ਟਾਈਮ ਲੱਗਦਾ ਸਿੰਘ ਆਪਣਾ ਜਿਹੜਾ ਆਪਣੇ ਰਾਜ ਭਾਗ ਵਾਸਤੇ ਦੇਸਾਂ ਵਿਦੇਸਾਂ 'ਚ ਹਰ ਥਾਂ ਉਹ ਆਪਣਾ ਯੋਗਦਾਨ ਪਾ ਰਹੇ ਨੇ। ਤੇ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਉਹਨਾਂ ਨੂੰ ਯਾਦ ਕਰਕੇ ਪੂਰੀ ਦੁਨੀਆ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦੇ ਨੇ ਗੁਰੂ ਘਰਾਂ 'ਚ, ਉੱਥੇ ਅੱਜ ਦਾ ਦਿਨ ਉਹਨਾਂ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਮਨਾਉਂਦੇ ਨੇ। ਅਸੀਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਤੇ ਨਾਲ ਸਿੱਖ
ਦੁਆਬਾ ਸਿੰਘ ਐਸੋਸੀਏਸ਼ਨ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਟਰਾਈ ਸਟੇਟ ਦੀਆਂ ਜਥੇਬੰਦੀਆਂ ਨੇ ਅੱਜ ਦਾ ਪ੍ਰੋਗਰਾਮ ਲਿਖਿਆ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਕਿ ਜੋ ਹਰ ਸਾਲ ਦੀ ਤਰ੍ਹਾਂ ਇਹ ਦਿਨ ਜਿਹੜਾ ਵਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਤੇ ਸਿੰਘਾਂ ਨੂੰ ਯਾਦ ਕੀਤਾ ਜਾਂਦਾ। ਗੁਰੂ ਪਿਆਰੀ ਸਾਹਿਬ ਸੰਗਤ ਜੀ ਦੂਜੀ ਬੇਨਤੀ ਇਹ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਕਿ ਗੁਰੂ ਘਰ ਸਿੱਖ ਸੁਸਾਇਟੀ ਵਿੱਚ ਬੱਚਿਆਂ ਦਾ ਕੈਂਪ ਲੱਗਦਾ ਉਹ ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋ ਕੇ 27 ਜੁਲਾਈ ਤੱਕ ਚੱਲੇਗਾ। ਸਾਰੇ ਹੀ ਭੈਣ ਭਰਾਵਾਂ ਨੂੰ, ਬੱਚਿਆਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ ਇਹ ਬੇਨਤੀ ਆ ਕਿ ਆਪੋ ਆਪਣੇ ਬੱਚਿਆਂ ਦੇ ਨਾਂ, ਕਿਉਂਕਿ ਇਹ ਰਜਿਸਟ੍ਰੇਸ਼ਨ ਜਿਹੜੀ ਆ ਉਹ ਚਾਲੂ ਆ। ਰਜਿਸਟ੍ਰੇਸ਼ਨ ਕਰਵਾ ਕੇ ਜਿਸ ਦੀ ਫੀਸ ਇੱਕ ਬੱਚੇ ਦੀ $150 ਆ ਤੇ ਜੇ 2 ਭੈਣ ਭਰਾਵਾਂ ਨੇ ਨੇ ਉਹਨਾਂ ਦੀ ਫੀਸ ਜਿਹੜੀ ਆ $225 ਆ। ਉਹ ਆਪੋ ਆਪਣੇ ਨਾਂ ਲਿਖਾ ਕੇ ਸਾਡੇ ਗੁਰੂ ਘਰ ਦੇ ਪ੍ਰਿੰਸੀਪਲ ਸਾਹਿਬ ਰੇਸ਼ਮ ਸਿੰਘ ਹੋਣਾ ਨੂੰ ਜਾਂ ਉਹਨਾਂ ਦੇ ਸਹਿਯੋਗੀ ਟੀਮ ਹੈ ਜਿੰਨੀ ਵੀ ਉਹਨਾਂ ਨੂੰ ਕਿਸੇ ਨੂੰ ਵੀ ਆਪਣਾ ਨਾਂ ਆਪਣੀ ਰਜਿਸਟ੍ਰੇਸ਼ਨ ਬੱਚਿਆਂ ਦੀ ਕਰਵਾਓ, ਕਿਉਂਕਿ ਇਹ ਜਿਹੜਾ ਬੱਚਿਆਂ ਦਾ ਕੈਂਪ ਹਰ ਸਾਲ ਲੱਗਦਾ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ, ਆਪਣੇ ਯੂਥ ਨੂੰ ਸਿੱਖ ਇਤਿਹਾਸ, ਪੰਜਾਬੀ ਤੇ ਗੁਰਮੁਖੀ ਦੇ ਨਾਲ ਜੋੜਨ ਦਾ ਬਹੁਤ ਹੀ ਵੱਡਾ ਉਪਰਾਲਾ। ਤੇ ਇੱਥੇ ਦੇ ਬੱਚੇ ਜਿਹੜੇ ਆ ਉਹ ਤੁਸੀਂ ਵੇਖਦੇ ਹੋ ਕਿ ਉਹ ਦੂਸਰਿਆਂ ਗੁਰੂ ਘਰਾਂ ਦੇ ਵਿੱਚ ਵੀ ਜਾ ਕੇ ਤੇ ਪ੍ਰਤੀਯੋਗਤਾ ਵਿੱਚ ਹਿੱਸਾ ਲੈਂਦੇ ਨੇ ਤੇ ਇਨਾਮ ਲੈ ਕੇ ਆਉਂਦੇ ਨੇ। ਜਿਸ ਤਰ੍ਹਾਂ ਪਿਛਲੇ ਅਜੇ ਥੋੜ੍ਹੇ ਦਿਨ ਹੋਏ ਆ ਸਾਡੇ ਗੁਰੂ ਘਰ ਦੇ ਬੱਚੇ ਨਿਊ ਜਰਸੀ ਗਏ ਜਿਹਦੇ ਉੱਥੋਂ ਇਨਾਮ ਜਿੱਤੀ ਆਏ ਨੇ। ਅੱਜ ਅਸੀਂ ਉਹਨਾਂ ਨੂੰ ਵੀ, ਬੱਚਿਆਂ ਨੂੰ ਵੀ ਗੁਰੂ ਘਰ ਦੀ ਸਟੇਜ ਤੋਂ ਸਨਮਾਨਿਤ ਕਰਦਾ। ਤੇ ਆਉਣ ਵਾਲੇ ਟਾਈਮ ਦੇ ਵਿੱਚ 14, 15 ਤੇ 16 ਤਰੀਕ ਨੂੰ ਬੱਚਿਆਂ ਦਾ ਪਾਠ ਪ੍ਰਤੀਯੋਗਤਾ ਜਿਹੜੀ ਆ ਗੁਰੂ ਘਰ ਦੇ ਵਿੱਚ ਹੋਣ ਜਾ ਰਹੀ ਆ। ਅਸੀਂ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਤੇ ਬੱਚਿਆਂ ਨੂੰ ਜਿਨ੍ਹਾਂ ਨੇ ਵੀ ਉਸ ਪ੍ਰਤੀਯੋਗਤਾ ਦੇ ਵਿੱਚ ਪਾਠ ਕਰਨ ਦੇ ਵਿੱਚ ਹਿੱਸਾ ਲੈਣਾ ਹੋਵੇ, ਜਿਹੜੇ ਬੱਚੇ ਕਿ ਸੁੱਧ ਪਾਠ ਕਰਦੇ ਨੇ ਉਹ 14, 15 ਤਰੀਕ ਨੂੰ ਇੱਥੇ ਹੋ ਰਿਹਾ ਤੇ ਉਹ ਵੀ ਆਪਣੇ ਨਾਂ ਜਿਹੜੇ ਆ ਸਾਡੇ ਗੁਰੂ ਘਰ ਦੇ ਪ੍ਰਿੰਸੀਪਲ ਰੇਸ਼ਮ ਸਿੰਘ ਹੋਣਾ ਦੇ ਕੋਲ ਲਿਖਾ ਦੇਣ। ਬਾਕੀ ਆਸੰਗ ਜੀ ਫਿਰ ਗੁਰੂ ਘਰ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਨੂੰ ਵੀ ਸਮਰਪਿਤ ਇਹ ਪ੍ਰੋਗਰਾਮ ਕੀਤਾ ਜਾ ਰਿਹਾ। ਜਿਨ੍ਹਾਂ ਵੀ ਮੇਰੇ ਵੀਰਾਂ ਨੇ ਬਾਹਰ ਸੁਬੀਰ ਦੀ ਸੇਵਾ, ਹੋਰ ਸੇਵਾ, ਲੰਗਰਾਂ ਦੀ ਸੇਵਾ, ਜਿੱਥੇ ਜਿੱਥੇ ਵੀ ਵੀਰ ਮੇਰੇ ਜਿਹੜੇ ਸੇਵਾ ਕਰਦੇ ਨੇ, ਨਾ ਗੁਰੂ ਮਹਾਰਾਜ ਆਪ ਜਾਣਦੇ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਗੁਰੂ ਮਹਾਰਾਜ ਗਾੜੀ ਅਰਦਾਸ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਉਦਮ, ਉਤਸ਼ਾਹ ਤੇ ਉਹਨਾਂ ਦੇ ਕਾਰੋਬਾਰਾਂ ਵਿੱਚ ਮਹਾਰਾਜ ਬਰਕਤਾਂ ਪਾਉਣ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਨੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ। ਅਗਲੇ ਵੀ 14, 15, 16 ਜੂਨ ਨੂੰ ਆਪਣੇ ਗੁਰੂ ਘਰ ਦੇ ਵਿੱਚ ਜਿਨ੍ਹਾਂ ਬੱਚਿਆਂ ਨੂੰ ਬਾਣੀ ਕੰਠਾ ਉਹਦੇ ਮੁਕਾਬਲੇ ਹੋਣਗੇ, ਚੰਗੇ ਇਨਾਮ ਦਿੱਤੇ ਜਾਣਗੇ। ਇਹ ਪ੍ਰੋਗਰਾਮ ਦੇ ਸਾਰਾ ਜਿਹੜਾ ਸਪਾਂਸਰ ਆ ਸੰਤ ਬਾਬਾ ਪ੍ਰੇਮ ਸਿੰਘ ਸਰਪਾ ਸਾਡੀ ਵੱਲੋਂ ਕੀਤਾ ਜਾ ਰਿਹਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਮੈਂ ਹੁਣ ਬੇਨਤੀ ਕਰੂੰਗਾ ਭਾਈ ਬਲਜਿੰਦਰ ਸਿੰਘ ਜੀ ਉਹ ਸਟੇਜ ਪਾਉਣਗੇ। ਅੱਜ ਬੁਲਾਰੇ ਥੋੜਾ ਦੱਸਣਗੇ ਉਸ ਸਮੇਂ ਦੇ ਬਾਰੇ, ਜਿਵੇਂ ਕਿ ਆਪਾਂ ਉਸ ਸਮੇਂ ਤੱਕ ਕਿੱਦਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦੀਆਂ ਆਪਾਂ ਬਾਤਾਂ ਪਾਵਾਂਗੇ। ਅੱਜ ਭਾਈ ਬਲਜਿੰਦਰ ਸਿੰਘ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਡੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਸਿੱਖ ਹਿਰਦਿਆਂ ਦੇ ਉੱਤੇ ਇੱਕ ਬਹੁਤ ਵੱਡਾ ਕਹਿਰ ਜੋ ਭਾਰਤੀ ਹਕੂਮਤ ਨੇ
ਇੱਕ ਹਮਲਾ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ ਦੇ ਉੱਤੇ ਫੌਜਾਂ ਅਤੇ ਟੈਂਕਾਂ ਦੇ ਨਾਲ ਚੜ੍ਹਾਈ ਕਰਕੇ ਇਹ ਹਮਲਾ ਕੀਤਾ। ਇਹ ਹਮਲਾ ਕਿਉਂ ਹੋਇਆ ਜਾਂ ਹਮਲੇ ਦੇ ਕਾਰਨ ਕੀ, ਜਾਂ ਸਭ ਤੋਂ ਵੱਡੀ ਗੱਲਬਾਤ ਅਸੀਂ ਜਦੋਂ ਕਰਾਂਗੇ, ਦੁਸ਼ਮਣ ਨੇ ਆਪਣੀ ਭਾਸ਼ਾ 'ਚ ਗੱਲ ਕਰਨੀ ਹੈ, ਅਸੀਂ ਆਪਣੀ ਭਾਸ਼ਾ ਵਿੱਚ ਗੱਲ ਕਰਨੀ ਹੈ, ਅਸੀਂ ਆਪਣੇ ਯੋਧਿਆਂ ਦੀ ਗੱਲ ਕਰਨੀ ਹੈ ਤੇ ਉਹਨਾਂ ਨੇ ਆਪਣੇ ਯੋਧਿਆਂ ਦੀ ਗੱਲ ਕਰਨੀ। ਜਿਹੜਾ 1 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ CRP ਨੇ ਗੋਲੀਆਂ ਚਲਾਈਆਂ 8 ਘੰਟੇ ਲਗਾਤਾਰ, ਉਹਨਾਂ 8 ਘੰਟਿਆਂ ਦੇ ਵਿੱਚ ਭਾਈ ਮਹਿੰਗਾ ਸਿੰਘ ਸ਼ਹੀਦ ਜੋ ਇਸ ਘੱਲੂਘਾਰੇ ਦੇ ਪਹਿਲੇ ਸ਼ਹੀਦ ਨੇ, ਅਤੇ ਦਮਦਮੀ ਟਕਸਾਲ ਦੇ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜੋ ਗੜਵਈ ਨੇ, ਬਾਡੀਗਾਰਡ ਰਹਿਣ ਵਾਲੇ ਨਾਲ ਦੇ ਸਿੰਘ 5 ਸਿੰਘ ਉਹਨਾਂ ਚੋਂ, ਤੇ ਸੰਗਤਾਂ 8 ਟੋਟਲ ਸੰਗਤਾਂ ਦੀ ਉਸ ਦਿਨ ਦੀ ਸ਼ਹੀਦੀ ਹੈ। ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਉਸ ਦਿਨ ਪੱਟੜ ਹੋਈਆਂ, ਕਿਉਂਕਿ ਪਰਿਕਰਮਾ ਦੇ ਉੱਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਤਾਂ ਕਿ ਦੇਖਿਆ ਜਾ ਸਕੇ ਕਿ ਦਰਬਾਰ ਸਾਹਿਬ ਵਿੱਚ ਕਿਤੇ ਕਿਤੇ ਮੋਰਚੇ ਲੱਗੇ ਨੇ। ਤੇ ਫੌਜਾਂ ਦੀ ਸਤਾਨੀ ਹੁੰਦੀ, ਉਹਨਾਂ ਨੇ ਦੇਖਣਾ ਹੁੰਦਾ ਇਹਨਾਂ ਕੋਲ ਕੀ ਹਥਿਆਰ ਨੇ ਤੇ ਕਿੱਥੇ ਕਿੱਥੇ ਮੋਰਚੇ ਨੇ। ਦੂਸਰੇ ਦਿਨ ਵੀ ਇਸੇ ਢੰਗ ਦੇ ਨਾਲ ਕਰਫਿਊ ਲੱਗਾ। ਕਰਫਿਊ ਵਿੱਚ ਢਿੱਲ ਦਿੱਤੀ 3 ਜੂਨ 1984 ਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਦਿਹਾੜਾ ਹੈ। ਕਰਫਿਊ ਖੋਲ ਕੇ ਸੰਗਤਾਂ ਨੂੰ ਉੱਥੇ ਜਾਣ ਦਿੱਤਾ ਗਿਆ। ਸ਼ਹਾਦਤ ਦਾ ਦਿਹਾੜਾ ਦੁਪਹਿਰ ਨੂੰ ਕਰਫਿਊ ਲਾ ਕੇ ਸਭ ਕੁਝ ਬੰਦ ਕਰ ਦਿੱਤਾ। ਬੰਦ ਕਰਨ ਤੋਂ ਬਾਅਦ ਤਿਆਰੀ ਹੋਈ, ਫੌਜਾਂ ਨੇ ਕਰੇਨਾਂ ਦੇ ਨਾਲ ਵੱਡੀਆਂ ਵੱਡੀਆਂ ਉੱਚੀਆਂ ਬਿਲਡਿੰਗਾਂ ਦੇ ਉੱਤੇ ਆਪਣੇ ਮੋਰਚੇ ਲਾਏ ਤੇ 4 ਜੂਨ ਰਾਤ ਨੂੰ 3 ਜੂਨ ਰਾਤ ਨੂੰ 4 ਜੂਨ ਸਵੇਰੇ 4:40 ਤੇ ਸਭ ਤੋਂ ਪਹਿਲਾਂ ਬੁਲਾ ਕੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਥੜਾ ਸਾਹਿਬ ਗੁਰਦੁਆਰਾ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਲ ਉਹਦੇ 'ਚ ਵੱਜਦਾ। ਉੱਧਰਲੇ ਪਾਸੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਤੇ ਇੱਧਰਲੇ ਪਾਸੇ ਗੋਲੇ ਵੱਜਣੇ ਸ਼ੁਰੂ ਹੁੰਦੇ ਨੇ। ਅਕਾਲ ਤਖਤ ਸਾਹਿਬ ਦੇ ਉੱਤੇ ਲਗਾਤਾਰ ਗੋਲਾਬਾਰੀ ਹੋ ਰਹੀ ਹੈ ਤੇ ਸੰਗਤਾਂ ਵਿੱਚ ਉੱਥੇ ਨੱਠ ਭੱਜ ਮਚੀ ਹੈ। ਲੇਕਿਨ ਜਨਰਲ ਸਵੇਗ ਸਿੰਘ ਉਹਨਾਂ ਨੇ ਮੋਰਚਿਆਂ ਵਿੱਚ ਬੈਠੇ ਸਿੰਘਾਂ ਨੂੰ ਅਗਾਹ ਕੀਤਾ ਕਿ ਵੀ ਭਾਈ ਹੁਣ ਤੁਸੀਂ ਆਪੋ ਆਪਣੇ ਮੋਰਚੇ ਸੰਭੋ, ਹੁਣ ਇਹ ਜੰਗ ਸਹੀ ਢੰਗ ਦੇ ਨਾਲ ਅੱਜ ਸ਼ੁਰੂ ਹੁੰਦੀ ਹੈ। ਤੇ ਕਿਹੜੇ ਹਿਸਾਬ ਦੇ ਨਾਲ ਜੋਧੇ ਉਹ ਲੜੇ। ਜਦੋਂ ਅਸੀਂ ਕਹੀਏ ਜੇ ਅਸੀਂ ਪਿੱਛੇ ਜਾਈਏ, ਜੋ ਦਰਬਾਰ ਸਾਹਿਬ ਹੈ, ਦਰਬਾਰ ਸਾਹਿਬ ਇੱਕ ਤਖਤ ਹੈ ਗੁਰੂ ਸਾਹਿਬ ਨੇ ਬਣਾਇਆ। ਤਖਤ ਅਕਾਲ ਤਖਤ ਸਾਹਿਬ ਵੀ ਨਾਲ ਸਿਰਜਿਆ। ਇਹ ਤਖਤ ਇਹੋ ਜਿਹਾ ਸੱਚਾ ਤਖਤ ਹੈ ਜਿਹਨੂੰ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਕਿਹਾ, ਜੋ ਝੂਠੀ ਬਾਦਸ਼ਾਹੀ ਬਾਹਰਲੇ ਤਖਤ ਨੇ ਜਿਹੜੇ ਅਤਿਆਚਾਰ ਕਰਦੇ ਨੇ, ਉੱਥੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜਾ ਤਖਤ ਹੈ ਇਹ ਸੱਚ ਦੀ ਗੱਲ ਕਰੂਗਾ। ਇੱਥੇ ਅਸੀਂ ਸੱਚੇ ਸੁੱਚੇ ਸਿੱਖ ਪੈਦਾ ਕਰਾਂਗੇ ਜਿਹੜੇ ਕਿਸੇ ਰਾਜੇ ਦੀ ਗੁਲਾਮੀ ਸਹਿਣ ਨਹੀਂ ਕਰਨਗੇ, ਜਿਹੜੇ ਕਿਸੇ ਦੀ ਅਧੀਨਤਾ ਕਬੂਲ ਨਹੀਂ ਕਰਨਗੇ। ਇਹ ਤਖਤ ਹੈ, ਜੇ ਅਸੀਂ ਅਕਾਲ ਤਖਤ ਸਾਹਿਬ ਦੇ ਇਨਕਲੂਡ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਦੇਖਦੇ ਹਾਂ, ਇਹ ਇੱਕ ਸੋਵਰਨਟੀ ਦਾ, ਸਿੱਖਾਂ ਦੀ ਪੂਰਨ ਆਜ਼ਾਦੀ ਦਾ ਦ੍ਰਿਸ਼ ਹੈ। ਇਹ ਕੋਈ ਇਕੱਲਾ ਗੁਰਦੁਆਰਾ ਨਹੀਂ ਹੈ, ਇਹ ਰਾਜ ਤੇ ਸ਼ਕਤੀ ਦੀ ਨਿਸ਼ਾਨੀ ਹੈ। ਜਿੱਥੋਂ ਰਾਜ ਵੀ ਹੋਣਾ ਹੈ ਤੇ ਭਗਤੀ ਵੀ ਹੋਣੀ ਹੈ। ਕੌਮ ਨੂੰ ਗੁਰੂ ਸਾਹਿਬ ਨੇ ਤਖਤ ਬਣਾ ਕੇ ਦਿੱਤੇ ਨੇ। ਜਦੋਂ ਸਮਾਂ ਸੀ ਬੌੜੀਆਂ ਬਣਾਈਆਂ ਤੇ ਸਰੋਵਰ ਬਣਾਏ, ਤਖਤ ਬਣਾਏ ਤਾਂ ਕਿ ਮੇਰਾ ਜਿਹੜਾ ਖਾਲਸਾ ਹੈ, ਸਿੱਖ ਹੈ, ਇਹ ਰਾਜ ਕਰੂਗਾ। ਜਦੋਂ ਇਹ ਰਾਜ ਤਖਤ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹਮੇਸ਼ਾ ਦਿੱਲੀ ਦੇ ਸੀਨੇ ਵਿੱਚ ਚੁੱਭਦੀ ਰਹੀ ਹੈ। ਦਿੱਲੀ ਨੇ ਹਮੇਸ਼ਾ ਇਸ ਚੀਜ਼ ਨੂੰ ਕਬੂਲ ਨਹੀਂ ਕੀਤਾ ਕਿ ਵੀ ਭਾਈ ਜਿਹੜੇ ਸਿੱਖਾਂ ਨੇ ਇਹ ਤਖਤ ਬਣਾਇਆ ਇਹਨੂੰ ਅਸੀਂ ਅਧੀਨ ਕਰਕੇ ਰੱਖਣਾ। ਤੇ ਸਿੱਖਾਂ ਨੇ ਹਮੇਸ਼ਾ ਜਿਹੜਾ ਇਹ ਏਰੀਆ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦਾ, ਇੱਥੇ ਸੋਵਰਨਟੀ ਦੀ ਗੱਲਬਾਤ ਕੀਤੀ ਕਿ ਇੱਥੇ ਸਾਡਾ ਰਾਜ ਭਾਗ ਹੈ। ਇੱਥੇ ਜਿਵੇਂ ਮੇਰੇ ਤੋਂ ਪਹਿਲਾਂ ਗਿਆਨੀ ਜੀ ਹੁਣੀ ਕਥਾ ਕਰਕੇ ਗਏ ਨੇ ਕਿ ਕਿਹੜੇ ਹਿਸਾਬ ਦੇ ਨਾਲ ਸਿੰਘ ਲੜੇ, ਮੈਂ ਉਹ ਚੀਜ਼ਾਂ ਦੁਹਰਾਉਣੀਆਂ ਨਹੀਂ ਹੈ, ਲੇਕਿਨ ਇਹ ਗੱਲ ਕਰਨੀ ਜ਼ਰੂਰੀ ਹੈ ਕਿ ਵੀ ਭਾਈ ਜਦੋਂ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਨੇ ਸੋਚਿਆ ਕਿ ਅਸੀਂ ਭਿੰਡਰਾਂਵਾਲੇ ਨੂੰ 2-2.5 ਘੰਟਿਆਂ ਵਿੱਚ ਫੜ ਕੇ ਲਿਆਉਣਾ। ਮਹਾਂਪੁਰਸ਼ ਬਚਨ ਦੇ ਬਲੀ ਜੋ ਉਹਨਾਂ ਨੇ ਕਿਹਾ, ਉਹਨਾਂ ਨੇ ਉਹ ਕਰਕੇ ਦਿਖਾਇਆ। ਉਹਨਾਂ ਨੇ ਸੰਗਤਾਂ ਨੂੰ ਕਿਹਾ ਕਿ ਵੀ ਭਾਈ ਇਹ ਠਾਰਾਂ ਮਾਰਦੇ ਨੇ, ਇੱਕ ਵਾਰੀ ਇਹਨਾਂ ਨੂੰ ਆ ਲੈਣ ਦਿਓ, ਇਹਨਾਂ ਦੇ ਢੇਰ ਕਿਵੇਂ ਲਾਉਂਦੇ ਆ ਦੇਖਾਂਗੇ। ਤੇ ਫਿਰ ਇਹ ਵੀ ਗੱਲ ਕਹੀ ਸੀ ਕਿ ਜਿਸ ਦਿਨ
ਇਹਨਾਂ ਨੇ ਪ੍ਰਕਰਮਾਂ ਦੇ ਵਿੱਚ ਪੈਰ ਪਾਇਆ, ਉਹ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਜਿਸ ਦਿਨ ਇਹਨਾਂ ਨੇ ਪ੍ਰਕਰਮਾਂ ਦੇ ਵਿੱਚ ਟੈਂਕ ਵਾੜੇ ਨੇ, ਟੈਂਕ ਘੰਟਾ ਘੜਵਲ ਦੇ ਪਾਸੇ ਨੂੰ ਚੱਲਦੇ ਨੇ, ਇੱਥੇ ਆ ਕੇ ਪਹਿਲਾ ਟੈਂਕ ਨਕਾਰਾ ਹੁੰਦਾ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਦਾ ਸਥਾਨ ਹੈ। ਉਸ ਸਥਾਨ ਤੋਂ ਬਾਅਦ ਜਿਹੜਾ ਇਹ ਏਰੀਆ ਗਿਆਨੀ ਜੀ ਗੱਲ ਕਰਕੇ ਗਏ ਨੇ, ਬਹੁਤ ਇਮੋਸ਼ਨਲ ਹੋ ਜਾਈਦਾ ਜਦੋਂ ਇਸ ਏਰੀਆ ਦੀ ਗੱਲ ਕਰਦੇ ਹਾਂ। ਇੱਥੇ ਕੌਣ ਕੌਣ ਸ਼ਹੀਦ ਹੋਇਆ, ਉਹ ਕਿਵੇਂ ਸ਼ਹੀਦ ਹੋਏ ਤੇ ਉਹ ਕਿੱਦਾਂ ਲੜੇ। ਬਹੁਤ ਹੀ ਬਹਾਦਰੀ ਦੀਆਂ ਗੱਲਾਂ ਨੇ, ਬਹੁਤ ਹੀ ਚੜ੍ਹਦੀ ਕਲਾ ਵਾਲੀਆਂ ਗੱਲਾਂ ਨੇ। ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਭਾਈ ਇਹ ਟੈਂਕ ਕਿੱਧਰਲੇ ਪਾਸੇ ਨੂੰ ਜਾਣੇ ਨੇ, ਇਹਨੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਬੈਠਾ ਸਾਡਾ ਇੱਕ ਸੰਤ ਸਿਪਾਹੀ ਜਿਹਨੇ ਸਾਨੂੰ ਤੋਰਿਆ, ਜਿਹਨੇ ਇੱਕ ਵਚਨ ਕੀਤਾ, ਜਿਹਨੇ ਸੁੱਤੀ ਕੌਮ ਨੂੰ ਜਗਾਇਆ, ਉਹਨੂੰ ਖਤਮ ਕਰਨਾ, ਅਕਾਲ ਤਖ਼ਤ ਸਾਹਿਬ ਨੂੰ ਖਤਮ ਕਰਨਾ। ਤੇ ਫਿਰ ਜਿਹੜੇ ਹਿਸਾਬ ਦੇ ਨਾਲ ਇਹ ਯੋਧੇ ਲੜੇ ਨੇ, ਇਹਨਾਂ ਦਾ ਇਹ ਕੋਈ ਫੌਜੀ ਨਹੀਂ, ਇਹਨਾਂ ਦਾ ਕੋਈ ਲੜਨ ਦਾ ਕੋਈ ਪ੍ਰੈਕਟਿਸ ਨਹੀਂ ਹੈ। ਸਿਰਫ ਇਹ ਬਾਣੀ ਤੇ ਬਾਣੇ ਵਾਲੇ ਸਿੰਘ ਨੇ ਜਿਨ੍ਹਾਂ ਨੇ ਸਿਰਫ ਸਾਰੀ ਜ਼ਿੰਦਗੀ ਵਿੱਚ ਇੱਕ ਸੰਥਿਆ ਦੇਣੀ ਹੈ, ਗੁਰਬਾਣੀ ਪੜ੍ਹਾਉਣੀ ਹੈ, ਕੀਰਤਨ ਕਰਨਾ ਹੈ। ਖਾਸ ਕਰਕੇ 80% ਟਕਸਾਲ ਦੇ ਯੋਧੇ ਇਸ ਲਾਈਨ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਜਦੋਂ ਅਸੀਂ ਦਮਦਮੀ ਟਕਸਾਲ ਦੀ ਗੱਲ ਕਰਦੇ ਹਾਂ, ਅਸੀਂ ਇਹ ਆਖਦੇ ਕਿ ਯੋਧਿਆਂ ਦੀ ਖਾਣ ਹੈ ਦਮਦਮੀ ਟਕਸਾਲ। ਬਾਕੀ ਉਹਨਾਂ ਨੇ ਉਸਦਿਆਂ ਨੇ ਸਿੱਧ ਕਰਕੇ ਰੱਖ ਦਿੱਤਾ ਵੀ ਭਾਈ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜਿਹੜੀ ਲਾਈਨ ਖਿੱਚੀ ਹੈ, ਤੇ ਉਹ ਲਾਈਨ ਇਹੋ ਜਿਹੀ ਖਿੱਚੀ ਹੈ ਕਿ ਉਸ ਲਾਈਨ ਤੋਂ ਬਾਅਦ ਕੋਈ ਬੰਦਾ ਪਿੱਛੇ ਨਹੀਂ ਮੁੜਿਆ। ਜਿਹੜੇ ਪਰਿਵਾਰਾਂ ਸਮੇਤ ਲੜੇ ਨੇ, ਉਹ ਜੇ ਚਾਹੁੰਦੇ ਉਹ ਨਿਕਲ ਸਕਦੇ ਸੀ, ਲੇਕਿਨ ਨਿਕਲ ਕੇ ਵੀ ਕਿੱਥੇ ਜਾਣਾ ਸੀ ਜਦੋਂ ਉਹਨਾਂ ਨੂੰ ਪਤਾ ਹੈ ਕਿ ਭਾਈ ਇੱਥੇ ਜਿਹੜੀ ਚੀਜ਼ ਪ੍ਰਾਪਤ ਹੋਣੀ ਹੈ, ਸ਼ਹਾਦਤ ਪ੍ਰਾਪਤ ਹੋਣੀ ਹੈ, ਬਹੁਤ ਵੱਡੀ ਗੱਲ ਵਾ। ਬਹੁਤ ਇਸ ਤੋਂ ਵੱਡੀ ਹੋਰ ਪ੍ਰਾਪਤੀ ਸਿੱਖ ਲਈ ਕੋਈ ਨਹੀਂ ਹੈ ਜਿਹੜੀ ਸ਼ਹਾਦਤ ਆ। ਅਸੀਂ ਜੂਨ 84 ਦੀ ਗੱਲ ਕਰਦੇ ਕਰਦੇ ਅੱਗੇ ਆਈਏ ਤੇ ਜੋ ਜੂਨ 84 ਤੋਂ ਬਾਅਦ ਮਹਾਂਪੁਰਸ਼ਾਂ ਨੇ ਉਸੇ ਮੌਕੇ ਤੇ ਕਿਹਾ ਕਿ ਸਿੱਖ ਕੌਮ ਜਿਉਂਦੀ ਹੈ, ਇਹ ਬਦਲਾ ਲਊਗੀ। ਜਦੋਂ ਜੂਨ 84 ਖਤਮ ਹੁੰਦਾ ਹੈ, ਉੱਥੇ ਬੇਅੰਤ ਸਿੰਘ ਆਉਂਦਾ ਮੱਥਾ ਟੇਕਣ, ਉੱਥੇ ਸੁੱਖੇ ਜਿੰਦੇ ਹੁਣੀ ਆਉਂਦੇ ਨੇ, ਜਿਹੜੇ ਹਿਸਾਬ ਦੇ ਨਾਲ ਜਿਹੜੇ ਚੜ੍ਹ ਕੇ ਆਏ ਸੀ ਉਹਨਾਂ ਨੂੰ ਇਹਨਾਂ ਨੇ ਸਜ਼ਾ ਯਾਫਤਾ ਕੀਤਾ ਹੈ। ਇੱਕ ਸਿੱਖ ਕੌਮ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਕਰਕੇ ਰੱਖ ਦਿੱਤੀ। ਜਿਹੜਾ 10 ਸਾਲ ਦਾ ਹਥਿਆਰਬੰਦ ਸੰਘਰਸ਼ ਇੱਕ ਬਹੁਤ ਵਧੀਆ ਸਿਸਟਮ ਦੇ ਨਾਲ ਦਮਦਮੀ ਟਕਸਾਲ ਨੇ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਰਬੱਤ ਖਾਲਸਾ ਸੱਦਿਆ, ਤੇ ਫਿਰ 5 ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ। ਫਿਰ ਅਸੀਂ ਜੰਗ ਲੜੀ ਹੈ। ਇੱਕ ਗੱਲ ਜੇ ਪਿੱਛੇ ਸੋਚੀਏ, ਜੇ ਅਸੀਂ ਉਹ ਜੰਗ ਨਾ ਲੜਦੇ ਤਾਂ ਲੋਕਾਂ ਨੇ ਮਿਹਣੇ ਮਾਰਨੇ ਸੀ ਵੀ ਭਾਈ ਦਿੱਲੀ ਨੇ ਆ ਕੇ ਤੁਹਾਨੂੰ ਤੁਹਾਡਾ ਅਕਾਲ ਤਖ਼ਤ ਸਾਹਿਬ ਢਾਇਆ, ਤੁਹਾਡੀ ਸੰਗਤਾਂ ਨੂੰ ਸ਼ਹੀਦ ਕੀਤਾ ਤੇ ਸਿੱਖਾਂ ਨੇ ਕੁਛ ਨਹੀਂ ਕੀਤਾ। ਲੇਕਿਨ ਸਿੱਖਾਂ ਨੇ ਲੱਭ ਕੇ ਉਹ ਜਾ ਕੇ ਜਿਹੜੇ ਆਪਣੇ ਆਪ ਨੂੰ ਵੱਡੇ ਜੰਗ ਦੇ ਪਲੇਅਰ ਕਹਿੰਦੇ ਹੁੰਦੇ ਸੀ, ਤੇ ਜਿਹੜੇ ਜਨਰਲ ਬੇਦਿਆ ਵਰਗਿਆਂ ਨੂੰ ਲੱਭਿਆ, ਸਤਵੰਤ ਸਿੰਘ ਬੇਅੰਤ ਸਿੰਘ ਉਹਨਾਂ ਨੇ ਉਹ ਬੀਬੀ ਜਿਹੜੀ ਜ਼ਾਲਮ ਹੈ, ਜਿਹਨੇ ਇਹ ਹੁਕਮ ਕੀਤੇ ਵੀ ਭਾਈ ਤਖ਼ਤ ਦੇ ਉੱਤੇ ਤੋਪਾਂ ਦੇ ਨਾਲ ਹਮਲਾ ਕਰੋ, ਉਹਨੂੰ ਸਜ਼ਾ ਯਾਫਤਾ ਕੀਤਾ। 10 ਸਾਲ ਉਹ ਖਾਲਸਾ ਜਿਹੜਾ ਸੰਤਾਂ ਨੇ ਕਿਹਾ ਸੀ ਕਿ ਸਿੱਖ ਕੌਮ ਜਿਉਂਦੀ ਹੈ, ਬਦਲਾ ਲਊਗੀ, ਉਹਨਾਂ ਨੇ ਪੰਜਾਬ ਦੇ ਇੱਕ ਮੈਦਾਨੀ ਇਲਾਕੇ ਦੇ ਵਿੱਚ ਨੰਗੇ ਧੜ ਹੋ ਕੇ ਜਿਹੜੀ ਹਕੂਮਤ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਦੁਨੀਆ ਦੀ 5ਵੀਂ ਪਾਵਰ ਆ, ਉਹਨਾਂ ਨੂੰ ਲੋਹੇ ਦੇ ਚਣੇ ਚਬਾ ਕੇ ਰੱਖੇ। ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਸਾਨੂੰ ਨਾਂ ਦਿੱਤੇ ਗਏ, ਦੁਸ਼ਮਣ ਦੇ ਵੱਖਰੇ ਨਾਂ ਹੁੰਦੇ ਨੇ। ਤੁਹਾਨੂੰ ਬਲੂ ਸਟਾਰ ਆਪਰੇਸ਼ਨ ਦਿੱਤਾ ਤੇ ਦੁਸ਼ਮਣ ਦੀ ਭਾਸ਼ਾ ਹੈ। ਕਦੇ ਵੀ ਕੋਈ ਸਿੱਖ ਬਲੂ ਸਟਾਰ ਆਪਰੇਸ਼ਨ ਨਾ ਕਹੇ। ਫਿਰ ਸਾਨੂੰ ਕਹਿੰਦੇ ਕਾਲਾ ਦੌਰ ਆ, ਕੋਈ ਕਾਲਾ ਦੌਰ ਨਹੀਂ ਹੈ। ਉੱਥੇ ਸਾਡੇ ਬਹਾਦਰ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ, ਬਹੁਤ ਹੀ ਭਾਰੀ ਗਿਣਤੀ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ। ਦੁਸ਼ਮਣ ਨੂੰ ਦੱਸ ਦਿੱਤਾ ਕਿ ਭਾਈ ਜੇ ਤੁਸੀਂ ਸਾਡੇ ਵੱਲ ਆਓਗੇ ਅਸੀਂ ਕਿਹੜੇ ਹਿਸਾਬ ਦੇ ਨਾਲ ਲੜ ਸਕਦੇ ਹਾਂ। ਹਮੇਸ਼ਾ ਜਿਹੜਾ ਖਾਲਸਾ ਹੈ ਕਦੇ ਵੀ ਕਿਸੇ ਦੀ ਕੀਨ ਨਹੀਂ ਮੰਨਦਾ, ਉਹ ਲੜਦਾ, ਸ਼ਹਾਦਤਾਂ ਪ੍ਰਾਪਤ ਕਰਦਾ ਹੈ। ਪਰਵਾਨਿਆਂ ਦੀ ਜਿਹੜੀ ਹਾਰ ਹੈ ਉਹ ਉਦੋਂ ਹੁੰਦੀ ਜਦ ਮਗ ਦੀ ਸ਼ਮਾ ਦੇਖ ਕੇ ਪਰਵਾਨਾ ਪਿੱਛੇ ਮੁੜਿਆ ਹੋਵੇ। ਜਦੋਂ ਮਗ ਦੀ ਸ਼ਮਾ ਦੇ ਉੱਤੇ ਪ੍ਰਵਾਨ ਆਪਣੇ ਆਪ ਨੂੰ ਕੁਰਬਾਨ ਕਰਦਾ ਹੈ, ਜਿਹੜਾ ਜੁਝਾਰੂ ਹੈ ਉਹਦੀ ਸਭ ਤੋਂ ਵੱਡੀ ਸਿਖਰ ਆਪਦੀ ਸੇਵਾ ਦਾ ਉਹਦੀ ਸ਼ਹਾਦਤ ਹੁੰਦੀ ਹੈ। ਇਹਨਾਂ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਾਨੂੰ ਹਮੇਸ਼ਾ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ, ਉਹਨਾਂ ਦੀਆਂ ਬਹਾਦਰੀਆਂ ਦੇ ਉੱਤੇ ਹਮੇਸ਼ਾ ਮਾਣ ਰਹੂਗਾ।
ਤਾਂ ਕਿ ਅਸੀਂ ਆਉਣ ਵਾਲੇ ਸਮੇਂ 'ਚ ਇਹ ਦੱਸਦੇ ਰਹਾਂਗੇ ਕਿ ਭਾਈ ਜਿਹੜੇ ਬਾਬਿਆਂ ਨੇ ਸਾਨੂੰ ਉਂਗਲੀ ਫੜ ਕੇ ਤੋਰਿਆ, ਉਹਨਾਂ ਨੇ ਜੂਨ 1984 5 ਅਤੇ 6 ਜੂਨ ਦੀ ਰਾਤ ਨੂੰ ਸ਼ਹਾਦਤਾਂ ਪ੍ਰਾਪਤ ਕੀਤੀਆਂ, ਜਦੋਂ ਤੋਪਾਂ ਟੈਂਕਾਂ ਦੇ ਨਾਲ 14 ਟੈਂਕ ਝਾੜੇ ਨੇ ਦਰਬਾਰ ਸਾਹਿਬ ਦੇ ਉੱਤੇ। 14 ਗਿਣਤੀ ਭਾਈ ਅਜਮੇਰ ਸਿੰਘ ਹੋਣੀ ਆਪਣੀਆਂ ਕਿਤਾਬਾਂ 'ਚ ਦੱਸਦੇ ਨੇ ਕਿ ਭਾਈ ਉਹ ਕਿਹੜੀ ਚੀਜ਼ ਤਬਾਹ ਕਰਨ ਦੇ ਲਈ 14 ਟੈਂਕ ਆਏ ਨੇ। ਜਦੋਂ 14 ਟੈਂਕ ਆਉਂਦੇ ਨੇ ਕਿਹੜੇ ਹਿਸਾਬ ਦੇ ਨਾਲ ਇੱਕ ਇਹ ਵੀ ਗੱਲਬਾਤ ਹੁੰਦੀ ਹੈ ਕਿ ਭਾਈ ਜਦੋਂ ਟੈਂਕ ਆਇਆ ਸਾਡੇ ਕੋਲ ਕੋਈ ਚੀਜ਼ ਨਹੀਂ ਸੀ ਟੈਂਕਾਂ ਦਾ ਜਵਾਬ ਦੇਣ ਲਈ, ਲੇਕਿਨ ਅਸੀਂ ਜਿਹੜੀ ਲੜਾਈ ਲੜੀ ਹੈ ਅਸੀਂ ਰੂਹਾਂ ਦੇ ਜ਼ੋਰ ਨਾਲ ਲੜੀ ਹੈ, ਅਸੀਂ ਕੋਈ ਸ਼ਸਤਰਾਂ ਨਾਲ ਲੜਾਈ ਨਹੀਂ ਲੜੀ। ਜਿਹੜੇ ਬੰਦੇ ਰੋਜ਼ਾਨਾ ਸੰਥਿਆ ਦੇਣ ਵਾਲੇ, ਗੁਰਬਾਣੀ ਪੜ੍ਹਾਉਣ ਵਾਲੇ ਬੰਦੇ, ਜਦੋਂ ਉਹਨਾਂ ਦਾ ਹੱਥ ਹਥਿਆਰ ਦੇ ਉੱਤੇ ਗਿਆ, ਉਹਨੇ ਬਹੁਤ ਹੀ ਐਕਸਪੀਰੀਅੰਸ ਫੌਜੀਆਂ ਨਾਲੋਂ ਵੀ ਵਧੀਆ ਢੰਗ ਦੇ ਨਾਲ ਉਹਨਾਂ ਦੇ ਨਿਸ਼ਾਨੇ ਲੱਗਦੇ ਨੇ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਭਾਈ ਜੋ ਅਸੀਂ ਕਰ ਰਹੇ ਹਾਂ ਅਸੀਂ ਟੈਂਕ ਵੀ ਨਸ਼ਟ ਕੀਤੇ ਨੇ। ਉੱਥੇ ਸਿੰਘ ਜਦੋਂ ਗੋਲੀ ਛੱਕਾ ਖਤਮ ਹੁੰਦਾ, ਬਰਛੇ ਲੈ ਕੇ ਟੈਂਕਾਂ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਵੀ ਕਰਦੇ ਨੇ ਕਿ ਭਾਈ ਜਿਹੜਾ ਟੈਂਕ ਦੇ ਵਿੱਚ ਬੈਠਾ ਸੀ ਉਹਨੂੰ ਢਾਈਏ। ਸੋ ਹਰ ਤਰ੍ਹਾਂ ਦੀ ਬਹਾਦਰੀ ਦੀ ਗੱਲਬਾਤ ਸਾਨੂੰ ਅੱਜ ਉਹਨਾਂ ਨੇ ਇਹ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਹੋਇਆ, ਇਹ ਨਾ ਭੁੱਲਣਯੋਗ, ਨਾ ਬਖਸ਼ਣਯੋਗ, ਨਾ ਸਹਿਣਯੋਗ। ਇਸ ਜ਼ਖਮ ਨੂੰ ਸੂਰਜ ਬਣਾਉਣ ਦੀ ਲੋੜ ਆ। ਇਸ ਜ਼ਖਮ ਨੂੰ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਰਹਿੰਦੀ ਦੁਨੀਆ ਤੱਕ ਦਸੀਏ ਕਿ ਭਾਈ ਸਾਡੇ ਨਾਲ ਕੀ ਹੋਇਆ ਸੀ, ਅਸੀਂ ਕੀ ਕੀਤਾ। ਜੋ ਪ੍ਰਦਰਸ਼ਨੀ ਸਿੰਘਾਂ ਨੇ ਲਾਈ ਹੈ ਬਹੁਤ ਵੱਡਾ ਕਾਰਜ ਹੈ। ਸਮੁੱਚੀ ਸੰਗਤ ਨੂੰ ਬੇਨਤੀ ਹੈ ਭਾਈ ਉੱਪਰ ਬਾਹਰ ਵੀ ਅਤੇ ਥੱਲੇ ਛੋਟੇ ਲੰਗਰ ਹਾਲ ਦੇ ਵਿੱਚ ਪ੍ਰਦਰਸ਼ਨੀ ਲੱਗੀ ਹੈ। ਜਿਨ੍ਹਾਂ ਯੋਧਿਆਂ ਨੇ ਧਰਮ ਦੇ ਉੱਤੋਂ ਆਪਣਾ ਵਾਰਿਆ, ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਸਲਾਮਾਂ ਕਰਦੇ ਰਹੀਏ। ਸਾਡੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਅਸੀਂ ਆਪਣੇ ਆਖਰੀ ਸਾਹਾਂ ਤੱਕ ਖਾਲਿਸਤਾਨ ਦੇ ਸੰਘਰਸ਼ ਲਈ ਜੂਝਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਜਿੱਦਾਂ ਪਤਾ ਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ, ਉਸ ਮਹਾਨ ਸ਼ਖਸੀਅਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸਾਡੇ ਮਹਾਨ ਸ਼ਹੀਦ ਬਰਾੜ KSP ਬਰਾੜ, ਜਿਹੜੀ ਆਪਣੀ ਬੁੱਕ ਦੇ ਵਿੱਚ ਕਹਿੰਦਾ ਕਿ 9 ਸਿੱਖ ਜਿਹੜੇ ਆਰਮੀ ਦੇ ਵਿੱਚ ਸੀਗੇ, ਉਹਨੇ ਸ਼ਾਂਤੀ ਵਾਰਤਾ ਵਾਸਤੇ ਸੰਤਾਂ ਨਾਲ ਗੱਲ ਕਰਨ ਲਈ ਭੇਜੇ ਸੀ ਕਿ ਉਹਨਾਂ ਨੇ 1.5 ਘੰਟਾ ਦਿੱਤਾ ਕਿ ਬਈ ਤੁਹਾਡੇ ਕੋਲ 1.5 ਘੰਟਾ ਉਹਨਾਂ ਨਾਲ ਗੱਲਬਾਤ ਕਰਕੇ ਆਓ। 4 ਘੰਟੇ ਬੀਤ ਜਾਂਦੇ, 5 ਬੀਤ ਜਾਂਦੇ, ਉਸ ਜਿਹੜੇ ਸਿੰਘ ਸਿਪਾਹੀ ਸੀ ਵਾਪਸ ਨਹੀਂ ਆਉਂਦੇ। ਅੰਦਰੋਂ ਮੈਸੇਜ ਆਉਂਦਾ ਆ ਕਿ ਬਰਾੜ ਸਾਹਿਬ ਅਸੀਂ ਰਿਜ਼ਾਈਨ ਕਰ ਰਹੇ ਹਾਂ ਤੇ ਅਸੀਂ ਸੰਤਾਂ ਦੇ ਨਾਲ ਹੀ ਇਸ ਲੜਾਈ ਦਾ ਹਿੱਸਾ ਬਣਾਂਗੇ। ਇਹ ਸਾਡੀ ਸ਼ਖਸੀਅਤ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਜਿਹੜੇ ਸਿੰਘ ਉਹਨਾਂ ਨਾਲ ਵਾਰਤਾ ਕਰਨ ਵਾਲੇ ਸੀ ਉਹਨਾਂ ਦੇ ਨਾਲ ਹੀ ਉੱਥੇ ਉਹ ਰੁਕ ਗਏ ਸੀ। ਅੱਜ ਉਹ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਲਈ ਸਾਰੀਆਂ ਜਥੇਬੰਦੀਆਂ, ਸਿੱਖ ਕਲਚਰ ਸੁਸਾਇਟੀ, ਸਾਰੇ ਗੁਰੂ ਘਰਾਂ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ। ਹਰ ਸਾਲ ਇਸ ਧੂਮਧਾਮ ਨਾਲ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਭਾਈ ਹਿੰਮਤ ਸਿੰਘ ਨੇ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਕਿ ਕਿਸ ਤਰੀਕੇ ਨਾਲ ਪ੍ਰੋਗਰਾਮ ਹੋ ਰਿਹਾ ਤੇ ਕਿਸ ਤਰੀਕੇ ਨਾਲ ਅਗਲੇ ਪ੍ਰੋਗਰਾਮ ਹੋਣੇ ਆ। ਦੂਸਰੀ ਮੈਂ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਕਿ ਜਿਹੜੇ ਇਲੈਕਸ਼ਨ ਲੰਘ ਕੇ ਗਏ ਆ ਪੰਜਾਬ ਦੇ ਵਿੱਚ, BJP ਐਤਕੀ ਇਕੱਲੀ ਆਪਣੇ ਦਮ ਤੇ ਉਹ ਉੱਥੇ ਇਲੈਕਸ਼ਨ ਲੜੇ ਸੀ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰ ਰਹੇ ਆ। ਬੇਸ਼ੱਕ ਉਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲੀ, ਪਰ VOTING ਦੇ ਹਿਸਾਬ ਨਾਲ ਦੇਖੋ ਨੰਬਰ 2 ਤੇ ਉਹਨਾਂ ਨੂੰ VOTING ਹੋਈ ਆ ਤੇ ਉਹ ਆਉਣ ਵਾਸਤੇ ਆਪਣਾ ਰਸਤਾ ਪੱਧਰਾ ਕਰ ਰਹੇ ਆ। ਇਹ ਮੈਸੇਜ ਆ ਪੰਜਾਬ ਤੇ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੰਘ ਬੈਠੇ ਹਾਲੇ ਵੀ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਪੈਰ ਨਾ ਲੱਗਣ ਦਿਓ। ਬੇਸ਼ੱਕ ਸੈਂਟਰ ਦੇ ਵਿੱਚ ਉਹਦੀ ਸਰਕਾਰ ਮਿਲ ਜੁਲ ਕੇ ਹੀ ਬਣੀ ਆ, ਦੂਸਰੀ ਆਪੋਜੀਟ ਪਾਰਟੀ ਵੀ ਉਹਨਾਂ ਦੀ ਆ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ, ਉਹਨਾਂ ਦੇ ਹੀ ਉਹ ਭੁਚੰਗ ਹੈਗੇ ਆ। ਬੀਬੀ ਇੰਦਰਾ ਜਿਹੜੀ ਸੀ ਜਿਹਨੇ ਹੁਕਮ ਕੀਤੇ ਸੀਗੇ। ਤੇ ਇੱਕ ਵਾਰੀ ਫੇਰ ਆਪਣਾ TV 84 ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੇ ਹਰ ਸਮੇਂ ਪੰਥਕ TV ਦੀ ਜਿਹੜੀ ਭੂਮਿਕਾ ਨਿਭਾਉਂਦੇ ਆ, ਪੰਥ ਦਾ ਸੁਨੇਹਾ ਪੰਥ 'ਚ ਲੈ ਕੇ ਜਾਂਦੇ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਹੁਣ ਮੈਂ ਭਾਈ ਹਰਮਿੰਦਰ ਸਿੰਘ ਨੂੰ ਕਹਾਂਗਾ 1 ਮਿੰਟ ਵਾਸਤੇ ਇਸੇ ਤਰ੍ਹਾਂ ਹੀ ਅਗਲਾ ਮੈਸੇਜ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਇਹ ਪਹਿਲਾ ਹਫਤਾ ਜੂਨ 84 ਦਾ ਚੱਲ ਰਿਹਾ ਹੈ, ਉਹਦੇ ਵਿੱਚ
ਅਸੀਂ ਸਾਰੇ ਇੱਥੇ ਜਿਹੜੇ ਜੂਨ 84 ਦੇ ਵਿੱਚ ਭਾਰਤੀ ਸਟੇਟ ਵੱਲੋਂ ਸਿੰਘ ਸ਼ਹੀਦ ਕੀਤੇ ਗਏ ਸੀਗੇ, ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ, ਉਹਨਾਂ ਦੇ ਜਜ਼ਬੇ ਨੂੰ ਯਾਦ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ। ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਤੇ ਇਹ ਜਿਹੜੇ ਸਮਾਗਮ ਹੁੰਦੇ ਆ, ਇਹ ਉਹ ਮੌਕੇ ਹੁੰਦੇ ਆ ਜਦੋਂ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਅਸੀਂ ਯਾਦ ਕਰਦੇ ਹਾਂ, ਤਾਂ ਕਿ ਕੌਮ ਜਿਹਦੀ ਭੁੱਲਣ ਦੀ ਬੜੀ ਸਾਨੂੰ ਆਦਤ ਹੈਗੀ ਆ, ਤੇ ਸਾਨੂੰ ਇੱਕ ਮੌਕਾ ਮਿਲਦਾ ਹੈ ਕਿ ਅਸੀਂ ਬਾਰ-ਬਾਰ ਉਹਨਾਂ ਸ਼ਹੀਦਾਂ ਦੀ ਜਿਹੜੇ ਪੂਰਨਿਆਂ ਕਰਕੇ ਉਹ ਸ਼ਹੀਦ ਹੋਏ, ਜਿਹੜੇ ਮਕਸਦ ਨੂੰ ਲੈ ਕੇ ਸ਼ਹੀਦ ਹੋਏ, ਉਹਨੂੰ ਅਸੀਂ ਯਾਦ ਰੱਖੀਏ ਤੇ ਅਸੀਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਹੀ ਪੂਰਨਿਆਂ ਤੇ ਚੱਲਦੇ ਹੋਏ ਜਿਹੜੇ ਨਿਸ਼ਾਨੇ ਉਹ ਮਿੱਥ ਕੇ ਗਏ ਸੀਗੇ, ਉਹਨਾਂ ਦੇ ਉੱਤੇ ਚੱਲਣ ਦਾ ਸਾਡਾ ਜਜ਼ਬਾ ਕਾਇਮ ਰਹੇ ਤੇ ਹੋਰਾਂ 'ਚ ਵੀ ਅਸੀਂ ਉਸ ਗੱਲ ਨੂੰ ਪ੍ਰਚਾਰ ਕਰ ਸਕੀਏ ਕਿ ਜਿਹੜੇ ਨਿਸ਼ਾਨੇ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਇਆ ਸੀਗਾ, ਉਹ ਹਲੇ ਨਿਸ਼ਾਨਾ ਮੀਟ ਨਹੀਂ ਹੋਇਆ, ਅਸੀਂ ਉਹਦੇ ਬਹੁਤ ਦੂਰ ਹਾਂ ਉਸ ਤੋਂ। ਤੇ ਸਾਨੂੰ ਜਿਹੜੇ ਵੀ ਬਣਦੇ ਯਤਨ ਹੈਗੇ ਆ, ਉਹ ਸਾਨੂੰ ਸਿਰ ਜੋੜ ਕੇ ਕਰਨੇ ਚਾਹੀਦੇ ਆ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਸਾਰਿਆਂ ਨੂੰ ਇਕਜੁੱਟ ਹੋ ਕੇ ਉਹਦੇ ਵਾਸਤੇ ਉਪਰਾਲਾ ਕਰਨਾ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਹਿੰਦੁਸਤਾਨੀ ਫੌਜ ਨੇ ਹਮਲਾ ਕੀਤਾ, ਉਹਨਾਂ ਨੂੰ ਮੂੰਹ ਤੋੜ ਦੇ ਜਵਾਬ ਦਿੰਦਿਆਂ ਹੋਇਆਂ ਸਿੰਘਾਂ ਨੇ ਸੰਘਰਸ਼ ਵਿੱਢਿਆ ਤੇ ਸਾਡੇ ਲਈ ਇੱਕ ਸੂਰਮਤਾਈ ਦਾ, ਜੋ ਮੈਦਾਨੇ ਜੰਗ ਦੇ ਵਿੱਚ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਸਿੰਘਾਂ ਨੇ ਜੂਝਦੇ ਹੋਏ ਜੌਹਰ ਵਿਖਾਏ ਆ ਮੁਗਲਿਆ ਸਰਕਾਰ ਨੂੰ, ਉਹੀ ਜੌਹਰ ਇਸ ਜੰਗ ਦੇ ਵਿੱਚ, ਹਿੰਦ ਪੰਜਾਬ ਦੇ ਜੰਗ ਦੇ ਵਿੱਚ ਸਾਡੇ ਸ਼ਹੀਦਾਂ ਨੇ, ਸਾਡੇ ਸਿੰਘਾਂ ਨੇ ਇਹ ਨਿਭਾਈ ਨੇ। ਤੇ ਭਾਰਤੀ ਹਕੂਮਤ ਨੂੰ ਇਹ ਦੱਸ ਦਿੱਤਾ ਕਿ ਸਾਡਾ ਸੰਘਰਸ਼ ਜਾਰੀ ਹੈ ਔਰ ਜਾਰੀ ਰਹੇਗਾ। ਸੰਤਾਂ ਦੇ ਜੋ ਬਚਨ ਨੇ ਕਿ ਵੀ ਜਦੋਂ ਹਿੰਦੁਸਤਾਨ ਦੀ ਫੌਜ ਦਰਬਾਰ ਸਾਹਿਬ ਪ੍ਰਕਰਮਾਂ 'ਚ ਐਂਟਰ ਕਰੂਗੀ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸਾਡਾ ਸੰਘਰਸ਼ ਜਾਰੀ ਹੈ ਤੇ ਜਾਰੀ ਰਹੇਗਾ ਜਦ ਤੱਕ ਅਸੀਂ ਆਪਣਾ ਮੁਲਕ, ਆਪਣੀ ਆਜ਼ਾਦੀ ਵਾਪਸ ਨਹੀਂ ਲੈ ਲੈਂਦੇ। ਤੇ ਇੱਥੋਂ ਅਸੀਂ 5 ਨਾਅਰੇ ਲਾ ਕੇ ਕੌਮ ਨੂੰ ਇਹ ਸੰਦੇਸ਼ ਦਿੰਦੇ ਹਾਂ ਕਿ ਸਾਡਾ ਸੰਘਰਸ਼ ਜਾਰੀ ਹੈ ਔਰ ਅਸੀਂ ਇਸ ਦ੍ਰਿੜ ਹਾਂ ਤੇ ਇਹਨੂੰ ਜਦ ਤੱਕ ਅਸੀਂ ਵਿੱਢ ਨਹੀਂ ਲੈਂਦੇ, ਇਸ ਮੰਜ਼ਿਲ ਤੱਕ ਨਹੀਂ ਪਹੁੰਚ ਜਾਂਦੇ ਤੇ ਸਾਡੀਆਂ ਭਾਵੇਂ ਸ਼ਹਾਦਤਾਂ ਹੋਣ, ਅਸੀਂ ਇਹ ਜਾਰੀ ਰੱਖਾਂਗੇ। ਇਸ ਗੱਲ ਲਈ ਅਸੀਂ ਵਚਨਬੱਧ ਹਾਂ। ਉਹਨਾਂ ਸ਼ਹੀਦਾਂ ਨੂੰ ਅਸੀਂ ਨਤਮਸਤਕ ਹੁੰਦੇ ਇਹ ਪ੍ਰਣ ਕਰਦੇ ਹਾਂ ਤੇ 5 ਨਾਅਰੇ ਲਾ ਕੇ ਅਸੀਂ ਇਸ ਗੱਲ ਦੀ ਦ੍ਰਿੜਤਾ ਜਿਹੜੀ ਆ ਉਹ ਦਰਸਾਉਣਾ ਚਾਹੁੰਦੇ ਆ। ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਗੁਰਦੁਆਰਾ ਸਿੱਖ ਕਲਸਟਰ ਸੁਸਾਇਟੀ ਵਿਖੇ ਜੋ 1984 ਦੇ ਵਿੱਚ ਇੰਡੀਆ ਸਰਕਾਰ ਦੀ ਆਰਮੀ ਨੇ ਜੋ ਕਿ ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ 37 ਹੋਰ ਗੁਰਦੁਆਰਿਆਂ ਦੇ ਉੱਤੇ ਅਤਿਆਚਾਰ ਕਰਕੇ ਸਿੰਘਾਂ ਨੂੰ, ਸਿੰਘਣੀਆਂ ਨੂੰ ਸ਼ਹੀਦ ਕੀਤਾ ਸੀ, ਅੱਜ ਉਹਨਾਂ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਕਲਸਟਰ ਸੁਸਾਇਟੀ ਵਿਖੇ ਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਉਹਨਾਂ ਨੂੰ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਤੇ ਇਹ ਜਿਹੜਾ ਦਿਹਾੜਾ ਵਾ, ਇਹ ਸਿੱਖਾਂ ਵਾਸਤੇ ਨਾ ਸਹਿਣਯੋਗ ਆ, ਨਾ ਬਖਸ਼ਣਯੋਗ ਆ ਤੇ ਨਾ ਹੀ ਇਹ ਭੁੱਲਣਯੋਗ ਆ। ਇਹ ਅਸੀਂ ਇਹ ਹਮੇਸ਼ਾ ਹੀ ਯਾਦ ਰੱਖਦੇ ਹਾਂ ਕਿ ਜੇ ਉਹ ਜੋ ਸਾਡੇ ਤੇ ਇੰਡੀਆ ਗੌਰਮੈਂਟ ਨੇ ਅਤਿਆਚਾਰ ਕੀਤਾ ਸੀ, ਉਹ ਟਾਈਮ ਬਾਈ ਟਾਈਮ ਸਿੰਘ ਆਪਣੀ ਜਿਹੜੀ ਆ ਭਾਜੀ ਜਿਹੜੀ ਆ ਮੋੜਦੇ ਨੇ ਤੇ ਮੋੜਦੇ ਰਹਿਣਗੇ। ਅੱਜ ਦੇ ਦਿਨ 'ਚ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਕਿ ਗੁਰੂ ਮਹਾਰਾਜ ਦੇ ਗੁਰੂ ਘਰ ਆ ਕੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸ਼ਹੀਦਾਂ ਨੂੰ ਨਤਮਸਤਕ ਹੋ ਕੇ ਉਹਨਾਂ ਨੂੰ ਜਿਹੜਾ ਯਾਦ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 9 ਜੂਨ 2024 ਦਾ ਦਿਹਾੜਾ ਅਸੀਂ ਸਿੱਖ ਕਲਚਰਲ ਸੁਸਾਇਟੀ ਵਿਖੇ ਦੁਆਬਾ ਐਸੋਸੀਏਸ਼ਨ ਤੇ ਉਹਨਾਂ ਦੇ ਨਾਲ ਸਹਿਯੋਗੀ ਸਿੱਖ ਜਥੇਬੰਦੀਆਂ ਵੱਲੋਂ 1984 ਦੇ ਘੱਲੇਘਾਰਿਆਂ ਨੂੰ ਯਾਦ ਕਰਦਿਆਂ ਮਨਾਏ ਜਾ ਰਹੇ ਹਨ। ਆਪ ਸਭ ਨੂੰ ਪਤਾ ਹੀ ਹੈ ਕਿ 1984 ਦੇ ਵਿੱਚ ਇੱਕ ਤੀਜਾ ਘੱਲੂਘਰ ਦੇ ਨਾਂ ਨਾਲ ਅਸੀਂ ਇਹ ਜਿਹੜਾ ਹੈ 6 ਜੂਨ ਦਾ, 1 ਜੂਨ ਤੋਂ 6 ਜੂਨ ਤੱਕ ਜੋ
ਭਾਰਤ ਗੌਰਮੈਂਟ ਨੇ ਆਪਣੇ ਗੁਰਧਾਮਾਂ ਦੇ ਗੁਰਸਿੱਖ ਜਿਹੜੇ ਆਏ ਸੀ, ਉਹ ਆਪਣੇ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਮਨਾ ਰਹੇ ਸੀ, ਉਹਨਾਂ ਦੇ ਉੱਤੇ ਇੱਕ ਗਿਣੀ ਮਿਸੀ ਸਾਜ਼ਿਸ਼ ਦੇ ਦਿਨ ਉਹਨਾਂ ਨੇ ਅਟੈਕ ਕਰਕੇ ਹਜ਼ਾਰਾਂ ਸਿੰਘ ਸਿੰਘਣੀਆਂ ਸ਼ਹੀਦ ਕਰ ਦਿੱਤੇ ਸਨ। ਉਹਨਾਂ ਨੂੰ ਯਾਦ ਨੂੰ ਸਮਰਪਿਤ ਸਭੀ ਨਵੀਨ ਤੇ ਪ੍ਰਾਚੀਨ ਸਿੰਘਾਂ ਨੂੰ ਯਾਦ ਕਰਦਿਆਂ ਅੱਜ ਇਹ ਦਿਹਾੜਾ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਅਸੀਂ ਭਾਰਤ ਗੌਰਮੈਂਟ ਨੂੰ ਚੈਲੰਜ ਵੀ ਕਰਦੇ ਹਾਂ ਕਿ ਅੱਗੇ ਤੋਂ ਇਹੋ ਜਿਹਾ ਕੋਈ ਵਰਤਾਰਾ ਨਾ ਵਰਤਾਇਆ ਜਾਏ। ਸਿੰਘ ਭਾਜੀ ਮੋੜਦੇ ਹਨ ਔਰ ਮੋੜੀ ਵੀ ਹੈ। ਸੋ ਇੰਨੀ ਬੇਨਤੀ ਕਰਦੇ ਹੋਇਆ ਫਤਿਹ ਗਜਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਗੁਰੂ ਘਰ ਦੀਆਂ ਭੈਣਾਂ ਬੀਬੀਆਂ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਹੋਏ ਹਨ। ਘਰਾਂ ਵਿੱਚ ਸਹਿਜ ਪਾਠ ਕੀਤੇ ਆ। ਉਹ ਕੱਲ੍ਹ ਨੂੰ 3 ਵਜੇ ਤੋਂ ਸ਼ਾਮ ਨੂੰ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਅਤੇ ਜਿਨ੍ਹਾਂ ਮੇਰੇ ਵੀਰਾਂ ਭੈਣਾਂ ਨੇ ਘਰਾਂ ਵਿੱਚ ਪਾਠ ਕੀਤੇ ਆ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਉਹ ਭਾਈ ਆਪਣੇ ਨਾਮ ਲਿਖਾ ਦੇਣ। ਕੱਲ੍ਹ ਨੂੰ ਅਰਦਾਸ ਕੀਤੀ ਜਾਵੇਗੀ। ਸਾਰੇ ਦਿਨ ਕੱਲ੍ਹ ਦੀਵਾਨ ਸਜਣਗੇ। ਸੰਤ ਬਾਬਾ ਪ੍ਰੇਮ ਸਿੰਘ ਸਿਰਪਾ ਸਾੜੀ ਵੱਲੋਂ ਆਉਣ ਵਾਲੇ ਵੀਕਐਂਡ ਤੇ 14, 15, 16 ਜੂਨ ਨੂੰ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਸਮੂਹ ਸਿੰਘਾਂ ਦੀ ਸ਼ਹੀਦਾਂ ਦੀ ਯਾਦ ਵਿੱਚ ਪ੍ਰੋਗਰਾਮ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਅਸੀਂ ਉਸ ਜਥੇਬੰਦੀ ਦੇ ਧੰਨਵਾਦੀ ਹਾਂ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਸ ਦਿਨ 3 ਦਿਨਾਂ ਵਿੱਚ ਬਾਣੀ ਸੁਣੀ ਜਾਵੇਗੀ। ਬੱਚਿਆਂ ਤੋਂ ਜਿਨ੍ਹਾਂ ਦੇ ਬਾਣੀ ਕੰਠਾ ਉਹਨਾਂ ਨੂੰ ਵੀ ਇਨਾਮ ਦਿੱਤੇ ਜਾਣਗੇ। ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ। ਭਾਈ ਜੈਮਲ ਸਿੰਘ ਜੀ 12:45 ਤੱਕ ਆਪਾਂ ਕੀਰਤਨ ਸਰਵਣ ਕਰਾਉਣਗੇ ਜੀ। ਕੋਈ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बचन के बले कावला बपरे संते शले सूरवीर बचन के बले कावला बपरे संते शले। जयकार कियो धर्मिया का पापी को दंड दी हो। कबीर मोहे मरने का चाव है, मरो तो हर के द्वार, मत हर पूछे कौन है। परा हमारे जिस मरने ते जग डरे, जिस मरने ते जग डरे, मेरे मन आनंद मरने ते पाए। पूर्ण परमानंद
शस्त्रेण स्यो आत हिरण भीतर शस्त्रेण स्यो आत हिरण भीतर जूझे मराता साजपति हिरण भीतर
ਸੰਤ ਸਾਈ ਸਦਾ ਜਗਮਾਏ ਸਦਾ ਜਗਮਾਏ ਸੰਤ ਸਹਾਏ ਸਦਾ ਜਗ ਮਾਏ ਸਦਾ ਜਗ ਮਾਏ ਕਿਰਪਾ ਕਰ ਸ਼ਿਆਮੋ ਇਹ ਬਲ ਦੀਜੈ ਸੰਤ ਸਹਾਏ ਸਦਾ ਜਗ ਮਾਏ ਕਿਰਪਾ ਕਰ ਸ਼ਿਆਮ ਇਹ ਬਲ ਦੀਜੈ ਕਿਰਪਾ ਕਰ ਸ਼ਿਆਮ ਇਹ ਬਲ ਦੀਜੈ ਸਤਿ ਸਿਓ ਆਤ ਹੀਰਨ ਭੀਤਰ ਸਤਿ ਸਿਓ ਆਤ ਹੀਰਨ ਭੀਤਰ ਜੂਝ ਮਰਾਤਾ ਸਾਚ ਪਤੀਜੈ ਜੂਝ ਮਰਾਤਾ ਸਾਚ ਪਤੀਜੈ ਸਤਿ ਸਿਓ ਹੀਰਨ ਭੀਤਰ ਸ਼ਾਸਤ੍ਰੇਣ ਸਿਓ ਆਤ ਹੀਰਨ ਭੀਤਰ ਸ਼ਾਸਤ੍ਰੇਣ ਸਿਓ ਆਤ ਹੀਰਨ ਭੀਤਰ ਹੀਰਨ ਭੀਤਰ ਹੀਰਨ ਭੀਤਰ ਵਾਹਿਗੁਰੂ जो तो प्रेम खेलन का चाओ जो
ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਗਾਓ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਗਾਓ ਖੇਤ ਜਮਾਨਿਓ ਸੂਰਮਾ ਅਬ ਜੂਝਣ ਕੋ ਦਾਓ ਖੇਤ ਜਮਾਨਿਓ ਸੂਰਮਾ ਅਬ ਜੂਝਣ ਕੋ ਦਾਓ ਅਬ ਜੂਝਣ ਕੋ ਦਾਓ ਅਬ ਜੂਝਣ
मरकन जाने कोई ऐसी मरनी जो मरे बोर न मरना होए ऐसी मरनी जो मरे बोर न मरना होए बोरम काए आवेंगे आवण जाना हुकमत से का हुक्म भुज समावे जीवत मरो जीवत मरो मरो पुन जीवो पुनरप जन्म न होई पुनरप जन्म न होई पुनरप जन्म न होई ताऊ कबीर जो नाम समाने सोनरे आले वसोई सोनरे आले वसोई हर के सेवक जो हर पाए फिर के कथा निरारी रे आवे न जाए न कबू मरते पार ब्रह्म संगारी रे जिस मरने पे जाग डरे मेरे मन आनंद जिस मरने पे जाग डरे मेरे मन आनंद मरने ही ते पाए पूर्ण परमानंद पूर्ण परमानंद वाहिगुरु पूर्ण परमानंद पूर्ण परमानंद वाहिगुरु पूर्ण परमान जो तो प्रेम के लड़ने का जाओ जो तो प्रेम के लड़ने का जाओ सरदार भरी गली मेरी आओ सरदार भरी गली मेरी आओ जो तो प्रेम के लड़ने का जाओ जो तो प्रेम के लड़ने का जाओ जो तो प्रेम के लड़ने का वाहिगुरु जी का खालसा वाहिगुरु जी की फतेह बोले सो निहाल ਕੀਰਤਨ ਸਰਵਣ ਕਰਾ ਰਹੇ ਸਨ ਭਾਈ ਜੈਨ ਸਿੰਘ ਜੀ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਆਪਾਂ ਨੂੰ ਪਤਾ ਹੈ ਕਿ ਅੱਜ ਆਪਾਂ 40ਵੀਂ ਬਰੇ 40 ਸਾਲ ਹੋ ਗਏ ਨੇ ਸ੍ਰੀ ਦਰਬਾਰ ਸਾਹਿਬ ਦੇ ਟੈਰਕਾਂ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸਿੰਘਾਂ ਦਾ। ਸੋ ਮੈਂ ਹੁਣ ਬੇਨਤੀ ਕਰੂੰਗਾ ਭਾਈ ਸਾਡੇ ਹਿੰਮਤ ਸਿੰਘ ਜੀ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ ਕਿਉਂਕਿ ਬੁਲਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਉਹ ਜੰਗ ਦੇ ਮੈਦਾਨ ਦੇ ਵਿੱਚ ਜਿਨ੍ਹਾਂ ਘਟਨਾ ਘਟਾਈਆਂ ਗੁਰੂ ਸਾਹਿਬ ਨੇ ਕਿੱਦਾਂ ਕਿਰਪਾ ਕੀਤੀ ਉਹਨਾਂ ਸਿੰਘਾਂ ਸਿੰਘਣੀਆਂ ਬਾਰੇ ਆਪਾਂ ਸੰਗਤਾਂ ਨੂੰ ਸਚੇਤ ਕਰਨਾ। ਆਓ ਭਾਈ ਹਿੰਮਤ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਸਾਧ ਸੰਗਤ ਜੀਓ, ਆਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਬੁਲਾਓ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सूरा सो पहचानी है जो लड़े दीन के हेत पुरजा पुरजा कटम रह कबहू ना छाड़े खेत। सो अज आप जी जिवें जानते हो जून 1984 जो भारती हुकूमत ने अकाल तख्त साहब से दरबार साहब से 33 तो वध गुरधाम जो भारत दीआं दूजियां स्टेटां विच स्थित हन इतिहासक गुरुद्वारे साहिबानां ते अटैक किया। संत ज्ञानी जरनैल सिंह खालसा पिंडरां वाले उन्हां दी अगवाई दे विच लड़िया गया यह युद्ध संघर्ष भारती हुकूमत के खिलाफ। आप जी नूं पता आ ये जो वरा आ 40 वरे हो गए हैं
ਜੂਨ 1984 ਦਾ ਜੋ ਘੱਲੂਘਾਰਾ ਅਸੀਂ ਮਨਾਉਂਦੇ ਆ ਰਹੇ ਹਾਂ। ਸੋ ਸਾਧ ਸੰਗਤ ਜੀ, ਇਹ 40 ਵਰਿਆਂ ਦੇ ਵਿੱਚ ਮੰਥਨ ਕਰਨਾ ਆ ਕਿ ਅਸੀਂ ਕੀ ਖੱਟਿਆ ਤੇ ਕੀ ਕਮਾਇਆ। ਉਹਨਾਂ ਯੋਧਿਆਂ ਨੇ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਵਚਨ ਕਹੇ ਸੀ ਕਿ ਜਿਸ ਦਿਨ ਭਾਰਤੀ ਹਕੂਮਤ ਦੇ ਨਾਪਾਕ ਕਦਮ ਜਿਹੜੇ ਆ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਪਏ, ਉਸੇ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਣੀ ਆ। ਖਾਲਿਸਤਾਨ ਦੀ ਨੀਂਹ ਰੱਖੀ ਗਈ ਆ। ਸੋ ਦੇਸ਼ ਵਿਦੇਸ਼ ਡਾਇਸਪੋਰਾ ਦੇ ਵਿੱਚ ਸਿੱਖ ਨੌਜਵਾਨ ਸੰਘਰਸ਼ ਚਲਾ ਰਹੇ ਆ, ਮੁਹਿੰਮ ਚਲਾ ਰਹੇ ਆ ਖਾਲਿਸਤਾਨ ਦੀ। ਸੋ ਸਾਧ ਸੰਗਤ ਜੀ, ਆਪਣਾ ਬਣਦਾ ਯੋਗਦਾਨ ਅਸੀਂ ਕਿਵੇਂ ਪਾਉਣਾ ਆ? ਇੱਕ ਤਾਂ ਮੈਂ ਬੇਨਤੀ ਕਰਾਂਗਾ, ਥੱਲੇ ਲੰਗਰ ਹਾਲ ਦੇ ਨਾਲ ਦੇ ਵੱਡੇ ਕਮਰੇ ਦੇ ਵਿੱਚ ਐਗਜੀਬਿਸ਼ਨ ਜਿਹੜੀ ਪ੍ਰਦਰਸ਼ਨੀ, ਉਹਨਾਂ ਮਰਜੀਵੜਿਆਂ ਦੇ ਦਰਸ਼ਨ ਜ਼ਰੂਰ ਕਰੋ। ਉਹ ਰੱਬੀ ਰੂਹਾਂ ਜਿਨ੍ਹਾਂ ਨੇ ਹਥਿਆਰਾਂ ਦੇ ਨਾਲ ਨਹੀਂ, ਉਹਨਾਂ ਦੇ ਹੌਸਲੇ ਬੜੇ ਬੁਲੰਦ ਸੀ। ਉਹਨਾਂ ਨੇ ਗੁਰੂ ਦੇ ਥਾਪੜੇ ਲੈ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ ਅਗਵਾਈ ਦੇ ਵਿੱਚ ਸੰਘਰਸ਼ ਲੜਿਆ। ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਦੇ ਨਾਮ ਪੜ੍ਹੋ। ਤੇ ਬਾਹਰ ਲੌਬੀ ਦੇ ਵਿੱਚ ਵੀ ਪ੍ਰਦਰਸ਼ਨੀ ਲੱਗੀ ਹੋਈ ਆ। ਡਾਇਸਪੋਰਾ ਦੇ ਵਿੱਚ ਹਰ ਇੱਕ ਗੁਰਦੁਆਰੇ ਸਾਹਿਬਾਨ ਪ੍ਰਬੰਧ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਅਸੀਂ ਵੀ ਟਾਈਮ ਸਕੁਏਅਰ ਦੇ ਉੱਤੇ ਅਮਰੀਕਨ ਨੂੰ ਦੱਸਿਆ, ਪੈਂਪਲੇਟ ਵੰਡੇ ਗਏ ਤੇ ਉੱਥੇ ਪ੍ਰਦਰਸ਼ਨੀ ਲਾਈ ਗਈ। ਮੇਰੀ ਬੇਨਤੀ ਆ, ਜਿਵੇਂ ਕਿ ਆਪ ਜੀ ਨੂੰ ਪਤਾ ਆ, ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਇਤਿਹਾਸ ਪੜ੍ਹ ਲਓ। 14 ਜੰਗਾਂ ਜਿਹੜੀਆਂ ਹਿੰਦੂ 22 ਧਾਰ ਦੇ ਹਿੰਦੂ ਰਾਜੇ ਪਹਾੜੀ ਰਾਜਿਆਂ ਦੇ ਖਿਲਾਫ, ਮੁਗਲੀਆ ਸਲਤਨਤ ਦੇ ਖਿਲਾਫ ਗੁਰੂ ਸਾਹਿਬ ਨੇ ਲੜੀਆਂ। ਤੇ ਜਿਹੜੇ ਪੰਜਾਬ ਨਿਵਾਸੀ ਜਾਂ ਸਿੱਖ ਜਗਤ ਸਾਡਾ ਨੇ ਜਿਹੜਾ ਹੋਮਲੈਂਡ ਪੰਜਾਬ, ਸਾਨੂੰ ਇਸ ਗੱਲ ਦਾ ਜ਼ਰੂਰ ਮੰਥਨ ਕਰਨਾ ਚਾਹੀਦਾ ਆ ਕਿ ਜੋ ਪੰਜਾਬ ਆ, ਸਾਡੇ ਗੁਰੂਆਂ ਤੋਂ ਲੈ ਕੇ ਜਿੱਥੇ ਮੁਗਲੀਆ ਸਲਤਨਤ ਦੀ ਜੜ ਪੱਟੀ ਆ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਤੇ ਮੁਕਤਸਰ ਦੀ ਜੰਗ ਦੇਖ ਲਓ, ਜਾਂ ਜਿੰਨੀਆਂ ਵੀ ਜੰਗਾਂ, ਚਮਕੌਰ ਸਾਹਿਬ ਦੀ ਜੰਗ, ਫਤਿਹਗੜ੍ਹ ਸਾਹਿਬ ਦਾ ਜਿਹੜਾ ਆ, ਉਹ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਕਾ ਦਿੱਤੀ। ਉਸ ਤੋਂ ਬਾਅਦ ਸਿਕੰਦਰ ਦੀ ਗੱਲ ਚੱਲਦੀ ਆ। ਸਿਕੰਦਰ ਕਹਿੰਦਾ ਸੀ ਮੈਂ ਹਿੰਦੁਸਤਾਨ ਸਾਰਾ ਜਿੱਤ ਲਿਆ। ਪੰਜਾਬ ਦੇ ਵਿੱਚ ਉਹਨੂੰ ਚੈਲੰਜ ਕੀਤਾ ਗਿਆ, ਪੰਜਾਬੀਆਂ ਨੇ ਚੈਲੰਜ ਕੀਤਾ। ਉਸ ਤੋਂ ਬਾਅਦ ਸਾਧ ਸੰਗਤ ਜੀ, ਅੰਗਰੇਜ਼ ਰਾਜ ਆਇਆ। ਅੰਗਰੇਜ਼ ਰਾਜ ਦੇ ਵਿੱਚ ਵੀ ਬਹੁਤ ਘੱਟ ਗੁਲਾਮੀ ਜਿਹੜੀ ਆ ਉਹ ਪੰਜਾਬ ਨੇ ਸਹੀ, ਤੇ ਅੰਗਰੇਜ਼ ਰਾਜ ਦੀ ਜੜ ਵੀ ਜੇ ਪੱਟੀ ਆ ਉਹ ਪੰਜਾਬੀਆਂ ਨੇ ਪੱਟੀ ਆ। ਕਿਉਂਕਿ ਸਾਡਾ ਜਿਹੜਾ ਸਿੱਖ ਇਤਿਹਾਸ, ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ, ਉਸ ਇਤਿਹਾਸ ਤੋਂ ਸੇਧ ਲੈਂਦਾ ਹੋਇਆ ਜਿਹੜੇ ਪੰਜਾਬ ਨਿਵਾਸੀ ਆ, ਅਸੀਂ ਕਦੇ ਗੁਲਾਮੀ ਕਬੂਲਿਓ ਨਹੀਂ ਆ। ਤੇ ਜਦੋਂ ਅੰਗਰੇਜ਼ ਰਾਜ ਤੋਂ ਬਾਅਦ ਇਹ ਕਹਿੰਦੇ ਕਿ ਭਾਰਤ ਆਜ਼ਾਦ ਹੋ ਗਿਆ, ਭਾਰਤ, ਅਸੀਂ ਸਿੱਖ ਗੁਲਾਮ ਹੋ ਗਏ, ਸਾਡੇ ਪੰਜਾਬ ਦੇ ਦੋ ਟੋਟਿਆਂ ਦੇ ਵਿੱਚ ਵੰਡ ਦਿੱਤਾ ਗਿਆ। ਪਰ ਉਸ ਤੋਂ ਬਾਅਦ ਜਦੋਂ ਹਿੰਦੂ ਰਾਜ ਆਇਆ ਜਿਹੜਾ ਅੱਜ, ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਉਹਨੇ 18 ਸਟੇਟਾਂ ਦੇ ਰਾਜ ਕੀਤਾ ਭਾਰਤ ਦੀਆਂ ਤੇ। ਪਰ ਕਦੇ ਵੀ ਜਿਹੜਾ ਪੰਜਾਬ ਆ, ਪੰਜਾਬ ਦੇ ਵਿੱਚ ਪੰਜਾਬੀਆਂ ਨੇ ਕਦੇ ਗੁਲਾਮੀ ਨਹੀਂ ਕਬੂਲੀ। ਉਸੇ ਰਾਜ ਦੇ ਵਿੱਚ ਜਿਹੜਾ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ, ਸਾਡੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਪਰ ਪੰਜਾਬੀਆਂ ਨੇ ਉਸ ਜਿਹੜੀ ਡੈਣ ਸੀ ਪਾਪਣ, ਜਿਹਨੇ ਅਟੈਕ ਕਰਵਾਇਆ, ਉਸ ਨੂੰ ਵੀ ਜਵਾਬ ਦਿੱਤਾ ਗਿਆ। ਸ਼ਹੀਦ ਬੈਰਕ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਜੀ ਉਹਨਾਂ ਨੇ। ਤੇ ਉਸ ਤੋਂ ਬਾਅਦ ਹੁਣ ਮੋਦੀ ਦੀ ਸਰਕਾਰ ਚੱਲ ਰਹੀ ਆ। ਮੋਦੀ ਨੇ ਵੀ 18-19 ਸਟੇਟਾਂ ਦੇ ਵਿੱਚ ਰਾਜ ਕੀਤਾ। ਪਰ ਮੋਦੀ ਜਿਹੜੀ ਬੀਜੇਪੀ ਦੀ ਗਵਰਨਮੈਂਟ ਆ, ਪੰਜਾਬ ਨਿਵਾਸੀਆਂ ਨੇ, ਪੰਜਾਬੀਆਂ ਨੇ ਉਹਨੂੰ ਵੀ ਜਵਾਬ ਦਿੱਤਾ। ਉਸ ਹੁਣ ਦੀ ਇਲੈਕਸ਼ਨ ਦੇ ਵਿੱਚ ਵੀ ਪੰਜਾਬੀਆਂ ਨੇ ਬੀਜੇਪੀ ਨੂੰ ਜਿਹੜਾ ਜਵਾਬ ਦਿੱਤਾ ਆ। ਪਰ ਉਸ ਦੇ ਵਿੱਚ ਸਾਧ ਸੰਗਤ ਜੀ, ਜਦੋਂ ਪਿਛਲੀ ਟਰਮ ਦੇ ਵਿੱਚ ਕਿਸਾਨੀ ਸੰਘਰਸ਼ ਚੱਲਿਆ, ਉਸ ਸੰਘਰਸ਼ ਦੇ ਵਿੱਚ ਵੀ ਕਿੰਨੇ ਹੀ ਉਹਨੇ ਜਿਹੜੇ ਆ ਭਾਰਤ ਦੇ ਵਿੱਚ, ਜਦੋਂ ਦਾ ਮੋਦੀ ਦਾ ਰਾਜ ਆਇਆ, ਅਲੱਗ-ਅਲੱਗ ਬਿੱਲ, ਚਾਹੇ ਉਹ 370 ਦੀ ਗੱਲ ਕਰ ਲਓ, ਸਿਟੀਜ਼ਨ ਅਮੈਂਡਮੈਂਟ ਬਿੱਲ ਦੀ ਗੱਲ ਕਰ ਲਓ। ਪਰ ਜਦੋਂ ਕਿਸਾਨੀ ਸੰਘਰਸ਼ ਚੱਲਿਆ ਤਾਂ ਉਸ ਦਾ ਰੱਥ ਵੀ
ਪੰਜਾਬੀਆਂ ਨੇ ਰੋਕਿਆ, ਉਹਨੂੰ ਚੈਲੰਜ ਕੀਤਾ ਵੀ ਪੰਜਾਬ ਤੁਹਾਡੇ ਹਿੰਦੂ ਰਾਸ਼ਟਰ ਦੀ ਦਿੱਲੀ ਹਕੂਮਤ ਦੀ ਕਦੇ ਵੀ ਗੁਲਾਮੀ ਨਹੀਂ ਕਬੂਲੇਗਾ, ਤੇ ਉਸ ਨੂੰ ਵੀ ਰੋਕਿਆ ਗਿਆ। ਤਾਂ ਫਿਰ ਸਾਧ ਸੰਗਤ ਜੀ ਜਦੋਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਉਹਨੂੰ ਭਜਾਇਆ, ਤੇ ਅੱਜ ਅਸੀਂ ਗੱਲ ਕਰਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜੋ ਜੂਨ 1984 ਦਾ ਘੱਲੂਘਾਰਾ ਦਿਹਾੜਾ ਅਸੀਂ ਸਿੱਖ ਕਲਚ ਸੋਸਾਇਟੀ ਗੁਰਦੁਆਰਾ ਸਾਹਿਬ ਵਿੱਚ ਮਨਾ ਰਹੇ ਹਾਂ। ਸਾਡਾ ਕੀ ਫਰਜ਼ ਬਣਦਾ? ਦੇਸ਼ ਵਿਦੇਸ਼ ਦੇ ਵਿੱਚ ਕੰਪੇਨ ਚੱਲਦੀ ਪਈ ਆ, ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨ ਜੋ ਪੰਜਾਬ ਖਾਲਿਸਤਾਨ ਦੀ ਗੱਲ ਮੁਹਿੰਮ ਚਲਾ ਰਹੇ ਆ, ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ। ਉਹਨਾਂ ਨੂੰ ਸਲੂਟ ਆ ਕਿ ਪੰਜਾਬ ਦੀ ਧਰਤੀ ਤੇ ਉਹ ਮੁਹਿੰਮ ਚਲਾ ਰਹੇ, ਪਰ ਵਿਦੇਸ਼ਾਂ ਦੇ ਵਿੱਚ ਵੀ ਬਰਾਬਰ ਇਹ ਸੰਘਰਸ਼ ਚਲਾਇਆ ਜਾ ਰਿਹਾ ਆ। ਪਰ ਭਾਰਤੀ ਹਕੂਮਤ ਨੇ ਕੀਤਾ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਸੈਂਟਰ ਤੋਂ ਸਾਜ਼ਿਸ਼ਾਂ ਰਚੀਆਂ ਗਈਆਂ, ਵਿਦੇਸ਼ਾਂ ਦੇ ਵਿੱਚ ਸਿੱਖ ਨੌਜਵਾਨਾਂ ਦੀਆਂ ਜਿਹੜੀਆਂ ਪਲੈਨਿੰਗਾਂ, ਉਹਨਾਂ ਦੀਆਂ ਕਿਲਕ ਦੀਆਂ ਐਕਟੀਵਿਸਟੀਆਂ ਰੱਖੀਆਂ ਗਈਆਂ। ਤਾਂ ਇਸ ਕੰਟਰੀ ਦੇ ਵਿੱਚ ਵੀ ਤਰਨਜੀਤ ਸੰਧੂ ਸੀ, ਉਹ ਹੁਣ ਇਲੈਕਸ਼ਨ ਵੀ ਲੜਿਆ, ਉਹਨੂੰ ਮੂੰਹ ਦੀ ਖਾਣੀ ਪਈ, ਪੰਜਾਬ ਨਿਵਾਸੀਆਂ ਨੇ ਉਹਨੂੰ ਹਰਾਇਆ। ਪਰ ਉਹਦੇ ਕਾਰਜਕਾਲ ਦੇ ਵੇਲੇ ਇੱਥੇ ਅਮਰੀਕਾ ਦੇ ਵਿੱਚ ਪਲਾਟ ਰਚੇ ਗਏ। ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਉਹ ਨੰਗਾ ਹੋਇਆ FBI ਦਾ ਬੰਦਾ ਉਹਨਾਂ ਦੇ ਨਿਖਲ ਗੁਪਤਾ ਨੇ ਹਾਇਰ ਕੀਤਾ, ਔਰ ਕੋਰਟ ਦੇ ਵਿੱਚ ਦਰਜ ਆ। ਉਹਨਾਂ ਨੇ ਇਹ ਵੀ ਗੱਲ ਕਹੀ ਕਿ CC1 ਬੰਦਾ ਜਿਹੜਾ ਭਾਰਤੀ ਡਿਪਲੋਮੈਟ ਏਜੰਸੀਆਂ ਦਾ ਉਹਦੀ ਗਾਈਡੈਂਸ ਦੇ ਨਾਲ ਇਹ ਸਾਰਾ ਜਿਹੜਾ ਪਲਾਟ ਰਚਣ ਦੀਆਂ ਪਲੈਨਿੰਗਾਂ ਹੋ ਰਹੀਆਂ ਸਨ। ਸਿੱਖ ਐਕਟੀਵਿਸਟ ਜਿਹੜੇ ਵਿਦੇਸ਼ਾਂ 'ਚ ਖਾਲਿਸਤਾਨ ਦੀ ਗੱਲ ਕਰਦੇ ਆ, ਤਾਂ ਹੁਣ ਉਹ CC1 ਜਿਹੜਾ ਕਿ ਕੋਰਟ ਦਿੱਤਾ ਗਿਆ ਸੀ ਇੱਥੇ ਜਦੋਂ ਕੇਸ ਸਬਮਿਟ ਹੋਇਆ ਨਿਊਯਾਰਕ ਦੀ ਕੋਰਟ ਦੇ ਵਿੱਚ, ਅੱਜ ਉਹ ਵੀ ਬੰਦਾ ਨੰਗਾ ਹੋ ਗਿਆ। ਉਸ ਬੰਦੇ ਦਾ ਨਾਮ ਆ ਵਿਕਰਮ ਯਾਦਵ, ਜਿਹੜਾ ਕਿ ਭਾਰਤੀ ਡਿਪਲੋਮੈਟ ਸਮੰਤ ਗੋਇਲ ਦਾ ਨਾਮ ਆਉਂਦਾ ਆ, ਜਿਨ੍ਹਾਂ UK ਦੇ ਵਿੱਚ ਸਿੱਖ ਐਕਟੀਵਿਸਟ ਨੂੰ ਜਿਹੜਾ ਕੁਝ ਪਨਾਹੀ ਕੀਤੀ, ਕਿਵੇਂ ਉਹਨਾਂ ਨੂੰ ਚੁੱਕ ਕੇ ਲਿਜਾ ਕੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਡੱਕ ਕੇ ਤਸ਼ੱਦਦ ਢਾਉਣਾ ਆ। ਪਰ ਉਸਦੇ ਨਾਲ ਜਿਹੜਾ ਅਜੀਤ ਡੋਵਾਲ ਉਹਦਾ ਵੀ ਨਾਮ ਨਸ਼ਰ ਹੋਇਆ ਆ। ਪਰ ਅੱਜ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਕੋਈ ਵਿਦੇਸ਼ਾਂ ਵਿੱਚ ਕਿਸੇ ਨੇ ਹਥਿਆਰ ਚੱਕਣ ਦੀ ਲੋੜ ਨਹੀਂ। ਸਾਡੇ ਨੌਜਵਾਨ, ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਐਕਟੀਵਿਸਟ ਆ, ਕਿਸੇ ਵੀ ਬ੍ਰਾਹਮਣਵਾਦੀ ਹਕੂਮਤ ਦੇ ਨੁਮਾਇੰਦੇ ਨੂੰ ਟੇਬਲ ਟਾਕ ਤੇ ਵੀ ਹਰਾ ਸਕਦੇ ਆ। ਪਰ ਉਹਨਾਂ ਦੀਆਂ ਜਿਹੜੀਆਂ ਝੂਠੀਆਂ ਮਖੌਟਾਂ ਆ, ਝੂਠੀਆਂ ਪਾਲਿਸੀਆਂ ਆ, ਉਹਨਾਂ ਨੂੰ ਨੰਗਾ ਕਰਨ ਵਾਸਤੇ ਉਹ ਦੇਸ਼ ਵਿਦੇਸ਼ ਦੇ ਵਿੱਚ ਸੰਘਰਸ਼ ਚੱਲਦਾ। ਤੁਸੀਂ ਉਹਦੇ ਵਿੱਚ ਜ਼ਰੂਰ ਸਾਡੀ ਨੌਜਵਾਨੀ ਨੂੰ, ਸਾਡੇ ਸਿੱਖ ਬੱਚਿਆਂ ਨੂੰ ਜਿਨ੍ਹਾਂ ਦੇ ਕੋਲ ਇਸ ਕੰਟਰੀ ਦੀ ਐਜੂਕੇਸ਼ਨ ਆ, ਇਤਿਹਾਸ ਪੜ੍ਹੋ, ਐਗਜੀਬਿਸ਼ਨ ਲੱਗੀਆਂ ਪੜ੍ਹੋ, ਸਾਡੇ ਨਾਲ ਕੀ ਵਾਪਰਿਆ, ਕਿਹਨਾਂ ਦੀਆਂ ਸਾਜ਼ਿਸ਼ਾਂ ਸੀਗੀਆਂ। ਅਸੀਂ ਜਿਹੜਾ ਪੰਜਾਬ ਆ, ਪੰਜਾਬ ਨੇ ਕਦੇ ਗੁਲਾਮੀ ਕਬੂਲੀ ਹੀ ਨਹੀਂ ਆ। ਪੰਜਾਬ ਨਿਵਾਸੀਆਂ ਨੇ ਸਮੇਂ ਦੇ ਉੱਤੇ ਦੱਸਿਆ ਕਿ ਅਸੀਂ ਭਾਰਤੀ ਹਕੂਮਤ ਦੇ ਕਦੇ ਗੁਲਾਮ ਨਹੀਂ ਹੋ ਰਹਿਣਾ। ਉਸ ਪੰਜਾਬ ਨੇ ਆਜ਼ਾਦ ਹੋ ਕੇ ਰਹਿਣਾ ਆ। ਪੰਜਾਬ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ ਹੋਣਾ ਚਾਹੀਦਾ, ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਉਹਨਾਂ ਨੇ ਗੱਲ ਕਹੀ ਸੀ, ਸੰਘਰਸ਼ ਜਿਹੜਾ ਆ ਖਾਲਿਸਤਾਨ ਦੀ ਨੀਂਹ ਰੱਖੀ ਗਈ ਆ, ਉਸ ਨੀਂਹ ਦੇ ਉੱਤੇ ਆਪਾਂ ਨੇ ਉਹਨੂੰ ਬਿਲਡ ਕਰਨਾ ਆ, ਉਹਦੇ ਉੱਤੇ ਕੰਮ ਕਰਨਾ। ਕਿਉਂਕਿ 29 ਅਪ੍ਰੈਲ 1986 ਖਾਲਿਸਤਾਨ ਐਲਾਨਨਾਮਾ ਜਿਹੜਾ ਸੀ, ਉਹਦੇ ਵਿੱਚ ਵੀ ਇਹ ਪ੍ਰਣ ਕੀਤੇ ਗਏ, ਉੱਥੋਂ ਵੀ ਐਲਾਨ ਹੋ ਚੁੱਕਿਆ ਆ। ਜੇ ਅਮਰੀਕਾ ਦਾ ਵੀ ਅਸੀਂ ਪੜ੍ਹਦੇ ਆ, ਅਸੀਂ 4 ਜੁਲਾਈ ਇੰਡੀਪੈਂਡੈਂਸ ਡੇ ਮਨਾਉਂਦੇ ਆ, ਸੋ ਆਜ਼ਾਦ ਬਾਅਦ ਵਿੱਚ ਹੋਇਆ। ਪਰ ਇਸ ਗੱਲ ਦਾ ਐਲਾਨ ਫਿਲਾਡੈਲਫੀਆ ਕਿਸੇ ਵੇਲੇ ਅਮਰੀਕਾ ਦੀ ਰਾਜਧਾਨੀ ਹੁੰਦਾ ਸੀ, ਉਸ ਜਗ੍ਹਾ ਦੇ ਉੱਤੋਂ ਤਾਂ ਇਹ ਐਲਾਨ ਹੋ ਚੁੱਕਿਆ ਸੀ ਕਿ ਅਸੀਂ ਹੁਣ ਜਿਹੜਾ ਆ ਉਹ ਬ੍ਰਿਟਿਸ਼ ਦੇ ਗੁਲਾਮ ਨਹੀਂ ਰਹਿਣਾ। ਆਜ਼ਾਦੀ ਬਾਅਦ ਵਿੱਚ ਮਿਲੀ ਆ, ਪਰ ਉਹ ਦਿਨ ਪੱਕਾ ਹੋ ਗਿਆ। ਐਲਾਨ 29 ਅਪ੍ਰੈਲ 1986 ਖਾਲਿਸਤਾਨ ਐਲਾਨਨਾਮਾ ਹੋ ਚੁੱਕਿਆ ਆ। ਪਰ ਉਹਦੇ ਉੱਤੇ ਕੌਮ ਨੂੰ ਇਕਜੁੱਟਤਾ ਦੇ ਨਾਲ ਸਾਨੂੰ ਪਹਿਰਾ ਦੇਣ ਦੀ ਲੋੜ ਆ। ਇਹ ਮੇਰੀਆਂ ਬੇਨਤੀਆਂ ਆ, ਇਹਦੇ ਉੱਤੇ ਆਪਾਂ ਕੰਮ ਕਰੀਏ। ਤਾਂ ਪਿਛਲੇ ਜੋ ਜਿੰਨੇ ਵੀ ਇਹ ਪਲਾਟ ਰਚੇ ਜਾ ਰਹੇ ਹਨ, ਸਾਡੇ ਗੁਰਦੁਆਰਿਆਂ ਦੇ ਵਿੱਚ ਹੋ ਕੀ ਰਿਹਾ ਆ, ਅੱਜ ਉਹਨਾਂ ਨੇ ਪਤਾ ਨਹੀਂ ਕਿੰਨੇ ਏਜੰਟ ਜਿਹੜੇ ਆ ਉਹ ਭੇਜ ਦਿੱਤੇ ਆ, ਸੈਟਲ ਕਰ ਦਿੱਤੇ ਆ, ਤੁਹਾਡੇ ਵਿੱਚ ਬੈਠ ਕੇ ਤੁਹਾਡੀ ਰੈਕੀ ਕਰਦੇ ਆ, ਪੁਸ਼ਤਨਾਈ ਕਰਦੇ ਆ। ਤੇ ਹੁਣ FBI ਨੇ ਅਮਰੀਕਾ ਦੀ ਨੇ ਕਿਹਾ ਆ, ਉਹਨਾਂ ਨੇ ਕਿਹਾ ਕਿ ਭਾਈ ਜੇ ਤੁਹਾਡੀ ਕੋਈ ਤੁਹਾਨੂੰ ਵਾਚ ਕਰਦਾ, ਤੁਹਾਡੀ ਰੈਕੀ ਕਰਦਾ ਜਾਂ ਤੁਹਾਨੂੰ ਡਰਾਉਂਦਾ, ਤੁਹਾਡੀਆਂ ਜ਼ਮੀਨਾਂ ਦੀ ਜਿਹੜੀ ਆ ਉਹ ਪਿੱਛੇ ਜ਼ਬਤ ਕਰਨ ਦੀ ਗੱਲ ਕਰਦਾ,
ਤਾਂ ਉਹ ਤੁਸੀਂ ਜ਼ਰੂਰ ਦੱਸੋ। ਉਹਨਾਂ ਦੀਆਂ ਵੈਬਸਾਈਟਾਂ ਤੋਂ ਉਹਨਾਂ ਦੇ ਜਿਹੜੇ FBI ਦੇ ਨੁਮਾਇੰਦੇ ਆ ਉਹਨਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ, ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ। ਪਰ ਗੁਰਦੁਆਰਿਆਂ ਦੇ ਵਿੱਚ ਮੈਂ ਇੱਕ ਮੈਂਸ਼ਨ ਜ਼ਰੂਰ ਕਰੂੰਗਾ। ਕਈ ਵਾਰੀ ਦੇਖੋ ਸਾਰੀਆਂ ਸੰਗਤਾਂ ਨੂੰ, ਭੈਣ ਭਰਾਵਾਂ ਨੂੰ ਗੁਰਦੁਆਰੇ ਬਾਬੇ ਨਾਨਕ ਦਾ ਦਰ ਚਾਰੇ ਵਰਨਾਂ ਨੂੰ ਉਪਦੇਸ਼ ਸਾਂਝਾ ਜਿਵੇਂ ਆਪਾਂ ਪੜ੍ਹਦੇ ਸੁਣਦੇ ਹਾਂ, ਦਰਬਾਰ ਸਾਹਿਬ ਦੇ 4 ਮੁੱਖ ਦੁਆਰ ਹਨ। ਪਰ ਕਈ ਵਾਰੀ ਸਾਜ਼ਿਸ਼ਾਂ ਜਿਹੜੀਆਂ ਹੁੰਦੀਆਂ ਕਿ ਤੁਹਾਨੂੰ ਗੁਰਦੁਆਰੇ ਦੇ ਵਿੱਚ ਕਈ ਬੰਦੇ ਇੱਦਾਂ ਦੇ ਆ ਜਾਂਦੇ ਆ, ਅਸੀਂ ਪਿਛਲੇ ਦਿਨਾਂ ਦੇ ਵਿੱਚ ਨੋਟ ਕੀਤਾ ਕਿ ਲੰਗਰਾਂ ਦੇ ਵਿੱਚ ਵੜ ਕੇ ਸੇਵਾ ਕਰਨ ਲੱਗ ਜਾਂਦੇ ਆ। ਤੁਹਾਡਾ ਮਨ ਕਿਵੇਂ ਜਿੱਤਣਾ? ਤੇ ਜੇ ਕੋਈ ਸਾਡਾ ਭੈਣ ਭਰਾ ਕਹਿ ਵੀ ਦਿੰਦਾ ਵੀ ਭਾਈ ਇਹ ਬੰਦੇ ਨੂੰ ਥੋੜਾ ਬਾਤ ਕਰੋ, ਕੌਣ ਆ, ਕਿੱਥੋਂ ਆਇਆ, ਤੇ ਫਿਰ ਸੰਗਤਾਂ ਦੇ ਵਿੱਚੋਂ ਹੀ ਸਾਡੇ ਭਰਾ ਕਈ ਵਾਰੀ ਨਾਰਾਜ਼ ਹੋ ਜਾਂਦੇ ਵੀ ਨਹੀਂ ਇਹ ਤਾਂ ਸੇਵਾ ਹੀ ਬਹੁਤ ਕਰਦਾ ਭਾਈ, ਤਾਂ ਤੁਸੀਂ ਇਹਨੂੰ ਕਿਉਂ ਰੋਕਦੇ ਟੋਕਦੇ ਹੋ? ਸੇਵਾ ਦੇ ਰੋਕਣ ਟੋਕਣ ਦੀ ਕੋਈ ਗੱਲ ਨਹੀਂ ਹੈ। ਪਰ ਜਦੋਂ ਖਾਲਿਸਤਾਨੀ ਐਕਟੀਵਿਸਟ ਨੂੰ ਵਾਚ ਕਰਦਾ ਆ, ਉਹਨਾਂ ਦੀ ਪੁਸ਼ਤ ਬਣਾਈ ਕਰਦਾ ਆ, ਉਹਨਾਂ ਦੇ ਉੱਤੇ ਅੱਖ ਰੱਖਦਾ ਆ, ਤੇ ਫਿਰ ਪ੍ਰਬੰਧਕਾਂ ਦਾ, ਸੰਗਤਾਂ ਦਾ, ਸਾਰਿਆਂ ਦਾ ਬਰਾਬਰ ਫਰਜ਼ ਬਣਦਾ ਕਿ ਕੌਣ ਆ, ਕਿੱਥੋਂ ਨਵਾਂ ਇੱਕਦਮ ਆ ਕੇ ਤੁਹਾਡੀ ਰੈਕੀ ਕਰਦਾ ਜਾਂ ਸੰਗਤਾਂ ਦੇ ਵਿੱਚ ਤਫਾੜ ਪੈਦਾ ਕਰਦਾ। ਇਹਨਾਂ ਗੱਲਾਂ ਦੇ ਉੱਤੇ ਵੀ ਸਾਨੂੰ ਸਾਰਿਆਂ ਨੂੰ ਤਵੱਜੋ ਦੇਣ ਦੀ ਲੋੜ ਆ। ਇਹ ਬਹੁਤ ਗੁਰਦੁਆਰਿਆਂ ਦੇ ਪਿਛਲੇ ਕੁਝ ਸਮਿਆਂ ਤੋਂ ਬਾਅਦ, ਜਿਵੇਂ ਹੁਣ ਕੈਨੇਡਾ ਦੇ ਵਿੱਚ ਜਿਹੜੇ ਫੜੇ ਗਏ ਆ ਬੰਦੇ, ਉਹ ਤੁਹਾਡੀਆਂ ਸੰਗਤਾਂ ਦੇ ਵਿੱਚ ਵਿਚਰ ਕੇ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਜਿਹੜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਇਸੇ ਤਰ੍ਹਾਂ ਉਹਨਾਂ ਨੇ ਰੈਕੀ ਕੀਤੀ। ਕਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ, ਉਹ ਪਾਰਕਿੰਗ ਲਾਈਨ ਹਦੂਦ ਦੇ ਵਿੱਚ ਹੀ ਗੋਲੀਆਂ ਮਾਰ ਕੇ ਭਾਈ ਸਾਹਿਬ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਚੀਜ਼ ਦੇ ਉੱਤੇ ਤੁਸੀਂ ਜ਼ਰੂਰ ਸੰਗਤਾਂ ਦੇ ਵਿੱਚ ਵਿਚਰਦਿਆਂ ਹੋਇਆਂ, ਤੁਸੀਂ ਲੰਗਰਾਂ ਦੇ ਵਿੱਚ ਸੇਵਾ ਕਰਦੇ ਹੋ, ਸੰਗਤਾਂ ਦੇ ਵਿੱਚ ਵਿਚਰਦੇ ਹੋ, ਕੋਈ ਨਵਾਂ ਬੰਦਾ ਉਹਦਾ ਕੀ ਸੁਭਾਅ ਕਿੱਥੋਂ ਆਇਆ, ਇਹਦੇ ਉੱਤੇ ਤੁਸੀਂ ਆਪਸ ਵਿੱਚ ਜ਼ਰੂਰ ਤਾਲਮੇਲ ਸਾਨੂੰ ਸੰਗਤ ਨੂੰ ਰੱਖਣ ਦੀ ਲੋੜ ਆ। ਜਿਹੜੇ 3 ਫੜੇ ਗਏ ਆ ਕੈਨੇਡਾ ਦੇ ਵਿੱਚ, ਇੱਕ ਹੁਣ ਬਾਅਦ ਚ 4ਥਾ ਨੰਬਰ ਵੀ ਆ ਗਿਆ, ਉਹ 3 ਬੰਦਿਆਂ ਦੀ ਜਦੋਂ ਪਿਛਲੀ ਸਾਰਾ ਬਾਇਓਡੇਟਾ ਨਿਕਲਿਆ, ਅਖਬਾਰਾਂ ਦੇ ਵਿੱਚ ਨਸ਼ਰ ਹੋਇਆ, ਤਾਂ ਪੰਜਾਬ ਦੇ 3 ਖਿੱਤੇ ਆ। 3 ਖਿੱਤਿਆਂ ਦੇ ਵਿੱਚੋਂ ਇੱਕ ਮਾਝਾ, ਮਾਲਵਾ, ਦੁਆਬਾ, ਉਹ ਤਿੰਨੇ ਖਿੱਤਿਆਂ ਦੇ ਵਿੱਚੋਂ ਜਿਹੜੇ 3 ਬੰਦੇ ਪਹਿਲਾਂ ਫੜੇ ਗਏ ਆ, ਉਹਨਾਂ ਦਾ ਇੱਕ ਬੰਦਾ ਤਿੰਨੇ ਖਿੱਤਿਆਂ ਦੇ ਵਿੱਚੋਂ ਚੁਣਿਆ ਗਿਆ। ਉਹ ਤੁਹਾਨੂੰ ਭਾਰਤੀ ਹਕੂਮਤ ਦਾ ਜਿਹੜਾ ਸਿਸਟਮ ਆ, ਨੈਟਵਰਕ, ਜਿਹੜੀਆਂ ਏਜੰਸੀਆਂ ਕੰਮ ਕਰਦੀਆਂ ਆ, ਉਹ ਕਿਵੇਂ, ਜਿਵੇਂ ਹੁਣ ਪਹਿਲਾਂ ਦੱਸਿਆ ਗਿਆ ਕਿ ਉਹਨਾਂ ਨੇ ਘੱਲੂ ਘਾਰੇ ਨੂੰ ਇੱਕ ਨਾਂ ਦਿੱਤਾ ਸੀ ਬੁੱਡਰੋਜ਼ ਜਾਂ ਸਾਕਾ ਨੀਲਾ ਤਾਰਾ, ਬਲੂ ਸਟਾਰ ਕਹਿੰਦੇ ਸੀ। ਤਾਂ ਇਹ 3 ਬੰਦਿਆਂ ਨੂੰ ਅਲੱਗ-ਅਲੱਗ ਖਿੱਤਿਆਂ ਚੋਂ ਪੰਜਾਬ ਦੇ ਵਿੱਚੋਂ ਚੁਣ ਕੇ ਉਹਨਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬ ਖਾਲਿਸਤਾਨੀਆਂ ਨੂੰ ਮਾਰਨ ਲਈ ਇਕੱਠਾ ਆ। ਪਰ ਇਹ ਉਹਨਾਂ ਦੀ ਆਪਣੀ ਸਾਜ਼ਿਸ਼ ਆ। ਪਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਨਿਵਾਸੀਆਂ ਨੇ ਦੱਸਿਆ ਕਿ ਜੇ ਭਾਈ ਅਮਰਤਪਾਲ ਸਿੰਘ ਐਡੇ ਵੱਡੇ ਮਾਰਜਨ ਦੇ ਨਾਲ ਜਿੱਤ ਸਕਦਾ ਆ, ਜੇ ਭਾਈ ਸਰਬਜੀਤ ਸਿੰਘ ਐਡੇ ਵੱਡੇ ਮਾਰਜਨ ਦੇ ਨਾਲ ਜਿੱਤ ਸਕਦਾ ਆ, ਤਾਂ ਪੰਜਾਬ ਨਿਵਾਸੀ ਕਿਸੇ BJP ਨੂੰ, ਕਾਂਗਰਸੀ ਨੂੰ, ਆਮ ਆਦਮੀ ਪਾਰਟੀ ਨੂੰ ਬਿਲਕੁਲ ਵੀ ਬਰਦਾਸ਼ਤ ਪੰਜਾਬ ਦੀ ਧਰਤੀ ਤੇ ਨਹੀਂ ਕਰ ਸਕਦੇ। ਪੰਜਾਬੀਆਂ ਦੇ ਵਿੱਚ ਕਾਣੇ ਆ, ਉਹਨਾਂ ਨੇ ਆਜ਼ਾਦ ਇੱਕ ਦਿਨ ਹੋ ਕੇ ਰਹਿਣਾ ਆ। ਸਾਡੇ ਜਿਹੜੇ ਰੈਫਰੈਂਡਮ ਵੀ ਹੋਏ ਆ ਬਾਹਰਲੀਆਂ ਸਟੇਟਾਂ ਦੇ ਵਿੱਚ, ਉਹਨਾਂ ਨੇ ਵੀ ਦੱਸਿਆ, ਕਈ ਵਾਰੀ ਪ੍ਰਚਾਰ ਹੁੰਦਾ ਕਿ ਖਾਲਿਸਤਾਨੀ 2, 4, 5, 7 ਕੇ ਹਨ। ਇਹ ਬਿਲਕੁਲ ਗਲਤ ਗੱਲ ਆ ਸਾਧ ਸੰਗਤ ਜੀ। ਜਿਹੜੇ 1.5 ਲੱਖ ਬੰਦਾ ਰੈਫਰੈਂਡਮ ਦੇ ਵਿੱਚ ਆ ਕੇ ਵੋਟਾਂ ਪਾ ਕੇ ਗਿਆ, ਉਹ ਕੌਣ ਸਨ? ਉਹ ਖਾਲਿਸਤਾਨੀ ਆ। ਉਹ ਪੰਜਾਬ ਨੂੰ ਆਜ਼ਾਦ ਦੇਖਣਾ ਚਾਹੁੰਦੇ ਆ। ਇਸ ਗੱਲ ਦੇ ਉੱਤੇ ਸਾਨੂੰ ਬਿਲਕੁਲ ਘਬਰਾਉਣਾ ਨਹੀਂ ਆ। ਸਾਰਾ ਜਿਹੜਾ ਸਿੱਖ ਨੇਸ਼ਨ ਆ, ਪੰਜਾਬ ਹੋਮਲੈਂਡ ਆ, ਉਹ ਖਾਲਿਸਤਾਨ ਚਾਹੁੰਦਾ ਆ ਤੇ ਪੰਜਾਬ ਨੇ ਆਜ਼ਾਦ ਹੋ ਕੇ ਰਹਿਣਾ ਆ। ਤੇ ਇਹਦੇ ਉੱਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਆ। ਅੱਜ ਸੱਚੀ ਤੇ ਸੁੱਚੀ ਸ਼ਰਧਾਂਜਲੀ ਘੱਲੂ ਘਾਰਾ ਦੇ ਵਿੱਚ ਅਸੀਂ ਮਨਾ ਰਹੇ ਹਾਂ ਜੂਨ 1984 ਦਾ। ਉਹਨਾਂ ਸ਼ਹੀਦਾਂ ਨੂੰ ਇਹੀ ਹੋਵੇਗੀ ਜੇ ਅਸੀਂ ਆਪਣੇ ਕੌਮੀ ਘਰ ਵਾਸਤੇ ਇਕੱਠੇ ਹੋ ਕੇ ਇਕਜੁੱਟਤਾ ਦੇ ਨਾਲ ਕੰਮ ਕਰਾਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਰਹੀਆਂ। ਮੈਂ 5 ਨਾਰੇ ਖਾਲਿਸਤਾਨ ਦੇ ਲਾਉਣੇ ਆ। ਕਿਉਂਕਿ ਡਾਕਟਰ ਅਮਰਜੀਤ ਸਿੰਘ ਹੋਣੀ ਅੱਜ ਨਹੀਂ ਆਏ, ਤਾਂ ਜ਼ੋਰ ਦੇ ਨਾਲ ਤੁਸੀਂ ਸਾਰਿਆਂ ਨੇ ਜਵਾਬ ਦੇਣਾ। ਉਪਰੰਤ ਸਮਾਪਤੀ ਕਰਨੀ ਆ ਜੀ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੰਤ ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅੱਜ ਆਪਾਂ
ਸ਼ਹੀਦਾਂ ਦੀ ਗੱਲ ਕਰਦੇ ਹਾਂ, ਬੁਲਾਰਿਆਂ ਨੂੰ ਬੇਨਤੀ ਹੈ ਵੀ ਜੋ ਜੋ ਸਮਾਂ ਤੁਹਾਨੂੰ ਮਿਲਦਾ ਸਮੇਂ 'ਚ ਰਹਿ ਕੇ ਭਾਈ, ਕਿਉਂਕਿ ਬਾਕੀ ਪ੍ਰੋਗਰਾਮ ਪੂਰੇ ਟਾਈਮ ਨਾਲ ਲੱਗੇ ਹੁੰਦੇ ਆ। ਮੈਂ ਹੁਣ ਬੇਨਤੀ ਕਰੂੰਗਾ ਭਾਈ ਰਜਿੰਦਰ ਸਿੰਘ ਜੀ ਸੰਗਤਾਂ ਨੂੰ ਸੋਧ ਲੈਣਗੇ। ਉਹਨਾਂ ਤੋਂ ਬਾਅਦ ਆਪਣੇ ਘਰ ਗੁਰੂ ਘਰ ਦੇ ਬੱਚੇ ਝੰਗੀ ਸ਼ੇਰ ਸਿੰਘ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਗੱਤਕੇ ਦੇ ਵਿੱਚ ਮਾਰਾ ਮਾਰ ਕੇ ਆਏ ਨੇ, ਮੈਰੀਲੈਂਡ ਤੋਂ ਜਿੱਤੇ ਨੇ। ਆਪਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਉਹਨਾਂ ਦਾ ਸਨਮਾਨਿਤ ਕਰਨਾ ਹੈ ਔਰ ਉਹ ਸਿੰਘਾਂ ਬਾਰੇ ਤੁਹਾਨੂੰ ਦੱਸਾਂਗੇ। ਬਾਣੀ ਦੇ ਵਿੱਚ ਵੀ ਨੇ ਪੂਰੇ ਗੁਰਬਾਣੀ ਵੀ ਸ਼ੁੱਧ ਪੜ੍ਹਦੇ ਆ, ਕੀਰਤਨ ਵੀ ਕਰਦੇ ਆ ਤੇ ਗੱਤਕੇ ਵਿੱਚ ਵੀ ਉਹ ਮੱਲਾ ਮਾਰ ਕੇ ਆਏ ਨੇ। ਉਹਨਾਂ ਦਾ ਸਨਮਾਨ ਕਰਾਂਗੇ ਭਾਈ ਰਜਿੰਦਰ ਸਿੰਘ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੂਨ 1984 ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘੜੀਆਂ ਝੰਗੀਆਂ ਦੀ ਯਾਦ ਵਿੱਚ ਜੁੜੀ ਹੋਈ ਬੈਠੀ ਪਿਆਰੀ ਖਾਲਸਾ ਸਾਧ ਸੰਗਤ ਜੀ, ਆ ਉਹਨਾਂ ਨੂੰ ਸਾਦਾ ਦੇ ਫੁੱਲ ਭੇਟ ਕਰੀਏ ਤੇ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਦਾ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀਆਂ ਭੈਣਾਂ ਨੂੰ ਖਾਸ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਤੁਹਾਡਾ ਵੀ ਇਸ ਘੱਲੂਘਾਰੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਦੋ ਬੀਬੀਆਂ, ਬੀਬੀ ਅਵਤਾਰ ਕੌਰ, ਬੀਬੀ ਪਰਮਜੀਤ ਕੌਰ, ਜਿਨ੍ਹਾਂ ਨੇ ਭਾਰਤੀ ਫੌਜ ਦੇ ਨੱਕ ਵਿੱਚ ਦਮ ਲਿਆ ਦਿੱਤਾ ਸੀ। ਉਹਨਾਂ ਜ਼ਾਲਮਾਂ ਨੇ ਤੁਹਾਤੋਂ ਇਸ ਚੀਜ਼ ਦਾ ਬਦਲਾ ਲੈਣ ਲਈ ਮੇਰੀਓ ਭੈਣੋ ਤੁਹਾਡੀਆਂ ਡੈਡ ਬੋਡੀਆਂ ਤੇ, ਤੁਹਾਡੀਆਂ ਮ੍ਰਿਤਕ ਸਰੀਰਾਂ ਤੇ ਤੁਹਾਡੇ ਬੱਚੇ ਦੁੱਧ ਚੁੰਗਦੇ ਸਨ। ਉਹ ਜ਼ਾਲਮਾਂ ਨੇ ਤੁਹਾਡੇ ਬੱਚਿਆਂ ਨੂੰ ਗੋਲੀਆਂ ਦੇ ਨਾਲ ਭੁੰਨ ਕੇ ਤੁਹਾਡੇ ਕੋਲੋਂ ਬਦਲਾ ਲਿਆ। ਜੋ ਤਿੰਨ ਗੱਲਾਂ ਲਿਖੀਆਂ ਹਨ, ਨਾ ਭੁੱਲਣਯੋਗ, ਨਾ ਸਹਿਣਯੋਗ, ਨਾ ਬਖਸ਼ਣਯੋਗ। ਪਿਆਰੇ ਖਾਲਸਾ ਜੀ, ਅੱਜ ਅਫਸੋਸ ਵੀ ਹੈ, ਭਾਈ ਲਖਵਿੰਦਰ ਸਿੰਘ ਜੀ ਤੁਹਾਨੂੰ ਕਥਾ ਵਿੱਚ ਦੱਸਣਗੇ, ਜਦੋਂ ਸਾਡੇ ਨਾਲ ਘੱਲੂਘਾਰੇ ਵਾਤੇ ਹਨ, ਅਸੀਂ 40 ਸਾਲ ਕਦੇ ਪੈਣ ਨਹੀਂ ਦਿੱਤੇ। ਅਸੀਂ ਲਾਹੌਰ ਤੇ ਝੰਡੇ ਚੜਾਏ ਆਪਣੇ ਕੇਸਰੀ, ਦਿੱਲੀ ਲਾਲ ਕਿਲੇ ਤੇ ਝੰਡੇ ਚੜਾਏ ਕੇਸਰੀ, ਪਰ ਅੱਜ ਸਾਨੂੰ ਪੰਥਕ ਧਿਰਾਂ ਨੂੰ ਵੀ ਸਾਨੂੰ ਸੋਚਣਾ ਪੈਣਾ ਹੈ ਕਿ ਅਸੀਂ ਕਿੱਥੇ ਖੜੇ ਹਾਂ। ਪੰਜਾਬ ਦੀ ਧਰਤੀ ਤੇ ਖਾਲਸਾ ਜੀ, ਤੁਹਾਨੂੰ ਲੋਕਾਂ ਨੇ ਆਵਾਜ਼ ਮਾਰ ਦਿੱਤੀ ਹੈ ਕਿ ਅਸੀਂ ਕਿਸੇ ਪਾਰਟੀ ਨੂੰ ਨਹੀਂ ਦੇਖਣਾ ਚਾਹੁੰਦੇ। ਤੁਸੀਂ ਰਾਜਨੀਤਿਕ ਤੌਰ ਤੇ ਕੋਈ ਸਿੱਖ ਪਾਰਟੀ, ਸਿੱਖੇਤਰੀ ਪਾਰਟੀ ਲਿਆਓ, ਅਸੀਂ ਤੁਹਾਡੇ ਨਾਲ ਖੜਦੇ ਹਾਂ। ਜਿਹਦਾ ਸਬੂਤ ਤੁਹਾਨੂੰ 1999 ਵਿੱਚ ਲੋਕਾਂ ਨੇ ਦੇ ਦਿੱਤਾ ਸੀ ਕਿ ਅਸੀਂ ਨਾ ਕਾਂਗਰਸ ਨੂੰ ਵੀ ਪੰਜਾਬ 'ਚ ਬਣ ਦੇਣਾ ਚਾਹੁੰਦੇ, ਨਾ ਭਾਜਪਾ ਨੂੰ ਪੰਜਾਬ 'ਚ ਬਣ ਦੇਣਾ ਚਾਹੁੰਦੇ, ਕਿਸੇ ਵੀ ਪਾਰਟੀ ਵਿੱਚ ਨਹੀਂ ਬਣ ਦੇਣੇ। ਤੁਹਾਡੀ ਝੋਲੀ ਵਿੱਚ ਲੋਕਾਂ ਨੇ ਸੰਗਤਾਂ ਨੇ ਜਿੱਤ ਪਾਈ ਸੀ, ਪਰ ਅਸੀਂ ਨਹੀਂ ਸਾਂਭ ਸਕੇ। 1992 ਵਿੱਚ ਤੁਹਾਡੇ ਡੁੱਲੇ ਹੋਏ ਸ਼ਹੀਦ ਦਾ ਬਦਲਾ ਜਿੱਦਾਂ ਫਰੀਦਕੋਟ ਦੀ ਧਰਤੀ ਤੇ, ਖਡੂਰ ਸਾਹਿਬ ਦੀ ਧਰਤੀ ਤੇ ਆਪਣੇ EVM ਮਸ਼ੀਨਾਂ ਦੇ ਬਟਨ ਦੱਬ ਕੇ ਲੋਕਾਂ ਨੇ ਲਏ ਸਨ, ਉਹ ਇਸ ਤਰ੍ਹਾਂ ਬਦਲਾ ਲੈਣਾ ਚਾਹੁੰਦੇ ਸੀ 1992 ਵਿੱਚ। ਅਸੀਂ ਨਹੀਂ ਸਮਝ ਸਕੇ। ਖਾਲਸਾ ਜੀ, ਜਦੋਂ ਦੂਜਾ ਘੱਲੂਘਾਰਾ ਹੋਇਆ 1762 ਵਿੱਚ, ਦੱਸ ਰਹੇ ਵੀ ਅੱਧੀ ਕੌਮ ਸ਼ਹੀਦ ਹੋ ਗਈ ਸੀ, ਪਰ ਅੱਜ ਤਾਂ ਗੁਰੂ ਦੀ ਕਿਰਪਾ ਨਾਲ ਅਸੀਂ ਕਰੋੜਾਂ ਵਿੱਚ ਬੈਠੇ ਹਾਂ, ਵਿਦੇਸ਼ਾਂ ਵਿੱਚ ਬੈਠੇ, ਕੀ ਰੋਲ ਨਿਭਾ ਰਹੇ ਹਾਂ। ਚਾਹੀਦਾ ਤਾਂ ਸਾਨੂੰ ਇਹ ਸੀ 1 ਜੂਨ ਤੋਂ ਲੈ ਕੇ 10 ਜੂਨ ਤੱਕ ਸਾਰੇ ਗੁਰੂ ਘਰਾਂ ਵਿੱਚ ਸਿਰਫ 1984 ਦੀ ਗੱਲ ਕੀਤੀ ਜਾਂਦੀ। ਜਦੋਂ ਇੰਦਰਾ ਗਾਂਧੀ ਦਰਬਾਰ ਸਾਹਿਬ ਆਈ ਸੀ ਅਟੈਕ ਤੋਂ ਬਾਅਦ ਦੇਖਣ, ਸਿੰਘ ਸਾਹਿਬ ਸੀ ਜਿਹੜੇ, ਉਹ ਮਿਲਣਾ ਚਾਹੁੰਦੀ ਸੀ। ਉਹਨਾਂ ਨੇ ਕਿਹਾ ਵੀ ਅਸੀਂ ਇੰਦਰਾ ਗਾਂਧੀ ਨੂੰ ਵੀ ਅਸੀਂ ਨਹੀਂ ਮਿਲਣਾ। ਉਹਨਾਂ ਨੇ ਇੱਕ ਡਿਮਾਂਡ ਰੱਖੀ ਸੀ ਵੀ ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੁੰਦੇ, ਸਾਡਾ ਕਾਲ ਤੱਕ ਅਸੀਂ ਇੱਥੇ ਰੱਖਣਾ ਚਾਹੁੰਦੇ ਹਾਂ। ਜਦੋਂ ਸਰਕਾਰ ਨੂੰ ਪਤਾ ਲੱਗਿਆ, ਸੰਤਾਂ ਜੀ ਦੇ ਜਿਹੜਾ ਸੰਤਾ ਸਿੰਘ ਸੀ, ਸਰਕਾਰੀ ਟੋਕ ਉਹਦੇ ਥਰੂ ਉਹਨਾਂ ਨੇ ਮੁਰੰਮਤ ਕਰਾਈ। ਪਰ ਫਿਰ ਵੀ ਜਦੋਂ ਮੁਰੰਮਤ ਹੋਈ, ਬਹੁਤ ਚੀਜ਼ਾਂ ਹੋਈਆਂ ਸਨ ਜਿਹੜੀਆਂ ਅੱਜ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਸੀ ਸਜਾ ਕੇ ਵੀ ਆਹ ਕੁਛ ਜ਼ਾਲਮਾਂ ਨੇ ਕੀਤਾ, ਆਹ ਗੋਲੀਆਂ ਕੰਧਾਂ ਵਿੱਚ ਵੱਜੀਆਂ ਹੋਈਆਂ ਹਨ। ਪਰ ਫਿਰ ਵੀ ਉਸ ਵੇਲੇ ਸਾਡੀ ਲੀਡਰਸ਼ਿਪ ਜੇ ਸਹੀ
ਇਨਸਾਨੀਅਤ ਨੂੰ ਬਰਕਰਾਰ ਰੱਖਣ ਦੇ ਅੱਜ ਬੱਚਿਆਂ ਨੂੰ ਅਸੀਂ ਦਿਖਾ ਸਕਦੇ ਸਾਂ। ਹੁਣ ਸਿਰਫ ਅਕਾਲ ਤਖਤ ਸਾਹਿਬ ਦੇ ਨੇੜੇ ਇੱਕ ਗੁੰਮਟੀ ਬਣੀ ਹੈ, ਉੱਥੇ ਅਜੇ ਤੱਕ ਗੋਲਿਆਂ ਦੇ ਨਿਸ਼ਾਨ ਪ੍ਰਤੱਖ ਦਿਖ ਰਹੇ ਹਨ, ਬਾਕੀ ਮਿਟਾ ਦਿੱਤੇ ਗਏ ਹਨ। ਸੋ ਖਾਲਸਾ ਜੀ, ਮੈਂ ਖਾਸ ਕਰ ਆਪਣੀਆਂ ਭੈਣਾਂ ਨੂੰ ਚਾਹੁੰਦਾ ਹਾਂ, ਸਿੱਖੀ ਤੁਹਾਡੀ ਗਰਭ ਵਿੱਚੋਂ ਬਣਨੀ ਹੈ, ਤੁਹਾਡੀ ਗੋਦ ਵਿੱਚੋਂ ਪੈਦਾ ਹੋਣੀ ਹੈ। ਜਦੋਂ ਤੁਸੀਂ ਸਿੱਖੀ ਦੇ ਬਾਣੀ ਅਤੇ ਬਾਣੇ ਨਾਲ ਜੁੜੋਗੇ, ਸਾਨੂੰ ਕੋਈ ਤਾਕਤ ਹਰਾ ਨਹੀਂ ਸਕਦੀ। ਗੁਰੂ ਪਿਆਰੀ ਖਾਲਸਾ ਸੰਗਤ ਜੀ, ਆਓ ਆਪਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਇਕੱਠੇ ਚੱਲੀਏ, ਮਤਭੇਦ ਦੂਰ ਕਰੀਏ। ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਸੀ, ਸਾਡੇ ਵਿੱਚੋਂ ਜਾਤਾਂ ਪਾਤਾਂ ਖਤਮ ਕੀਤੀਆਂ ਸਨ, ਪਰ ਅੱਜ ਅਸੀਂ ਸਿੱਖ ਹੋ ਕੇ ਫਿਰ ਵੀ ਤਕੱਦਸ ਬੜੇ ਨਾਲ ਲਾਈ ਜਾਂਦੇ ਹਾਂ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਖਾਲਸਾ ਇੱਕ ਬਹੁਤ ਵੱਡਾ ਸਮੁੰਦਰ ਹੈ, ਸਮੁੰਦਰ ਸਾਰੀ ਕੌਮ ਨੇ ਵਿੱਚ ਸਮਾਉਣਾ ਹੈ। ਅਸੀਂ ਧੜੇ ਵੰਡੀਆਂ ਵਿੱਚ ਨਹੀਂ ਵੱਡੇ ਜਾਣਾ। ਅਸੀਂ ਅਕਾਲ ਤਖਤ ਸਾਹਿਬ ਨੂੰ ਜੇ ਸਰਮੋਹ ਸਮਝਦੇ ਹਾਂ, ਅਕਾਲ ਤਖਤ ਸਾਹਿਬ ਦੀ ਜੋ ਰਹਿਤ ਮਰਿਆਦਾ ਹੈ ਉਸ ਤੇ ਡਟ ਕੇ ਪਹਿਰਾ ਦਈਏ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਖਾਸ ਕਰ ਫਿਰ ਆਪਣੀਆਂ ਭੈਣਾਂ ਨੂੰ ਕਹਿੰਦਾ, ਹੁਣ ਕੈਂਪ ਇੱਥੇ ਸ਼ੁਰੂ ਹੋਣਾ, ਬੱਚਿਆਂ ਨੂੰ ਆਪਣੇ ਗੁਰਮੁਖੀ ਸਿਖਾਓ, ਬਾਣੀ ਬਾਣੇ ਦੇ ਨਾਲ ਜੋੜੋ, ਬੱਚਿਆਂ ਨੂੰ ਦੱਸੋ ਹਰ ਰੋਜ਼। ਜੇ ਆਪਾਂ ਯਹੂਦੀ ਕੌਮ ਦੀ ਗੱਲ ਕਰਦੇ ਹਾਂ, ਉਹ ਜੇ ਕੰਟਰੀ ਬਣਾ ਸਕੇ ਹਨ, ਆਪਣੀ ਐਜੂਕੇਸ਼ਨ ਦੇ ਆਧਾਰ ਤੇ ਬਣਾਈ ਉਹਨਾਂ ਨੇ ਆਪਣੀ ਕੰਟਰੀ। ਆਓ ਆਪਾਂ ਆਪਣੇ ਬੱਚਿਆਂ ਨੂੰ ਟੌਪ ਦੀ ਐਜੂਕੇਸ਼ਨ ਦਈਏ, ਤਾਂ ਕਿ ਸਾਡੇ ਬੱਚੇ ਵੀ ਅਹੁਦਿਆਂ ਤੇ ਬੈਠ ਕੇ ਆਪਣੀ ਕੌਮ ਦੇ ਲਈ ਕੁਝ ਨਾ ਕੁਝ ਕਰਨ। ਕੋਈ ਮੇਰੇ ਕੋਲੋਂ ਕੋਈ ਅਜਿਹੀ ਗੱਲ ਕਹੀ ਜੋ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਗੁਰਦੁਆਰਾ ਪ੍ਰਬੰਧਕ ਸਾਹਿਬ ਦੀ ਕਮੇਟੀ ਨੂੰ, ਸੇਖਾਂ ਸਾਹਿਬ ਨੂੰ, ਇਹ ਗੁਰਦੁਆਰਾ ਜੇ ਪੰਥਕ ਸਟੇਜ ਹੈ, 1 ਜੂਨ ਤੋਂ ਲੈ ਕੇ 10 ਜੂਨ ਤੱਕ ਆਪਾਂ ਹੋਰ ਕੋਈ ਪ੍ਰੋਗਰਾਮ ਨਾ ਇੱਥੇ ਕਰੀਏ, ਸਿਰਫ ਘੱਲੂਘਾਰੇ ਸਮਰਪਿਤ ਹੋਵੇ। ਲਾਟ ਜਿਹੜੇ ਆਪਣੇ ਸਿੰਘ ਹੈ, 9 ਜੂਨ ਨੂੰ ਜਦੋਂ ਗਿਆਨੀ ਜੈ ਸਿੰਘ ਗੁਲਾਬ ਦਾ ਫੁੱਲ ਲਾ ਕੇ ਆਇਆ ਸੀ ਨਾ, ਉਦੋਂ ਉਹਨਾਂ ਨੇ ਗੋਲੀ ਚਲਾ ਕੇ ਉਹਦਾ ਸਵਾਗਤ ਕੀਤਾ ਸੀ ਵੀ ਕੀ ਤੂੰ ਸਮਝਦਾ ਵੀ ਸਿੰਘ ਖਤਮ ਹੋ ਗਏ। ਇਸ ਲਈ ਅਸੀਂ 10 ਜੂਨ ਤੱਕ ਕੋਈ ਹੋਰ ਪ੍ਰੋਗਰਾਮ ਨਾ ਲਿਖੇ ਇਹਨਾਂ ਸਟੇਜਾਂ ਤੇ। ਸਾਡੇ ਘੱਲੂਘਾਰੇ ਦੀ ਗੱਲ ਹੋਣੀ ਚਾਹੀਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਰਜਿੰਦਰ ਸਿੰਘ ਜੀ, ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰੂੰਗਾ ਭਾਈ ਰਜਿੰਦਰ ਸਿੰਘ ਜੀ ਉਹ ਵੀ ਸਟੇਜ ਤੇ ਆ ਜਾਣ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ, ਆਪਣੇ ਗੁਰੂ ਘਰ ਦੇ ਬੱਚੇ ਨੇ, ਉਹਨਾਂ ਦੇ ਮੈਂ ਨਾਮ ਲਵਾਂਗਾ ਭਾਈ ਹਰਮੀਤ ਸਿੰਘ, ਮਨਦੀਪ ਸਿੰਘ, ਸੰਦੀਪ ਸਿੰਘ, ਸਮਜੋਤ ਸਿੰਘ, ਗੁਰਸ਼ਰਨ ਸਿੰਘ, ਰਾਜਾ ਸਿੰਘ। ਇਹ ਸਾਰੇ ਸਿੰਘ ਸਟੇਜ ਤੇ ਆ ਜਾਓ ਤੇ ਨਾਲ ਆਪਣੇ ਸਾਰੇ ਭਾਈ ਸੰਗਤ ਦੇ ਵਿੱਚੋਂ ਭਾਈ ਸਿੰਘੋ ਨਾਲ ਆ ਜਾਓ। ਇਹਨਾਂ ਦੇ ਆਪਾਂ ਇਹਨਾਂ ਦੇ ਹੌਸਲਾ ਨਾਲ ਵਧਾਈ ਕਰਨੀ ਆ, ਕਿਉਂਕਿ ਇਹ ਭਚੰਗੀ ਸਿੰਘ ਹਰਮੀਤ ਸਿੰਘ ਪਹਿਲਾਂ ਹੋਏ, ਜਿਹੜਾ ਕਿ ਇਹ ਜੂਨੀਅਰ ਦੇ ਵਿੱਚੋਂ ਤੀਜੇ ਨੰਬਰ ਤੇ ਆਇਆ। ਮਨਦੀਪ ਸਿੰਘ ਜਿਹੜਾ ਸਿੰਘਾ ਬਈ, ਇਹ ਵੀ ਇਹ ਸੀਨੀਅਰ ਦੇ ਵਿੱਚ ਸੈਕੰਡ ਆਇਆ। ਤੇ ਰਾਜਾ ਸਿੰਘ ਤੇ ਇਹ ਵੀ ਸੀ ਸੈਕੰਡ ਆਇਆ ਜੀ। ਇਹ 6 ਬੱਚੇ ਨੇ, ਇਹਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਣਾ। ਹੋਰ ਸਿੰਘ ਨਾਲ ਆ ਕੇ ਖੜ ਜਾਓ ਭਾਈ ਪ੍ਰਵਾਨ ਸਿੰਘ ਜੀ, ਹੋਰ ਭਾਈ ਆਓ, ਅਮਰੀਕ ਸਿੰਘ ਜੀ ਆ ਜਾਓ ਜੀ। ਜਕਾਰਾ ਜਾਵੇ ਨਿਹਾਲ ਜਾਏ ਬੁੱਢੇ ਦਾ ਭਾਵੇ। ਸਤਿ ਸ੍ਰੀ ਅਕਾਲ। ਜਕਾਰਾ ਜਾਵੇ ਨਿਹਾਲ ਜਾਵੇ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਸਾਹਿਬ ਜੀ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਜਕਾਰਾ ਜਾਵੇ ਨਿਹਾਲ ਜਾਵੇ ਬਾਬਾ ਸੰਤਾ ਸਿੰਘ ਛੇਵੇਂ ਕਰੋੜੀ ਸ਼ਹੀਦਾਂ ਸਿੰਘਾਂ ਦਾ ਮਨ ਭਾਵੇ। ਸਤਿ ਸ੍ਰੀ ਅਕਾਲ। ਜਕਾਰਾ ਜਾਵੇ ਨਿਹਾਲ ਜਾਵੇ ਅਕਾਲੀ ਬਾਬਾ ਬੁੱਢਾ ਸਿੰਘ ਸਾਹਿਬ ਮਹਾਰਾਜ ਦੇ ਮਨ ਨੂੰ ਭਾਵੇ। ਪਾਸ਼ਾ ਮਹਾਰਾਜ ਦੇ ਮਨ ਨੂੰ ਭਾਵ ਨਾਲ ਜਾ ਫਤਿਹ ਪਾਵੇ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੱਚਿਆਂ ਤੇ ਬੜੀ ਕਿਰਪਾ ਹੈ। ਇਹਨਾਂ ਦੇ ਮਾਤਾ ਪਿਤਾ ਦਾ ਧੰਨਵਾਦ ਕਰਦੇ ਆ, ਜਿਹੜੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਕੀਰਤਨ ਵੀ ਕਰਦੇ ਆ, ਗੱਤਕੇ ਵਿੱਚ ਵੀ ਆ, ਤੇ ਇੰਨੀ ਗੁਰਬਾਣੀ ਸ਼ੁੱਧ ਪੜ੍ਹਦੇ ਆ ਵੀ ਬੜੀ ਕਿਰਪਾ ਇਹਨਾਂ ਤੇ। ਬਾਣੀ ਬਾਣੇ ਵਾਲੇ ਸਿੰਘਾ। ਸੋ ਫਿਰ ਅਸੀਂ ਗੁਰਦੁਆਰਾ ਸਾਹਿਬ ਦਸਵੇਂ ਇਹਨਾਂ ਦੇ ਮਾਤਾ ਪਿਤਾ ਸਾਰਾ ਧੰਨਵਾਦ ਕਰਦੇ ਹਾਂ। ਆਓ ਹੁਣ ਆਪਾਂ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ, ਜੋ ਕਿ 1:30 ਵਜੇ ਤੱਕ ਆਪਾਂ ਨੂੰ ਕਥਾ ਸਰਵਣ ਕਰਾਉਣਗੇ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਸਿੱਖ ਨੂੰ ਸਤਿਗੁਰੂ ਸਾਹਿਬ ਨੇ ਬੜਾ ਸਿਆਣਾ ਬਣਾਇਆ ਸੀ। ਸਿੱਖ ਹੰਸ ਸੀ। ਹੰਸ ਦੁੱਧ ਤੇ ਪਾਣੀ ਨੂੰ ਵੱਖਰਾ ਕਰ ਦਿੰਦਾ, ਤੇ ਜੇ ਸਿੱਖ ਪਾਣੀ ਨੂੰ ਦੁੱਧ ਕਹੀ ਜਾਵੇ ਤੇ ਫਿਰ ਉਹ ਆਪਣੇ ਆਪ ਨੂੰ ਸਿੱਖ ਆਖੇ ਤੇ ਆਪਾਂ ਜਿਹਨੇ ਮਰਜ਼ੀ ਕੰਮ ਗਏ ਛੱਡੀ ਜਾਈਏ। ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡ ਰਾਮਵਾਲੇ 15 ਮਿੰਟ ਨੇ ਪੁਆਇੰਟ ਜਿਹੜੇ ਸਾਂਝੇ ਕਰਾਂਗੇ। ਸਾਰੇ ਹੀ ਉਹਨਾਂ ਸਤਿਕਾਰ ਭਾਵੇਂ ਮਿਸ਼ਨਰੀ ਹੋਵੇ ਕਰਦੇ। ਬਾਬਾ ਖੜਕ ਸਿੰਘ ਕੋਲੇ ਦਰਬਾਰਾ ਸਿੰਘ ਪੈਸੇ ਲੈ ਕੇ ਆਇਆ। ਸੰਤ ਜਰਨੈਲ ਸਿੰਘ ਨੇ ਸੰਤ ਬਾਬਾ ਖੜਕ ਸਿੰਘ ਨੂੰ ਆਖਿਆ, ਬਾਬਾ ਜੀ ਵੀ ਇਹੋ ਜਿਹਾਂ ਦੇ ਪੈਸੇ ਕਾਰ ਸੇਵਾ 'ਚ ਨਾ ਲਾਇਆ ਕਰੋ। ਬਾਬਾ ਖੜਕ ਸਿੰਘ ਛੇਤੀ ਦੇ ਵਿੱਚ ਬੋਲ ਕੇ ਕਿ ਜਰਨੈਲ ਸਿੰਘਾ, ਜਿਹੜਾ ਮੈਨੂੰ ਪੈਸੇ ਦੇਵੇ ਮੈਂ ਤੇ ਉਹਦੇ ਦਾੜੇ ਨਾਲ ਚਰਨ ਝਾੜਾਂਗਾ। ਬਾਬਾ ਜਰਨੈਲ ਸਿੰਘ ਜੀ ਥੋੜ੍ਹੇ ਜਿਹੇ ਰੋਹ 'ਚ ਆ ਗਏ। ਕਹਿੰਦੇ ਕਿ ਬਾਬਾ ਜੀ ਗੱਲ ਪੁੱਛਣੀ ਇੱਕ, ਕਹਿੰਦੇ ਦੱਸੋ ਇਹ ਦਾੜਾ ਤੁਹਾਡਾ ਹੈ ਗੁਰੂ ਗੋਬਿੰਦ ਸਿੰਘ ਦਾ? ਕਹਿੰਦੇ ਗੁਰੂ ਗੋਬਿੰਦ ਸਿੰਘ ਦਾ। ਕਹਿੰਦੇ ਫਿਰ ਮੈਨੂੰ ਝਾੜ ਕੇ ਦਿਖਾਓ। ਕਹਿੰਦੇ ਜਰਨੈਲ ਸਿੰਘ ਮੈਥੋਂ ਨਾ ਗਲਤੀ ਹੋ ਗਈ, ਮੈਂ ਗਲਤ ਕਹਿ ਦਿੱਤਾ। ਕਹਿੰਦੇ ਬਾਈ ਧੰਨਵਾਦ ਤੁਹਾਡਾ। ਉਹਦੇ ਬਾਅਦ ਇੱਕ ਹੋਰ ਕੋਲੇ ਗਏ, ਮੈਂ ਉਹਦਾ ਨਾਂ ਨਹੀਂ ਲੈਣ ਲੱਗਾ, ਥੱਲੇ ਪੁੱਛਣਾ ਕਿਸੇ ਨੇ ਪੁੱਛ ਲਿਓ ਜੇ, ਕਿਉਂਕਿ ਜਿਹੜੇ ਆਪਾਂ ਦਮ ਕੇ ਜੇ ਮਾਰਦੇ ਮੈਨੂੰ ਥੱਲੇ ਉੱਥੇ ਨਹੀਂ ਜਾਣ ਦੇਣਾ, ਮੈਨੂੰ ਘੇਰ ਲੈਣਾ। ਉਹਨੂੰ ਕਹਿਣ ਲੱਗੇ ਦੂਜੇ ਨੂੰ ਵੀ ਬਾਬਾ ਖੜਕ ਸਿੰਘ ਨੂੰ ਆਖਿਆ ਤੇ ਇਹ ਦੁਸ਼ਟ ਨੂੰ ਸਰੋਪਾ ਨਾ ਦਿਓ। ਉਹਨੇ ਅੱਗੋਂ ਠੋਕ ਕੇ ਆਖਿਆ ਕਿ ਮੈਂ ਇਹਨੂੰ ਸਰੋਪਾ ਵੀ ਦੇਵਾਂਗਾ, ਸਭ ਕੁਝ ਕਰਾਂਗਾ। ਉਹਦੇ ਬਾਅਦ ਬਾਬਾ ਜਰਨੈਲ ਸਿੰਘ ਨੇ ਸਾਰੀ ਉਮਰ ਦੀ ਸਵਾਸ ਨੂੰ ਉਹਨਾਂ ਫਤਿਹ ਸਾਂਝ ਨਹੀਂ ਕੀਤੀ। ਲੇਕਿਨ ਆਪਾਂ ਇੱਥੇ ਇੰਨਾ ਕਹਿਣ ਤੋਂ ਬਾਵਜੂਦ, ਮੈਨੂੰ ਮਾਫ ਕਰੋ, ਫਿਰ ਪੰਥ ਦੀਆਂ ਸਟੇਜਾਂ ਤੋਂ ਉਹਨਾਂ ਦਾ ਮਾਣ ਸਨਮਾਨ ਹੁੰਦਾ ਹੈ। ਉਹਦੇ ਬਾਅਦ ਘੱਲੂਘਾਰਾ, ਇਹ ਅਜੇ ਬਾਅਦ 'ਚ ਗੱਲ ਹੈ ਵੀ ਇਹ ਹਿੰਮਤ ਕਿਵੇਂ ਪਈ ਉਹਨਾਂ ਦੀ, ਇਹ ਕਿਉਂ ਹੋਇਆ, ਕਿਵੇਂ ਹੋਇਆ। ਉਹਦੇ ਬਾਅਦ ਉਹਨੂੰ ਵਿਚਾਰਨ ਦੀ ਕੀ ਲੋੜ ਹੈ? ਜਦੋਂ ਅੱਤ ਦਾ ਜ਼ੁਲਮ ਹੋ ਗਿਆ, ਸਰਕਾਰ ਸੇਵਾ ਹੋਣੀ ਸੀ। ਸਭ ਤੋਂ ਪਹਿਲਾਂ ਬਾਬਾ ਖੜਕ ਸਿੰਘ ਕੋਲੇ ਗਏ ਸੀ ਕਿ ਬਾਬਾ ਖੜਕ ਸਿੰਘ ਜੀ ਉਹ ਕਾਰ ਸੇਵਾ ਕਰ ਦਿਓ। ਮਰਦ ਉਹ ਹੁੰਦਾ ਹੈ ਜਦੋਂ ਮੁਸੀਬਤ ਪੂਰੀ ਬਣੀ ਹੋਵੇ ਤੇ ਉਸ ਮੁਸੀਬਤ ਦੇ ਵਿੱਚ ਅਣਖ ਨਾ ਬੋਲੇ, ਉਹਨੂੰ ਉਦੋਂ ਮੌਤ ਦਾ ਡਰ ਲਾਇਆ ਹੋਵੇ। ਤੇ ਜਦੋਂ ਬਾਬਾ ਖੜਕ ਸਿੰਘ ਨੂੰ ਠੋਕ ਕੇ ਜਵਾਬ ਦਿੱਤਾ ਬਈ ਤੁਸੀਂ ਢਾਹ ਕੇ ਅੱਜ ਅਕਾਲ ਤਖ਼ਤ ਸਾਹਿਬ ਲਹੂ ਦੀਆਂ ਨਦੀਆਂ ਵਗਾ ਕੇ ਤੇ ਆ ਗਏ ਜੇ ਸਰਕਾਰ ਸੇਵਾ ਨੂੰ ਕਾਰ ਸੇਵਾ ਨਾ ਦੇਣ। ਕਾਰ ਸੇਵਾ ਹੀ ਕਰਾਂਗੇ ਪਰ ਤੁਹਾਡੇ ਅਧੀਨ ਰਹਿ ਕੇ ਨਹੀਂ। ਜਿਸ ਘੱਲੂਘਾਰੇ ਨੂੰ ਮਨਾ ਰਹੇ ਜੇ, ਭੁਗਤ ਨੂੰ ਸਮਝਿਆ ਕੋਈ ਗੱਲ ਨਹੀਂ, ਭੁੱਖੋਂ ਬੰਦ ਹੁੰਦੀ, ਕੋਈ ਪਰਵਾਹ ਨਹੀਂ। ਪਰ ਜਿਨ੍ਹਾਂ ਨੇ ਸਰਕਾਰ ਸੇਵਾ ਕੀਤੀ ਉਹ ਕੌਣ ਸੀਗੇ? ਜਿਨ੍ਹਾਂ ਤੁਹਾਡੇ ਖਿਲਾਫ ਫਤਵੇ ਜਾਰੀ ਕੀਤੇ। ਫਿਰ ਆਪਾਂ ਇੰਨਾ ਕਹਿ ਰਹੇ ਹਾਂ ਤੇ ਆਪਣੇ ਕੋਲ ਇੰਨੀ ਜੁਰਤੀ ਹੈ ਨਹੀਂ ਗੀ। ਉਹਦੇ ਬਾਅਦ ਹਾਵੀ ਕੌਣ ਹੋਏ ਇੱਥੇ? ਮੈਨੂੰ ਪਤਾ ਹੈ ਕਿ ਭਾਈ ਜਸਮੇਲ ਸਿੰਘ ਬੱਬਰ ਦੇ ਕੋਲੇ ਸੋਨਾ ਵਾਧੂ ਸੀਗਾ, ਕੈਸ਼ ਵਾਧੂ ਸੀਗਾ, ਤੇ ਉਹਨਾਂ ਨੂੰ ਫੜਾਇਆ ਜਿਨ੍ਹਾਂ ਨੇ, ਉਹ ਅੱਜ ਇੱਥੇ ਮੌਜਾਂ ਮਾਣਦੇ ਪਏ ਆ। ਅੱਜ ਉਹ ਆਗੂ ਦੇ ਆਪਾਂ ਕਹਿੰਦੇ ਆ ਵੀ ਘੱਲੂਘਾਰਾ ਬਣਾ ਰਹੇ। ਇਹ ਕਿਵੇਂ ਜ਼ਰੂਰਤ ਪਈ? ਕਿਉਂਕਿ ਜੋ ਸਾਡੇ ਗੁਰੂ ਘਰਾਂ ਦੇ ਕਾਬਜ ਉਹ ਹੋ ਗਏ ਜਿਹੜੇ ਸਾਡੇ ਵਿਰੋਧੀ ਸੀ।
1970 ਤਖਤ ਪਟਨਾ ਸਾਹਿਬ। ਇੱਕ ਸਿੰਘ ਨੇ ਸਿਰਫ ਕਵਿਤਾ ਪੜ੍ਹ ਦਿੱਤੀ, ਦੇਹਧਾਰੀ ਨਰਕਧਾਰੀਏ ਦੇ ਖਿਲਾਫ ਗੁਰਬਚਨ ਦਾ ਨਾਂ ਲੈ ਕੇ। ਹਰ ਬੰਦੇ 'ਚ ਇੰਨੀ ਜ਼ਰੂਰਤ ਨਹੀਂ ਹੁੰਦੀ। ਤੇ ਪ੍ਰਧਾਨ ਨੇ ਸੱਦ ਲਿਆ ਵੀ ਆ ਜਾ ਇੱਧਰ। ਹਾਂ, ਕਹਿੰਦਾ ਮਾਫੀ ਮੰਗ। ਤਖਤ ਸਾਹਿਬ ਦੀ ਸਟੇਜ ਦੇ ਉੱਤੋਂ ਇਹ ਨਹੀਂ ਹੋ ਸਕਦਾ ਵੀ ਕਿਸੇ ਦੇਹਧਾਰੀ ਦਾ ਨਾਂ ਲੈ ਕੇ ਤੂੰ ਕਵਿਤਾ ਪੜ੍ਹ ਦੇਵੇਂ। ਹੁਣ ਉਹਦੇ ਵਿਚਾਰੇ ਕੋਲ ਇੰਨੀ ਜ਼ਰੂਰਤ ਨਹੀਂ ਸੀ ਹੈਗੀ। ਉਹਨੇ ਤਖਤ ਸਾਹਿਬ ਦੀ ਸਟੇਜ 'ਤੇ ਜਾ ਕੇ ਮਾਫੀ ਮੰਗ ਲਈ। ਸੰਗਤ ਦੇ ਵਿੱਚ ਅਣਖ ਵਾਲੇ ਬੈਠੇ ਹੋਏ ਸੀ, ਉਹਨਾਂ ਨੇ ਉਸੇ ਵੇਲੇ ਸ੍ਰੀ ਖਾਲਸਾ ਸਾਹਿਬ ਨੂੰ ਟੈਲੀਗ੍ਰਾਮਾਂ ਕਰਤੀਆਂ ਕਿ ਕੀ ਤਖਤ ਸਾਹਿਬ ਦੀ ਸਟੇਜ ਦੇ ਉੱਤੋਂ ਗੁਰੂ ਡੰਮ ਦੇ ਖਿਲਾਫ ਆਵਾਜ਼ ਨਹੀਂ ਦਿੱਤੀ ਜਾ ਸਕਦੀ। ਜਹੇਦਾਰ ਸਾਧੂ ਸਿੰਘ ਨੇ ਲਿਖ ਕੇ ਭੇਜਿਆ ਕਿ ਤਖਤ ਦੀ ਸਟੇਜ ਦੇ ਉੱਤੋਂ, ਲਿਖਤੀ ਤੌਰ ਤੇ ਭੇਜਿਆ ਉਹਨਾਂ ਟੈਲੀਗ੍ਰਾਮ ਦੇ ਵਿੱਚ, ਕਿ ਗੁਰੂ ਡੰਮ ਦੇ ਖਿਲਾਫ ਖੁੱਲ੍ਹ ਕੇ ਪ੍ਰਚਾਰ ਹੋ ਸਕਦਾ, ਨਾਂ ਲੈ ਕੇ ਹੋ ਸਕਦਾ ਹੈ, ਲੇਕਿਨ ਪਤਿਤ ਬੰਦਾ ਤਖਤ ਸਾਹਿਬ ਸਟੇਜ ਤੋਂ ਨਹੀਂ ਬੋਲ ਸਕਦਾ। ਸੰਗਤ ਨੇ ਇੰਨੀ ਜ਼ਰੂਰਤ ਕੀਤੀ ਕਿ ਪ੍ਰਧਾਨ ਨੂੰ ਕਹਿੰਦਾ ਦਫ਼ਤਰ 'ਚ ਬੈਠ, ਤੇਰੀ ਦਾੜੀ ਕਾਲੀ ਕੀਤੀ ਹੋਈ ਹੈ। ਆਹ ਅਕਾਲ ਤਖ਼ਤ ਦਾ ਲਿਖਿਆ ਆ ਗਿਆ। ਲੇਕਿਨ ਜ਼ਰੂਰਤ ਵਾਲੇ ਸੰਤ ਕਰਤਾਰ ਸਿੰਘ ਖਾਲਸਾ ਜੀ ਨੂੰ ਪਤਾ ਲੱਗਾ, ਉਹ ਪਟਨਾ ਸਾਹਿਬ ਪਹੁੰਚ ਗਏ। ਉਹਨਾਂ ਤਖਤ ਸਾਹਿਬ ਦੇ ਉੱਤੇ ਨਰਕਧਾਰੀਏ ਦਾ ਨਾਂ ਲੈ ਕੇ ਕਥਾ ਕੀਤੀ, ਨਾਲੇ ਕਿਹਾ ਵੀ ਕਿਹੋ ਜਿਹੀ ਜ਼ਰੂਰਤ ਹੈਗੀ ਏ ਤੇ ਆਓ। ਉਸ ਸੰਤ ਦੇ ਵਾਰਸ, ਜਿਹੜੇ ਸੰਤ ਕਰਤਾਰ ਸਿੰਘ ਦੇ ਵਾਰਸ ਨੇ, ਨੈਟ ਤੇ ਪਈ ਪੜ੍ਹਦੇ ਹੋ ਜੇ, ਸਾਡੀ ਸਿੱਖੀ ਕਿੱਥੋਂ ਗਾਂਹ ਜਾਣੀ ਹੈ। ਤੁਸੀਂ ਨੈਟ ਤੇ ਸੁਣੋਗੇ, ਮੈਂ ਜਿਵੇਂ ਉਹਨਾਂ ਨੇ ਬੋਲੀ ਉਵੇਂ ਹੀ ਬੋਲ ਕੇ ਸੁਣਾ ਦੇਣਾ ਵੀ ਅਸੀਂ ਤੇ ਆਪਣੇ ਲਿਹਾਜ਼ 'ਚ ਪਏ ਸਿੱਖੀ ਨਾਲ, ਸਾਨੂੰ ਕਿਸੇ ਨੂੰ ਤਲੁਕਾਤ ਹੈ ਨਹੀਂ ਗਾ, ਨਾ ਸਾਨੂੰ ਪ੍ਰਚਾਰ ਕਿਉਂ ਨੂੰ ਬਹੁਤਾ ਰਿਹਾ। ਪ੍ਰਚਾਰ ਕੀ ਵੀ ਡਾਲਰਾਂ ਤੇ ਡੁੱਲੇ ਫਿਰਦੇ, ਹੋਰ ਸਾਡਾ ਰਹਿ ਕੀ ਗਿਆ। ਹੁਣ ਕੁਰਬਾਨੀ ਵਾਲਾ ਪ੍ਰਚਾਰ ਤੇ ਕੋਈ ਗੱਲਾਂ ਰਹਿ ਗਿਆ। ਆ ਪਿੱਛੇ ਥੋੜ੍ਹੇ ਦਿਨ ਗੱਲ ਹੋਈ, ਕਹਿੰਦੇ ਮੈਂ ਹਾਂ ਆ ਜਾਓ ਕਿੰਨੇ ਨਿੱਤਰਦਿਆਂ ਨਿਸ਼ਕਾਮ ਸੇਵਾ ਕਰਨ ਸੀ, ਅੱਜ ਤੋਂ ਬਾਅਦ ਜੋ ਮਾਇਆ ਹੋਵੇ ਸਾਰੀ ਕੌਮ ਦੀ ਖਾਤਰ ਲਾਵਾਂਗੇ। ਇੱਕ ਵੀ ਨਹੀਂ ਨਿਕਲਿਆ ਵਿੱਚ। ਸੰਤ ਕਰਤਾਰ ਸਿੰਘ ਕਹਿੰਦੇ ਮੈਨੂੰ ਕਹਿਣ ਲੱਗੇ ਬਾਬਾ ਜੀ ਫਲਾਣਾ ਬ੍ਰਹਮ ਗਿਆਨੀ ਹੈ, ਉਹਨੂੰ ਮਿਲਿਓ। ਕਹਿੰਦੇ ਮੈਂ ਚੁੱਪ ਕੀਤਾ ਰਿਹਾ। ਨੈਟ ਤੇ ਆ ਕਥਾ ਪਈ ਅੱਜ, ਬੇਸ਼ੱਕ ਉਹ ਤਾਂ ਕਿਆਂ ਗੁੱਸਾ ਲੱਗੇ, ਕਿਉਂਕਿ 3 ਵਾਰੀ ਆਖਿਆ ਚੰਗਾ ਭਾਈ ਜੋ ਸੰਜੋਗ ਬਣਿਆ ਨਾ ਉਦੋਂ ਕਰ ਰਿਹਾ। ਕਹਿੰਦੇ ਕੁਦਰਤੀ ਸੰਜੋਗ ਬਣ ਗਿਆ। ਤਾਂ ਜਦੋਂ ਮੈਂ ਗਿਆ ਤੇ ਕਹਿੰਦੇ ਮੈਨੂੰ ਜਾ ਕਹਿਣ ਲੱਗੇ ਹਾਸ ਰਸ ਦੇ ਵਿੱਚ, ਮਾਸੀ ਦਾ ਪੁੱਤਾ ਕੋਈ ਗੱਲ ਸੁਣਾ। ਉਹ ਕਹਿੰਦੇ ਗੱਲ ਮੈਂ ਸੁਣਾਊਂਗਾ, ਪਰ ਸੁਣਾਊਂਗਾ ਮੈਂ ਗੁਰੂ ਦੀ ਗੋਦ ਵਿੱਚ ਬਹਿ ਕੇ। ਤੇ ਮੈਨੂੰ ਹੈਰਾਨਗੀ ਤੇਰੇ ਤੂੰ ਸਿੱਖ ਹੋਵੇਂ ਕਿ ਆਪਣੀ ਤੇ ਮਾਂ ਸਾਹਿਬ ਦੇ ਕੋਲ ਇੱਕ ਕਿਵੇਂ ਮਾਸੀ ਦਾ ਪੁੱਤ ਕਿਵੇਂ ਬਣਿਆ ਕਿ ਦੇਵੀ ਦਾ ਪੁਜਾਰੀ ਹੈ। ਤੇ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਇੱਕ ਗੁਰੂ ਨਾਨਕ ਸਾਹਿਬ ਤੇ ਕਬੀਰ ਸਾਹਿਬ ਮਾਇਆ ਤੋਂ ਬਚੇ ਆ, ਤੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਨ ਤੇ ਮਾਇਆ ਖਾ ਗਈ। ਸੰਤ ਕਰਤਾਰ ਸਿੰਘ ਸੁਣ ਲਿਓ ਨੈਟ ਤੇ ਐਂ ਬਿਆਨ ਕਰਦੇ, ਕਹਿੰਦੇ ਫਿਰ ਮੁੜ ਕੇ ਮੇਥੋਂ ਨਹੀਂ ਰਿਹਾ ਗਿਆ ਵੀ ਮੂੰਹ ਸਿਰ ਤੇਰਾ ਮੁੰਨਿਆ ਹੋਵੇ ਤੇ ਤੂੰ ਗੱਲਾਂ ਆਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ, ਤੇ ਆਪਾਂ ਦੋਨਾਂ ਦੀਆਂ ਬਰਸੀਆਂ ਮਨਾਉਣ ਤੇ ਲੱਗੇ ਹੋਏ। ਕਹਿੰਦੇ ਹੀ ਵਾਰਸ ਸੰਤ ਜਰਨੈਲ ਸਿੰਘ ਦੇ ਆ, ਵਾਰਸ ਹੀ ਸੰਤ ਕਰਤਾਰ ਸਿੰਘ ਦੇ ਆ, ਸੰਘਰਸ਼ ਹੀ ਲੜਨਾ ਹੈ। ਤੇ ਜਿਹੜੇ ਇਹ ਕਹਿੰਦੇ ਆ ਵੀ ਅਸੀਂ ਉੱਥੇ ਜਾਣਾ ਹੈ ਜੀ, ਇਹਦਾ ਮਤਲਬ ਅਸੀਂ ਵਾਰਸ ਨਹੀਂ, ਵਾਰਸ ਅਸੀਂ ਤਾਂ ਵੀ ਉਹਨਾਂ ਦਾ ਨਾਂ ਲੈ ਕੇ ਰੁਪਈਏ ਇਕੱਠੇ ਕਰਨ ਤੇ ਆ ਵੀ ਸਾਨੂੰ ਰੁਪਈਏ ਇਕੱਠੇ ਹੋ ਜਾਣ। 2 ਪੁਆਇੰਟ ਹੋਰ 8 ਕਮੈਂਟਾਂ 'ਚ ਕਈ ਮੈਨੂੰ ਮਿਲੇ ਆ ਵੀ ਫਲਾਣਾ ਸੀ ਨਾ ਉਹ ਖਾੜਕੂ ਐਨ ਸੀ, ਉਹ ਖਾੜਕੂ ਐਨ ਸੀ। ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੀਡੀਆ ਦੀ ਸਾਰੀ ਖਬਰਾਂ ਝੂਠੀਆਂ ਹੁੰਦੀਆਂ, ਕੋਈ ਇੱਕ ਅੱਧੀ ਸੱਚੀ ਹੋਵੇ ਤੇ ਹੋਵੇ। ਕੋਈ ਖਾੜਕੂ ਲੁਟੇਰਾ ਨਹੀਂ ਸੀ ਹੈਗਾ। ਹਾਂ, ਜੇ ਕਿਸੇ ਨੂੰ ਉਸ ਵੇਲੇ ਕੋਲੇ ਕੁਛ ਨਹੀਂ ਸੀ ਹੈਗਾ, ਕਿਸੇ ਨੂੰ ਧਨ ਦੌਲਤ ਦੀ ਲੋੜ ਸੀਗੀ, ਆਪਣਾ ਘਰ-ਬਾਰ ਛੱਡ ਕੇ ਤੁਰੇ ਹੋਏ ਸੀ, ਤੇ ਜੇ ਕਿਸੇ ਕੋਲ 4 ਰੁਪਈਏ ਲੜੇ ਤੇ ਕਿੱਡੀ ਕੁ ਆਹਰ ਆ ਗਈ ਸੀ, ਉਹ ਵੀ ਜਾਇਜ਼ ਤਰੀਕੇ ਨਾਲ ਕਿਸੇ ਲਿਆ। ਕਿਸੇ ਖਾੜਕੂ ਨੇ ਐਂ ਨਹੀਂ, ਲੁਟੇਰਿਆਂ ਨੇ ਲੁੱਟੇ ਹੋਣੇ ਕਿਸੇ ਨੂੰ। ਤੇ ਸਾਡੀ ਕਿਰਦਾਰ ਕੁਸ਼ੀ ਕੀਤੀ ਗਈ ਹੈ ਜਗਰਾਵਾਂ ਮਿਊਨਿਸਪਲ ਕਮੇਟੀ ਘਰ।
ਜਿਹੜਾ ਵੀ ਸਿੰਘ ਸ਼ਹੀਦ ਹੁੰਦਾ ਸੀ ਉਹਦੇ ਵਾਰਸਾਂ ਨੂੰ ਕੋਈ ਦੱਸਦਾ ਹੀ ਨਹੀਂ ਸੀ। ਲਾਸ਼ ਪੁਲਿਸ ਵਾਲੇ ਲੈ ਕੇ ਆਉਂਦੇ ਸੀ। ਬੋਦਲਾ ਪਿੰਡ ਦਾ ਸਿੰਘ ਸੀਗਾ, ਉਹਦੀ ਲਾਸ਼ ਮਿਊਨਿਸਪਲ ਕਮੇਟੀ ਜਗਰਾਵਾਂ 'ਚ ਆਈ ਸੀ। ਮਿਊਨਿਸਪਲ ਕਮੇਟੀ ਵਾਲੇ ਨੇ ਪੁੱਛਣਾ ਹੁੰਦਾ ਸੀ ਵੀ ਜਾਮਾ ਤਲਾਸ਼ੀ ਨਿਲ, ਇਹਦਾ ਨਾਮ ਪਤਾ, ਉਹਨਾਂ ਦੇ ਲਿਖ ਲਓ। ਉਹ ਵੀ ਤਾਂ ਲਿਖਦੇ ਸੀ ਕਿ ਉਹਨਾਂ ਨੇ 500 ਰੁਪਏ ਸੰਸਕਾਰ ਦਾ ਲੈਣਾ ਹੁੰਦਾ ਸੀ। ਇੱਕ ਲਾਸ਼ ਆਈ ਇੱਕ ਦਿਨ, ਸੰਸਕਾਰ ਕਰਨ ਤੇ ਘੰਟਾ ਲੇਟ ਹੋ ਗਏ। SHO ਦਾ ਫੋਨ ਆ ਗਿਆ, ਗੁਰਦੀਪ ਸਿੰਘ ਬੋਦਲਾਂ ਦੀ ਲਾਸ਼ ਸੀਗੀ, ਵੀ ਇਹਦਾ ਸੰਸਕਾਰ ਨਾ ਕਰਿਓ, ਇਹ ਨਾਮੀ ਖਾੜਕੂ ਸੀ, ਇਹ ਪੱਤਰਕਾਰਾਂ ਨੂੰ ਦਿਖਾਣਾ ਹੈ। ਲਾਸ਼ ਲੈ ਕੇ ਅਜੀਤ ਦਾ ਪੱਤਰਕਾਰ ਸੁਖਦੇਵ ਸਿੰਘ, ਉਹਨੂੰ ਸੱਦਿਆ ਵੀ ਆਹ ਦੇਖ ਜਿਹਨੂੰ ਕਹਿੰਦੇ ਆ ਖਾੜਕੂ ਸਿਰੇ ਦੇ ਆ। ਫਿਰ ਕਹਿੰਦੇ ਆਹ ਦੇਖ ਇਹਦੇ ਕੱਛਾਂ 'ਚ ਵਾਲ ਕੱਟੇ ਹੋਏ ਆ, ਸੰਨਾਂ 'ਚ ਵਾਲ ਕੱਟੇ ਹੋਏ ਆ, ਇਹ ਖਾੜਕੂ ਨੇ। ਸੁਖਦੇਵ ਸਿੰਘ ਪੱਤਰਕਾਰ ਜਗਰਾਵਾਂ ਕਮੇਟੀ ਕਰਦਾ ਆ। ਕਿਉਂ ਕਿ ਜਿਹੜਾ ਉੱਥੇ ਹੈਡ ਇੰਚਾਰਜ ਸੀ ਨਾ, ਉਹ ਸਿੱਖਾਂ ਦੇ ਪੱਖ ਦੀ ਗੱਲ ਕਰਦਾ ਸੀ, ਉਹਨੂੰ ਦੱਸਣ ਵਾਸਤੇ ਵੀ ਆਹ ਸਿੱਖ ਨੇ ਕੇਸ ਕੱਟੇ ਹੋਏ ਆ। ਉਹਨੇ ਆ ਕੇ ਜਦੋਂ ਨਾਲ ਆ ਕੇ ਆਖਿਆ ਤੇ ਉਹ ਕਹਿਣ ਲੱਗਾ ਵੀ ਆਹ ਦੇਖ, ਉਹ ਕਹਿਣ ਲੱਗਾ ਬਹੁਤ ਚੰਗਾ ਹੋਇਆ ਤੂੰ ਆ ਗਿਆ ਨਾਲ। ਕਹਿੰਦਾ ਘੰਟਾ ਪਹਿਲਾਂ ਲਾਸ਼ ਸਾਡੇ ਕੋਲ ਵਾਪਸ ਗਈ, SSP ਹਰਿੰਦਰ ਸਿੰਘ ਚਾਲ ਨੇ ਵਾਪਸ ਮੰਗਾਈ ਸੀ। ਉਹਨਾਂ ਕੇਸਾਂ, ਲਾਸ਼ਾਂ ਦੇ ਕੇਸ ਕੱਟ ਕੇ ਤੁਹਾਡੇ ਸਾਹਮਣੇ ਪੇਸ਼ ਕਰਤੇ ਤੇ ਤੁਸੀਂ ਉਸ ਮੀਡੀਆ ਦੀ ਗੱਲ ਨੂੰ ਮੰਨ ਕੇ ਕਹਿ ਦਿੱਤਾ ਵੀ ਖਾੜਕੂ ਸਿੰਘ ਜਿਹੜੇ ਸੀ ਜੀ ਤੇ ਬਹੁਤ ਮਾੜੇ ਸੀ ਜੀ, ਉਹ ਇਹੋ ਜਿਹੇ ਸੀ। ਸਰਕਾਰ ਦੇ ਕੋਲ ਮੀਡੀਆ, ਜੇ ਉਹ ਖਾੜਕੂ ਨਾ ਹੁੰਦੇ, ਜੇ ਸਤਵੰਤ ਸਿੰਘ, ਬੇਅੰਤ ਸਿੰਘ, ਇੰਦਰਾ ਗਾਂਧੀ ਨੂੰ ਵੱਡੀ ਨਾ ਚੜ੍ਹਦੇ ਤੇ ਇਹੋ ਜਿਹਾ ਆਪਰੇਸ਼ਨ ਹੋਣਾ ਸੀ। ਆਪਣਾ ਕਿਸੇ ਬਰਲੇ ਨੇ ਬਚ ਕੇ ਇੱਥੇ ਆਉਣਾ, ਜੇ ਬੈਠੇ ਆ ਨਾ, ਕਿਸੇ ਨੇ ਬਰਲੇ ਨੇ ਇਹੋ ਜਿਹਾ ਆਪਰੇਸ਼ਨ ਕਰਨਾ ਸੀਗਾ। ਜਦੋਂ ਬਾਹਰ ਕਰਦੇ ਤੁਹਾਡੇ ਅੰਦਰ ਲਿਆਉਣ ਡਰ, ਤਾਂ ਇੱਕ ਗੱਲ ਕਹਿ ਕੇ ਸਮਾਪਤੀ। ਜਨਰਲ ਆਪ ਸਿੰਘ ਹੋਰਾਂ ਦੇ ਲੱਕ ਨੂੰ ਸੰਗਲ ਲੱਗੇ ਹੋਏ ਸੀ, ਪੈਰਾਂ ਦੇ ਵਿੱਚ ਸੰਗਲ ਪਾਏ ਹੋਏ ਸੀ। ਜੋਧਪੁਰ ਕਿੰਨੀ ਯੁੱਧ ਦੇ ਮਾਲਕ ਸੀ ਉਹ। ਡਾਕਟਰ ਨੇ ਕਿਹਾ ਲਿਖਤੀ ਪੜਤੀ ਚੱਕੇ ਹੋਏ ਤੁਸੀਂ, ਇਹਨਾਂ ਨੇ ਗਲ ਜਾਣਾ, ਮੌਤ ਹੋ ਜਾਣੀ ਹੈ, ਕੇਸ ਹੋ ਜਾਣਾ, ਇਹਨਾਂ ਨੂੰ 1 ਘੰਟਾ ਬਾਹਰ ਕੱਢਿਆ ਕਰੋ। ਜਦੋਂ ਉਹਨਾਂ ਨੇ ਬਾਹਰ ਕੱਢਣਾ, ਗੇੜਾ ਲਾਉਣਾ ਤੇ ਉਹਨਾਂ ਆਪਸ ਵਿੱਚ ਗੱਲਾਂ ਕਰਨੀਆਂ। ਅੰਦਰ ਇਹ ਖਬਰ ਹੈ ਨਹੀਂ ਸੀ ਕਿ ਇੰਦਰਾ ਗਾਂਧੀ ਮਰ ਗਈ। ਉਹਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਅਖਬਾਰ ਦਾ ਪੁਰਾਣਾ ਟੁਕੜਾ ਕਿਤੇ ਗਿਆ ਉੱਤੇ ਖਬਰ ਪੜ੍ਹੀ ਤੇ ਉਹਨਾਂ ਨੂੰ ਫੇਰ ਸਮਝ ਲੱਗੀ ਵੀ ਜਿਹੜਾ ਜੇਲ੍ਹ ਵਾਲੇ ਕਹਿੰਦੇ ਸੀ ਨਾ ਕਿ ਕੁਛ ਮੰਗਾਓ, ਪਾਰਟੀ ਕਰੋ, ਤੇ ਉਹ ਵਿਚਾਰਿਆਂ ਨੂੰ ਕਬਜ਼ੋ ਸੀ, ਕਾਲੀਆਂ ਮਿਰਚਾਂ ਮੰਗਦੇ ਸੀ ਵੀ ਸਾਨੂੰ ਕਾਲੀਆਂ ਮਿਰਚ ਸਾਡਾ ਹਜਮ ਅੰਦਰਸਤ ਹੋ ਜਾਵੇ। ਉਹ 'ਚ ਪਤਾ ਲੱਗਾ। ਉਹ ਕਹਿੰਦੇ ਵੀ ਚੰਗਾ ਤੁਸੀਂ ਪਾਰਟੀ, ਮੈਂ ਤੁਹਾਨੂੰ ਪਾਰਟੀ ਦਿਆਂਗੇ, ਫਿਰ ਸਾਡੇ ਜਿਹੜੇ ਮੁਲਾਕਾਤੀ ਆਉਂਦੇ ਆ ਨਾ, ਉਹਨਾਂ ਨੂੰ ਸਾਡਾ ਸੁਨੇਹਾ ਦੇ ਦਿਓ, ਸਾਡੇ ਨਾਲ ਚਿੱਠੀ ਦੇ ਦਿਓ। ਠੀਕ ਹੈ, ਮੈਂ ਚਿੱਠੀ ਦਿੱਤੀ ਵੀ 3 ਵਾਰੀ ਮਿਠਾਈ ਦੇ ਡੱਬੇ ਲਿਆਓ ਤੇ ਖਾਲੀ ਲਿਆਓ। ਤੇ ਚਿੱਠੀ 'ਚ ਲਿਖਿਆ ਸੀ ਵੀ ਉਹਦੇ ਵਿੱਚ ਕੁਛ ਭਰਾ ਨਾਲ ਲੈ ਕੇ ਆਏ ਹੋਏ ਤੇ ਕੁਛ ਭਰਾਵਾਂ ਦੇ ਖਾਣ ਨੂੰ ਸਮਾਨ ਵੀ ਲੈ ਕੇ ਆਏ। ਚੌਥੀ ਵਾਰੀ ਡੱਬੇ ਦੇ ਵਿੱਚ ਇਹ ਗੱਲ ਤਾਂ ਬਣੀ ਸੀ ਜਦੋਂ ਬਾਹਰ ਕੱਢੇ ਸੀ ਨਾ ਤੇ ਗੱਲਾਂ ਕਰਦੇ ਸੀ ਤੇ ਉਹ ਸਿਪਾਹੀ ਕਹਿੰਦਾ ਵੀ ਮੈਂ ਤੁਹਾਡੀ ਸ਼ਿਕਾਇਤ ਨਾਲ ਗੱਲਾਂ ਕਰਦੇ, ਤੇ ਸਿਪਾਹੀ ਸੌਂ ਜਾਂਦਾ ਸੀਗਾ। ਤੇ ਜਨਰਲ ਆਪ ਸਿੰਘ ਕਹਿਣ ਲੱਗਾ ਵੀ ਅਸੀਂ ਤੇਰੀ ਸ਼ਿਕਾਇਤ ਕਰਨੀ ਹੈ ਵੀ ਇਹ ਬੰਦਾ ਤੁਹਾਡਾ ਸੁੱਤਾ ਹੁੰਦਾ ਹੈ ਤੇ ਜੇ ਕੋਈ ਚ ਭੱਜ ਗਿਆ ਤੇ ਕੱਲ ਨੂੰ ਸਾਨੂੰ ਨਾ ਕੁਛ ਆਖਿਆ। ਉਹ ਕਹਿੰਦਾ ਮੇਰੀ ਸ਼ਿਕਾਇਤ ਨਾ ਕਰਿਓ। ਉੱਥੋਂ ਡਰਾਇਆ, ਉਹਦੇ ਰਾਹੀਂ ਫਿਰ ਮਿਠਾਈ ਆਉਣ ਲੱਗੀ। ਚੌਥੀ ਵਾਰ ਨੂੰ ਉਹ ਡੱਬੇ 'ਚ ਰਿਵਾਲਵਰ ਆਏ ਸੀ ਤੇ ਜਨਰਲ ਆਪ ਸਿੰਘ ਨੇ ਜਦੋਂ ਬਾਹਰ ਕੱਢੇ ਨਾ, ਉਹਨੇ 2 ਰਿਵਾਲਵਰ ਸਿੱਧੇ ਕਰਕੇ ਸਾਰਿਆਂ ਨੂੰ ਖੁੱਡੇ ਨਾਲ ਲਾ ਕੇ ਤੇ ਉਸ ਜੇਲ੍ਹ 'ਚੋਂ ਬਾਹਰ ਆਇਆ। ਜਦੋਂ ਬਾਹਰ ਆ ਗਿਆ ਨਾ ਤੇ ਮਗਰਲੇ ਸਾਰੇ 24 ਘੰਟੇ ਨੇ ਸੰਗਲ ਖੋਲ੍ਹਤੇ ਸੀ, ਮਿੰਟਾਂ ਕੱਢ ਕੇ ਵੀ ਤੁਸੀਂ ਇੰਦਰਾ ਗਾਂਧੀ ਮਾਰਤੀ, ਜਿਹੜਾ ਤੁਹਾਡਾ ਚਲਾ ਗਿਆ ਸਾਨੂੰ ਮਾਰਨ ਆਊਗਾ, ਉਹਨੂੰ ਕਹਿ ਦਿਓ ਸਾਨੂੰ ਮਾਰੇ ਨਾ, ਤੁਸੀਂ ਖੁੱਲੇ ਜੇ ਉਹ ਸਿੰਘ ਨਾ ਹੁੰਦੇ ਨਾ ਤੇ ਪਤਾ ਨਹੀਂ ਆਪਣਾ ਕੀ ਹਾਲ ਹੋਣਾ ਸੀ। ਅਸੀਂ ਸਰਕਾਰ ਦੀਆਂ ਝੂਠੀਆਂ ਖਬਰਾਂ ਸੁਣ ਕੇ ਤੇ ਇੱਕ ਮਾਫ ਕਰਾਂ ਵੀ ਜਿਹੜੇ ਉਹਦੇ ਵਿਰੋਧੀ ਰਹੇ ਨਾ, ਘੱਟੋ ਘੱਟ ਉਹਨਾਂ ਦਾ ਨਾਂ ਤਾਂ ਸਟੇਜਾਂ ਤੋਂ ਨਾ ਲਓ, ਇੰਨੀ ਸੇਵਾ ਪ੍ਰਵਾਨ ਕਰਿਓ ਜੇ, ਫਿਰ ਘੱਲੂ ਘੁਲਾਰੇ ਮਨ ਸਫਲ ਹੋਣਗੇ। ਵੀ ਜਿਹੜੇ ਸਾਡੇ ਵਿਰੋਧੀ ਰਹੇ ਸੀ ਉਹਨਾਂ ਨੂੰ ਠੱਲ ਗਏ, ਜਿਹੜੇ ਸਾਥ ਦਿੱਤਾ ਹੈ ਉਹਨਾਂ ਦੀ ਜਾਇਜ਼ਾ ਕਰ ਕਰੀਏ। ਇੱਕ ਬੇਨਤੀ ਨਿੱਕੀ ਜੀ,
ਅੱਜ बड़ी युद्ध की बीबी कुलवंत कौर ने। तो साडा फर्ज बनता नौकरी चली जानी, किसी नहीं छड्डना। जी मुलाकात टीवी तो झूठी जी आडियो कॉल हैगी है, वो कोई नहीं हुई, उन्होंने स्पष्ट कर दिता है, पता नहीं सज़ा होनी, जेल भुगतनी है। तो तुहाडी डिग्गी पग उन्हें सिर के उत्ते रखी, थप्पड़ वाहे कंगना ना उत्ते, तो फिर फर्ज बनता है भी असी उस बीबी का साथ दईए। जे साथ देंगे तो अगों जो उठते रहणगे, नहीं जोड़ा हाल हैगा भुगती जाने। गुरु कृपा करे, चढ़ती कला जाए, इन्नी सेवा प्रवान करो। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। इस सन ज्ञानी लखविंਦਰ ਸਿੰਘ जी खालसा, इन्होंने कथा सानू गाई, भाई साहब का बहुत बहुत धन्यवाद। जिमें कि आपको पता है कि आप अज जून 84 के घरों करते समूह सिंघां नूं अज 40वीं वर्षगांठ उन्होंने मना रहे हैं। असी संगतां धन्नवाद कर रहे हैं। अमृत वेले तो सारे आप हाजरियां भर रहे हो। जिमें कि पिछे बुलारिया ने दसिया किस तरह नाल उस समय उन्होंने सिंह सिंघणियां ने उन्होंने फौज का जालमां का टाकरा किया। सो मैं हुण बेनती करूँगा गुरविंदर सिंह जी धालीवाल, वो 2-4 मिनटों वास्ते संगतां धन्नवाद करनगे। गुरविंदर सिंह जी धालीवाल जिहड़े कि बड़ी दूरों चल के हर साढ़े प्रोग्राम में आते हैं। सो गुरविंदर सिंह जी धालीवाल। दूरों दराडों आए भाई भैन ते साडे यंग वीर भैणा गुरु साहब की हजूरी च बैठे गुरुआं दी बख्शी फतेह की सांझ पाउंदे हैं। वाहिगुरू जी का खालसा, वाहिगुरू जी की फतेह। महान शहीद संत जरनैल सिंह खालसा पिंडरावले, शहीद भाई शवेक सिंह, माता प्रीतम कौर ते पिता भगवान सिंह के घर 1925 नूं भाई शवेक सिंह जी का जन्म होंदा। भारतीय आर्मी विच सर्व करते हैं। पाकिस्तान की 90,000 आर्मी के गोडे टिकवा देने ते हथियार छुड़वा देने जो बांग्लादेश होने विच आंदा है। वो साडा योद्धा जिन्हों एक बारी इंदिरा फोन करके कहती है कि शवेक सिंह जी इत्थे दी पुलिस मेरे कहे च नहीं चल रही, तो तुसी आके अपने आर्मी भेजो तो कुछ बंदे गिरफ्तार करने हैं। तो भाई शवेक सिंह ने उन्होंने जवाब दिता कि जिहड़ा साडा जिहड़ा मसला हुंदा वो तो जदों राष्ट्रपति राज होवे तां ते जां कोई इंटरनेशनल होवे तां, जिहड़ा लोकल मुद्दा हुंदा लोकल फोर्सां दा हुंदा कि ये असीं नहीं कर सकते। उस बीबी ने बदला लैण लई भाई शवेक सिंह ते 2500 ते 25,000 का इल्जाम ला के उन्होंने बिना पेंशन तो बर्खास्त करवाता सी। उदों भाई साहब फिर दरबार साहब जाते तो उन्होंने मुलाकात संत जरनैल सिंह पिंडरावले नाल होंदी है। बाकी जिहड़ा हिम्मत सिंह भाजी बलजिंदर सिंह सारा तुहानूं इतिहास दस के गए आ। जो पुराण लिखदा जदों उन्होंने अंदर की एक्टिविटी चैक करने वास्ते हवाई फायर किए ते अंदरों सिंघां ने इक्का दुक्का फायर करके जवाब दिता। ते ये आर्मी समझती है कि बई उत्थे एडे वड्डे हथियार नहीं है, असीं तो उन्होंने 1-2-2.5 घंटियां दे विच उत्थे संत जरनैल सिंह नूं गिरफ्तार कर लांगे ते नाल दे सिंघां नूं भी। 2200 आर्मी का जथा अंदर जाता ते जदों अंदर वो कदम रखते पता नहीं लगता किधरों गोली आ रही तो किधर बज रही है। 1.5 घंटे दे विच वो सारे दे सारे ढेर कर किते जाते हैं। उस तो बाद जिहड़ी अगली रणनीति सी
उस बराड़ ਨੂੰ ਪਤਾ ਲੱਗ ਗਿਆ ਸੀ ਕਿ ਜਿਹੜਾ ਮੋਹਰੇ ਵੀ ਹੈ ਨਾ ਉਹ ਮੇਰਾ ਵੀ ਪਿਓ ਆ ਜਿਹਨੇ ਮੈਨੂੰ ਹੀ ਰਣਨੀਤੀ ਸਿਖਾਈ ਸੀ। ਉਹਦੇ ਤੋਂ ਬਾਅਦ 900 ਜਿਹੜੇ ਕਮਾਂਡੋ ਫੋਰਸ ਵਾਲੇ ਸੀ ਪੈਰਾਸ਼ੂਟ ਰਾਹੀਂ ਉਹਨਾਂ ਨੂੰ ਬਿਲਡਿੰਗਾਂ ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਵੀ ਇਹੀ ਹਸ਼ਰ ਕੀਤਾ। ਗੋਲੀ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ ਜਾਂ ਕਿ ਜਿਹੜਾ ਥੱਲੇ ਧਰਤੀ ਦੇ ਵਿੱਚ ਮੋਰਚੇ ਲਾਇਆ ਸੀ ਸ਼ਰਾਬ ਕੱਢ ਕੇ 2-2 ਇੰਚ ਤੇ ਆਪਣੀਆਂ ਮਸ਼ੀਨ ਗਨਾਂ ਸੈੱਟ ਕੀਤੀਆਂ ਸੀ। ਇਹ ਉਹ ਯੋਧਾ ਸੀ ਜਿਹਦੀ ਰਣਨੀਤੀ ਨੂੰ ਪਾਕਿਸਤਾਨ ਵੀ ਦਾ ਲੋਹਾ ਮੰਨਦੇ ਸੀ ਇਹਦਾ ਤੇ ਉਹ ਦੰਦ ਖੱਟੇ ਕੀਤੇ ਸੀ ਇਸ ਆਰਮੀ ਦੇ ਤੇ ਫਿਰ ਜਦੋਂ ਤਾਰਾਂ ਖੜਕੀਆਂ ਦਿੱਲੀ ਤੱਕ ਤਾਂ ਫਿਰ ਇਹਨਾਂ ਨੇ ਜਿਹੜੇ ਟੈਂਕ ਬਾੜਨੇ ਸ਼ੁਰੂ ਕੀਤੇ। ਮੈਂ ਹੁਣੇ ਬਾਹਰ 2-4 ਨੌਜਵਾਨ ਖੜੇ ਸੀ, ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਿ ਪਿਆਰਿਓ ਤੁਸੀਂ ਗੁਰੂ ਘਰ ਆਉਂਦੇ ਹੋ, ਗੁਰੂ ਘਰ ਆ ਕੇ ਨਮਸਤ ਹੋ ਕੇ ਲੰਗਰ ਛਕ ਕੇ ਚਲ ਜਾਣਾ, ਗੁਰੂ ਘਰ ਆਉਣਾ ਨਹੀਂ। ਅੰਦਰ ਬੈਠੋ, ਇਤਿਹਾਸ ਸੁਣੋ, ਇਤਿਹਾਸ ਪੜ੍ਹੋ ਕਿ ਜਿਹੜਾ ਸੰਘਰਸ਼ 1984 ਦੇ ਵਿੱਚ ਸੰਤਾਂ ਨੇ ਬਚਨ ਕੀਤਾ ਸੀ ਕਿ ਜੇ ਭਾਰਤੀ ਹਕੂਮਤ ਦੇ ਆਰਮੀ ਦੇ ਨਾਪਾਕ ਕਦਮ ਸਾਡੀ ਪਵਿੱਤਰ ਧਰਤੀ ਤੇ ਦਰਬਾਰ ਸਾਹਿਬ ਦੇ ਅੰਦਰ ਪੈਣਗੇ ਤੇ ਖਾਲਿਸਤਾਨ ਦੀ ਨੀਂਹ ਰੱਖੀ ਗਈ ਜਾਵੇਗੀ ਤੇ ਉਹ ਰੱਖੀ ਵੀ ਗਈ। ਜਿਸ ਤਰ੍ਹਾਂ 29 ਅਪ੍ਰੈਲ 1986 ਨੂੰ ਖਾਲਿਸਤਾਨ ਐਲਾਨਨਾਮਾ ਕੀਤਾ ਸੀ, ਜਿੱਦਾਂ ਤੁਹਾਨੂੰ ਹਿੰਮਤ ਸਿੰਘ ਜੀ ਨੇ ਦੱਸਿਆ ਸੀ ਕਿ 1786 ਦੇ ਵਿੱਚ ਫਿਲਾਡੈਲਫੀਆ ਤੋਂ ਅਮਰੀਕਾ ਨੇ ਵੀ ਇੱਕ ਐਲਾਨਨਾਮਾ ਆਜ਼ਾਦੀ ਦਾ ਕੀਤਾ ਸੀ, ਜਿਹਦੀਆਂ ਅੱਜ ਕੱਲ੍ਹ ਜਿਹੜੀਆਂ ਉਹਦੀਆਂ ਪੋਸਟਾਂ ਆ ਉਹ ਜੇ ਲੈਣੀ ਹੋਵੇ ਜਿਹਦਾ ਇੱਕ ਹਿਸਟੋਰਿਕ ਪੋਸਟ ਦੇ ਤੌਰ ਵੇਚੀ ਜਾ ਰਹੀ ਆ, ਉਹ ਅੱਜ ਵੀ ਆਪਣਾ ਉਹ ਦਿਨ ਯਾਦ ਕਰਦੇ ਆ। ਅਸੀਂ ਆਪਣਾ ਉਹ ਦਿਨ ਨਾ ਭੁੱਲੀਏ, ਆਪਣੇ ਬੱਚਿਆਂ ਨਾਲ ਜਾਂ ਬੇਟਿਆਂ ਨਾਲ ਜਾਂ ਆਪਣੇ ਪੋਤੇ ਪੋਤੀਆਂ ਨਾਲ ਮਿਲਦੇ ਆ, ਇਹ ਇਤਿਹਾਸ ਉਹਨਾਂ ਨਾਲ ਸ਼ੇਅਰ ਕਰਿਆ ਕਰੋ, ਉਹਨਾਂ ਨੂੰ ਦੱਸਿਆ ਕਰੋ ਕਿ ਸਾਡਾ ਇਤਿਹਾਸ ਕੀ ਆ, ਸਾਡੇ ਸਿੰਘ ਕਿੱਦਾਂ ਲੜਦੇ ਸੀ। 276 ਸਿੰਘਾਂ ਨੇ 20-30 ਹਜ਼ਾਰ ਆਰਮੀ ਦੇ ਦੰਦ ਖੱਟੇ ਕਰ ਦਿੱਤੇ ਸੀ। ਇੱਕ ਵਾਰੀ ਫਿਰ ਆਪਾਂ TV 84 ਵਾਲੇ ਵੀਰ ਜਿਹੜੇ ਹਮੇਸ਼ਾ ਆਪਣੇ ਸਾਰੇ ਜਿਹੜੇ ਪੰਥ ਦੇ ਪ੍ਰੋਗਰਾਮ ਆ ਇਹਨਾਂ ਨੂੰ ਕਵਰ ਕਰਦੇ ਆ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਸਿੱਖ ਕਲਚਰ ਸੁਸਾਇਟੀ ਤੇ ਹੋਰ ਸਾਰੇ ਜਥੇਬੰਦੀਆਂ ਜਿਨ੍ਹਾਂ ਦੇ ਉਪਰਾਲੇ ਨਾਲ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਆ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਦੂਰੋਂ ਦਰਾਡਿਓਂ ਸਾਡੀਆਂ ਭੈਣਾਂ ਜਿਹੜੀਆਂ ਸਵੇਰ ਦੀਆਂ ਬੈਠੀਆਂ ਹਰ ਗੁਰਮਤ ਕੀਰਤਨ ਕਥਾ ਵਿਚਾਰ ਸਰਵਣ ਕਰ ਰਹੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ। ਜਿੱਦਾਂ ਭਾਈ ਹਿੰਮਤ ਸਿੰਘ ਨੇ ਕਿਹਾ ਸੀ ਕਿ ਡਾਕਟਰ ਅਮਰਜੀਤ ਸਿੰਘ ਇੱਥੇ ਨਹੀਂ ਹੈਗੇ, ਜਦੋਂ ਉਹ ਹੁੰਦੇ ਆ ਹਮੇਸ਼ਾ ਆਪਣੀ ਸਪੀਚ ਤੋਂ ਬਾਅਦ 5 ਖਾਲਿਸਤਾਨ ਦੇ ਨਾਅਰੇ ਦੇ ਨਾਲ ਆਪਣੀ ਸਪੀਚ ਬੰਦ ਕਰਦੇ ਆ। ਉਹ ਅੱਜ ਟੋਰਾਂਟੋ ਦੇ ਵਿੱਚ ਹੈਗੇ ਆ, ਉਹਨਾਂ ਦੇ ਬਿਹਾਰ ਭਾਈ ਸਾਹਿਬ ਨੇ ਵੀ 5 ਨਾਅਰੇ ਲਾਏ ਸੀ ਤੇ ਮੈਂ ਵੀ ਉਹ ਦੁਹਰਾ ਕੇ ਜਿੰਨਾ ਮੈਨੂੰ ਸਮਾਂ ਮਿਲਿਆ ਉਹਦੀ ਮੈਂ ਸਮਾਪਤੀ ਇੱਥੇ ਕਰਾਂਗਾ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਗੁਰਨਿੰਦਰ ਸਿੰਘ ਜੀ ਧਾਰੀਵਾਲ। ਮੈਂ ਹੁਣ ਬੇਨਤੀ ਕਰੂੰਗਾ ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ ਨਿਊ ਜਰਸੀ ਤੋਂ, ਜਿਹੜੇ ਸੰਘਰਸ਼ ਦੀ ਆਪਾਂ ਅੱਜ ਗੱਲ ਕਰਦੇ ਆ, ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੋਂ ਬਾਅਦ ਸੋਖੀ ਕੁੱਕੀ ਦਲਜੀਤ ਸਿੰਘ ਬਿੱਟੂ ਭਾਈ ਪੰਜਵੜ ਸੁੱਖਾ ਜਿੰਦਾ ਔਰ ਉਹ ਸਿੰਘ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਹੱਸ ਕੇ ਵਾਰੀਆਂ, ਉਹਨਾਂ ਸਿੰਘਾਂ ਦੇ ਨਾਲ ਬੜਾ ਨੇੜੇ ਦਾ ਰਾਬਤਾ ਭਾਈ ਗੁਰਿੰਦਰ ਸਿੰਘ ਜੀ ਮਾਨ ਦਾ ਰਿਹਾ।
ਬੜੀ ਕਿਰਪਾ ਇਹਨਾਂ ਤੇ। ਜਿਵੇਂ ਕਹਿੰਦੇ ਆ, ਜਦੋਂ ਦਲਜੀਤ ਸਿੰਘ ਬਿੱਟੂ ਫੜ ਹੋਇਆ ਸੀ ਨਾ, ਕਹਿੰਦੇ ਸੀ ਲੰਬੀ ਰੇਸ ਦਾ ਘੋੜਾ ਭਾਈ, ਛੋਟੀਆਂ ਰੇਸਾਂ ਵਾਲੇ ਤਾਂ ਹੁੰਦੇ ਆ, 4 ਦਿਨ ਖਾਲਿਸਤਾਨ ਕਹਿ ਲਿਆ, ਮੁੜ ਕੇ ਅਕਾਲੀ, ਕਦੇ ਕਾਂਗਰਸੀ ਬਣ ਗਏ। ਸਾਰੀ ਉਮਰ ਇੱਕੋ ਹੀ ਗੱਲ ਤੇ ਖੜੇ ਰਹਿਣਾ, ਮਹਾਂਪੁਰਸ਼ਾਂ ਦੇ ਬਚਨਾਂ ਤੇ ਆਪਣਾ ਜੀਵਨ ਕਰਨਾ, ਲਾਉਣਾ, ਔਰ ਸਮੇਂ ਦੇ ਨਾਲ ਸਰਕਾਰਾਂ ਨੂੰ ਦੱਸਣਾ ਅਸੀਂ ਆਪਣੇ ਖੁੱਲ੍ਹੇ ਹੋਏ ਸਿੰਘਾਂ ਦੇ ਖੂਨ ਦਾ ਹੱਕ ਲੈਣਾ। ਮੈਂ ਬੇਨਤੀ ਕਰੂੰਗਾ ਭਾਈ ਗੁਰਿੰਦਰ ਸਿੰਘ ਜੀ ਮਾਨਾ, ਜਿਹੜੇ ਪੰਥ ਦੀ ਬੜੇ ਸਾਡੇ ਪਿਆਰੇ ਵੀਰ ਨੇ, ਬੜੀ ਪੰਥ ਦੀ ਸੇਵਾ ਕਰ ਰਹੇ ਨੇ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਔਰ ਗੁਰੂ ਸਾਹਿਬ ਅਰਦਾਸ ਕਰਦੇ ਹਾਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਪੰਥ ਦੀ ਸੇਵਾ ਲੈਂਦੇ ਰਹਿਣ। ਭਾਈ ਗੁਰਿੰਦਰਜੀਤ ਸਿੰਘ ਜੀ ਮਾਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ, ਫਤਿਹ ਬਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਾਕਾ ਸਿੰਘ ਨੇ ਜਾਣ ਪਹਿਚਾਣ ਕਰਾਉਂਦਿਆਂ ਜਿਨ੍ਹਾਂ ਸਿੰਘਾਂ ਦੇ ਨਾਂ ਲਏ ਨੇ, ਮੈਂ ਮਾਫੀ ਮੰਗ ਕੇ ਗੱਲ ਕਹਿਣੀ ਚਾਹੁੰਦਾ ਹਾਂ ਕਿ ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਹੈਗੇ। ਜੋ ਕੁਝ ਉਹਨਾਂ ਸਿੰਘਾਂ ਨੇ ਇਸ ਕੌਮ ਦੇ ਵਾਸਤੇ, ਇਸ ਸੰਘਰਸ਼ ਦੇ ਵਾਸਤੇ, ਤੇ ਸਭ ਤੋਂ ਵੱਧ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਪ੍ਰਕਾਸ਼ ਵਾਸਤੇ ਜੋ ਕੁਝ ਉਹਨਾਂ ਨੇ ਕੀਤਾ ਆ, ਸਾਡੇ ਤੇ ਇਸ ਕਿਸਮ ਦਾ ਸਾਡਾ ਕਹਿ ਲਓ ਕਿ ਨਹੀਂ ਰੱਬ ਵੱਲੋਂ ਸਬਬ ਬਣ ਸਕਿਆ ਕਿ ਅਸੀਂ ਉੱਥੇ ਪਹੁੰਚ ਸਕੀਏ। ਪਰ ਆਪਾਂ ਅੱਜ ਉਹਨਾਂ ਸਿੰਘਾਂ ਨੂੰ ਯਾਦ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਉਹਨਾਂ ਸਮਿਆਂ ਨੂੰ, ਜਿਨ੍ਹਾਂ ਸਮਿਆਂ ਦੇ ਵਿੱਚ ਉਹ ਆਪਣੀ ਲਾਈਫ ਦੇ ਪੀਕ ਤੇ ਸੀਗੇ, ਆਪਣੀ ਜ਼ਿੰਦਗੀ ਜਿਹੜੀ ਜੀਵਨੀ ਹੁੰਦੀ ਇਨਸਾਨ ਨੇ, ਉਹਦੇ ਬਾਰੇ ਜਿਹੜੇ ਬੰਦੇ ਦੇ ਡਿਸੀਜ਼ਨਸ ਨੇ ਲਾਈਫ ਦੀ ਪ੍ਰੋਗਰੈਸ਼ਨ ਦੇ, ਉਹ ਕਰਨੇ ਹੁੰਦੇ ਨੇ। ਉਹਨਾਂ ਸਮਿਆਂ ਦੇ ਵਿੱਚ ਉਹਨਾਂ ਸਿੰਘਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਪੰਥ ਦੇ ਲੇਖੇ ਲਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਕੇ ਜਿਹੜੇ ਕੌਮ ਦੀ ਆਜ਼ਾਦੀ ਦੇ ਜਿਹੜੇ ਸੰਘਰਸ਼ਾਂ ਨੂੰ ਪੱਧਰਾ ਕੀਤਾ। ਮੈਂ ਤੁਹਾਡੇ ਨਾਲ ਇਸ ਜਿਹੜਾ ਅਟੈਕ ਆ ਦਰਬਾਰ ਸਾਹਿਬ ਦੇ ਉੱਤੇ, ਜਿਹੜਾ ਹਮਲਾ ਆ, ਅਸੀਂ ਉਹਨੂੰ ਬੈਟਲ ਆਫ ਅੰਮ੍ਰਿਤਸਰ ਦੇ ਨਾਮ ਨਾਲ ਯਾਦ ਕਰਦੇ ਹਾਂ ਕਿ ਅੰਮ੍ਰਿਤਸਰ ਦੀ ਜੰਗ, ਜਿਸ ਤਰ੍ਹਾਂ ਅਸੀਂ ਬਾਕੀ ਜੰਗਾਂ ਨੂੰ ਯਾਦ ਕਰਦੇ ਹਾਂ, ਭੰਗਾਣੀ ਦਾ ਯੁੱਧ ਯਾਦ ਕਰਦੇ ਹਾਂ, ਇਸ ਤਰ੍ਹਾਂ ਹੀ ਅਸੀਂ ਇਹਨੂੰ ਅੰਮ੍ਰਿਤਸਰ ਦੇ ਯੁੱਧ ਦੇ ਨਾਮ ਨਾਲ ਯਾਦ ਕਰਦੇ ਹਾਂ। ਜੇ ਤੁਸੀਂ ਇਹਨੂੰ ਥੋੜਾ ਜਿਹਾ ਡਾਈਸੈਕਟ ਕਰਕੇ ਦੇਖੀਏ, ਇਹਦੇ ਵਿੱਚ ਇਹਨੂੰ ਥੋੜਾ ਬਹੁਤਾ ਜੀ ਕਹ ਲਓ ਕਿ ਨਿਰੀਖਣ ਕਰਨ ਦਾ ਯਤਨ ਕਰੀਏ, ਤਾਂ ਮੈਂ ਸਮਝਦਾ ਹਾਂ ਕਿ ਸਾਨੂੰ ਪਹਿਲਾਂ ਦੇਖਣ ਦੀ ਲੋੜ ਆ ਕਿ ਦਰਬਾਰ ਸਾਹਿਬ ਦੇ ਹਮਲੇ ਦੇ ਕਾਰਨ ਕੀ ਸੀ, ਕੀ ਕਾਰਨ ਨੇ ਜਿੱਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਫਿਰ ਡਿਊਰਿੰਗ ਜਿਹੜੀ ਆ ਹਮਲੇ ਦੇ ਦੌਰਾਨ ਕੀ ਹੋਇਆ, ਹਮਲੇ ਤੋਂ ਬਾਅਦ ਚ ਕੀ ਹੋਇਆ, ਤੇ ਅੱਜ ਦੀ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਆ, ਇਹਨਾਂ ਚਾਰਾਂ ਚੀਜ਼ਾਂ ਨੂੰ ਜਿਹੜੀ ਵਿਚਾਰਨ ਦੀ ਲੋੜ ਆ। ਇਹਦੇ ਵੱਖ-ਵੱਖ ਪਹਿਲੂ ਨੇ। ਆਪਾਂ ਥੋੜਾ ਜਿਹਾ ਤੇ ਨਿਗਾਹ ਮਾਰ ਕੇ ਦੇਖੀਏ ਕਿ ਦਰਬਾਰ ਸਾਹਿਬ ਤੇ ਅਟੈਕ ਆ ਇੰਡੀਅਨ ਸਟੇਟ ਜਾਂ ਬ੍ਰਿਟਿਸ਼ ਸਟੇਟ ਜਾਂ ਮੁਗਲ ਸਟੇਟ ਜਾਂ ਅਫਗਾਨੀ ਦੁਰਾਨੀ, ਇਹ ਸਾਰਾ ਕੁਝ ਜਿਹੜਾ ਆ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਕਿਉਂ ਹੁੰਦਾ? ਕੋਲ ਜਿਹੜੀ ਇੰਡੀਅਨ ਸਟੇਟ ਆ, ਪ੍ਰੈਜ਼ੈਂਟ ਇੰਡੀਅਨ ਸਟੇਟ ਆ, 1947 ਦੇ ਵਿੱਚ ਜਿਹੜੀ ਆ ਉਹ ਟ੍ਰਾਂਸਫਰ ਆਫ ਪਾਵਰ ਆ। ਟ੍ਰਾਂਸਫਰ ਆਫ ਪਾਵਰ ਦੇ ਵਿੱਚ ਜਿਹੜੇ ਸਿੱਖ ਨੇ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਨੇ। ਪੰਜਾਬ ਜਿਹੜਾ ਆ ਉਹ ਤਕਰੀਬਨ ਇੱਕ ਵੱਖਰਾ ਦੇਸ਼ ਬਣਦਾ ਰਹਿ ਗਿਆ। ਉਸ ਤੋਂ ਬਾਅਦ ਪੰਜਾਬ ਜਿਹੜਾ ਪ੍ਰੈਜ਼ੈਂਟ ਪੰਜਾਬ ਜਿਹੜਾ ਡਿਵਾਈਡ ਹੋ ਕੇ ਅੱਧਾ ਪਾਕਿਸਤਾਨ ਚ, ਅੱਧਾ ਹਿੰਦੁਸਤਾਨ ਚ ਆ ਗਿਆ। ਸਿੱਖ ਜਿਹੜੇ ਨੇ ਉਹ ਬ੍ਰਾਹਮਣ ਦੇ ਵਸ ਪੈ ਗਏ। ਬਹੁਤ ਸਾਰੇ ਲੀਡਰਾਂ ਨੇ ਚੇਤਾਵਨੀ ਦਿੱਤੀ ਸੀਗੀ ਕਿ ਤੁਸੀਂ ਇਹ ਗਲਤੀ ਨਾ ਕਰੋ, ਪਰ ਸਾਨੂੰ ਉਹਨਾਂ ਨੇ ਹਿੰਦੂ ਸਿੱਖ ਭਾਈ ਕਹਿ ਕੇ, ਮੈਂ ਇੱਥੇ ਮਾਫੀ ਚਾਹੁੰਦਾ ਆ ਕਿ ਹਿੰਦੂ ਕੋਈ ਲਫ਼ਜ਼ ਨਹੀਂ ਗਾ, ਨਾ ਹਿੰਦੂ ਕੋਈ ਧਰਮ ਆ, ਨਾ ਹਿੰਦੂ ਕੋਈ ਕਲਚਰ ਆ, ਤੇ ਨਾ ਹੀ ਹਿੰਦੂ ਦਾ ਕਿਸੇ ਧਾਰਮਿਕ ਗ੍ਰੰਥ ਦੇ ਵਿੱਚ ਜ਼ਿਕਰ ਆ। ਜੇ ਹੈ ਤਾਂ ਵੈਦਿਕ ਮਾਤਾ ਬ੍ਰਾਹਮਣ ਆ। ਸਿੱਖ ਦੀ ਲੜਾਈ ਕਿਸੇ ਉਸ ਇਨਸਾਨ ਨਾਲ ਨਹੀਂ ਹੈਗੀ ਜਿਹੜਾ ਕਿ ਬ੍ਰਾਹਮਣੀ ਸੋਚ ਨੂੰ ਨਹੀਂ ਮੰਨਦਾ। ਸਾਡੀ ਉਹਦੇ ਨਾਲ ਕੋਈ ਲੜਾਈ ਨਹੀਂ।
ਸਾਡੀ ਲੜਾਈ ਉਸ ਨਾਲ ਆ ਜਿਹਨੇ ਬ੍ਰਾਹਮਣੀ ਸੋਚ ਨੂੰ ਅਪਣਾ ਕੇ ਆਪਣੀ ਜ਼ਿੰਦਗੀ ਜੀਣੀ ਸ਼ੁਰੂ ਕੀਤੀ ਹੋਈ ਆ। ਔਰ ਮੈਂ ਮਾਫੀ ਮੰਗ ਕੇ ਕਹਿਣਾ ਕਿ ਉਹਨਾਂ ਚੋਂ ਬਹੁਤ ਸਾਰੇ ਤਾਂ ਨਹੀਂ, ਪਰ ਕੁਝ ਉਹ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਜ਼ਿਆਦਾ ਸਿਰ ਤੇ ਟੋਪੀ ਪਾ ਕੇ ਦਾੜੀ ਵਧਾ ਕੇ ਮੁਸਲਮਾਨਾਂ ਦਾ ਭੇਖ ਬਣਾਇਆ ਹੋਇਆ ਹੈ, ਜਾਂ ਜਿਨ੍ਹਾਂ ਨੇ ਸਿਰ ਤੇ ਦਸਤਾਰ ਬੰਨ੍ਹ ਕੇ ਜਿਹੜਾ ਆ ਉਹ ਦਸਤਾਰ ਸਜਾਈ ਸਿਰ ਦੇ ਉੱਤੇ, ਦੇਖਣ ਨੂੰ ਸਿੱਖ ਲੱਗਦੇ ਨੇ ਪਰ ਉਹ ਸੋਚ ਬ੍ਰਾਹਮਣ ਦੀ ਰੱਖਦੇ ਨੇ, ਜਾਤ ਬਰਾਦਰੀ ਮੰਨਦੇ ਨੇ। ਔਰ ਬਹੁਤ ਸਾਰੇ ਲੋਕ ਇਹੋ ਜਿਹੇ ਹਿੰਦੁਸਤਾਨ ਹੈਗੇ ਨੇ ਜਿਹੜੇ ਲੋਕ ਭਾਵੇਂ ਉਹਦੇ ਵਾਲ ਕੱਟੇ ਹੋਏ ਨੇ, ਉਹ ਤਾਮਿਲਨਾਡੂ 'ਚ ਰਹਿ ਰਹੇ, ਹਰਿਆਣਾ 'ਚ ਰਹਿ ਰਹੇ ਨੇ, ਰਾਜਸਥਾਨ 'ਚ ਰਹਿ ਰਹੇ ਨੇ, ਪਰ ਉਹ ਮੰਨਦੇ ਗੁਰੂ ਸਾਹਿਬ ਦੇ ਸਿਧਾਂਤ ਨੂੰ ਨੇ। ਸਾਡੀ ਉਹਨਾਂ ਨਾਲ ਕੋਈ ਲੜਾਈ ਨਹੀਂ। ਇਸ ਗੱਲ ਦੇ ਬਾਰੇ ਸਾਨੂੰ ਥੋੜੀ ਜਿਹੀ ਸਪਸ਼ਟਤਾ ਕਰਨ ਦੀ ਲੋੜ ਹੈ। ਹੁਣ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਸਾਰੀਆਂ ਸਟੇਟਾਂ ਨੇ ਕੀਤਾ ਆ, ਜਿੰਨੇ ਰਾਜ ਘਰਾਣੇ ਆਏ, ਜਿੰਨੇ ਰਾਜ ਆਏ, ਜਿੰਨੇ ਸ਼ਾਸਕ ਆਏ, ਸਭ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ। ਇੰਦਰਾ ਗਾਂਧੀ ਦਾ ਜਿਹੜਾ ਪ੍ਰੈਜ਼ੈਂਟ ਰੂਲ ਸੀ ਇੰਡੀਆ ਦਾ, ਉਹਦਾ ਕੀ ਕਾਰਨ ਸੀ, ਉਹਨੂੰ ਆਪਾਂ ਇੱਕ ਦੋ ਲਾਈਨਾਂ ਦੇ ਵਿੱਚ ਦੇਖ ਲਈਏ, ਇੰਨਾ ਸਮਾਂ ਨਹੀਂ ਕਿ ਡਿਟੇਲ ਦੇ ਵਿੱਚ ਆਇਆ ਜਾਵੇ। ਦੇਖੋ, ਜਿਹੜਾ ਪਾਕਿਸਤਾਨ ਦੇ ਮਸ਼ਹੂਰ ਕਵੀ ਨੇ, ਉਹਨਾਂ ਨੇ ਲਿਖਿਆ ਕਿ ਹਾਏ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਜਿਹੜਾ ਬਾਟਮ ਲਾਈਨ ਤਾਂ ਸਾਡੀ ਉਹੀ ਆ ਕਿ ਜਿਹੜਾ ਗੁਰੂ ਨਾਨਕ ਨੇ ਸਿਧਾਂਤ ਖੜਾ ਕਰ ਦਿੱਤਾ ਇੱਕ ਕਿ ਦੁਨੀਆ 'ਚ ਕੋਈ ਸ਼ੈਤਾਨ ਨਹੀਂ ਹੈਗਾ। ਸ਼ੈਤਾਨ ਬੰਦੇ ਦਾ ਮਨ ਹੀ ਆ, ਇੱਕ ਰੱਬ ਆ, ਇੱਕ ਓਂਕਾਰ ਆ ਜਿਹੜਾ ਸਾਰੀ ਦੁਨੀਆ ਦੇ ਵਿੱਚ ਜੋ ਕੁਝ ਹੋ ਰਿਹਾ ਆ, ਚੰਗਾ ਮਾੜਾ ਜਿਹਨੂੰ ਅਸੀਂ ਸਮਝਦੇ ਆ ਸਾਡੀਆਂ ਨਜ਼ਰਾਂ ਦੇ ਵਿੱਚ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਆ, ਉਹਨੂੰ ਬ੍ਰਾਹਮਣ ਦੇ ਸਿਧਾਂਤ ਨੂੰ ਚੈਲੰਜ ਕੀਤਾ। ਸਭ ਤੋਂ ਵੱਡਾ ਰੀਜ਼ਨ ਉਹ ਬਣਿਆ। ਉਸ ਤੋਂ ਬਾਅਦ 'ਚ ਦੁਨੀਆ ਦੇ ਵਿੱਚ ਜਿਹੜੀਆਂ ਪੋਲੀਟੀਕਲ ਐਕਟੀਵਿਟੀਜ਼ ਹੁੰਦੀਆਂ ਨੇ, ਸਿੱਖਾਂ ਨੇ ਉਸ ਵੇਲੇ ਗੱਲ ਕਹੀ ਕਿ ਸਾਨੂੰ ਤੁਸੀਂ ਪ੍ਰੋਮਿਸ ਕੀਤਾ ਸੀਗਾ ਕਿ ਸਾਨੂੰ ਇੱਕ ਅਲੱਗ ਖਿੱਤਾ ਚਾਹੀਦਾ ਹੈ। ਉਹਦੇ ਤੇ ਜੋ ਨਹਿਰੂ ਦਾ ਪ੍ਰਤੀਕਰਮ ਸੀ ਉਹ ਤੁਹਾਡੇ ਸਾਹਮਣੇ ਆ। ਉਸ ਤੋਂ ਬਾਅਦ ਜਦੋਂ ਐਮਰਜੈਂਸੀ ਲੱਗਦੀ ਆ, ਉਦੋਂ ਇਹ ਗੱਲ ਜਿਹੜੀ ਇਨਸਟੀਗੇਟ ਹੁੰਦੀ ਆ। ਉਦੋਂ ਅਸੀਂ ਛੋਟੇ ਬੱਚੇ ਹੁੰਦੇ ਸੀਗੇ। ਐਮਰਜੈਂਸੀ ਦੇ ਵਿੱਚ ਜੋ ਕੁਝ ਦਮਦਮੀ ਟਕਸਾਲ ਦੇ ਮੁਖੀ ਨੇ, ਸਿੰਘਾਂ ਨੇ, ਸਿੱਖ ਕੌਮ ਨੇ ਜੋ ਕੁਝ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਨੂੰ ਚੈਲੰਜ ਕੀਤਾ, ਉਹ ਇੱਕ ਰੀਜ਼ਨ ਬਣਿਆ ਇੰਦਰਾ ਗਾਂਧੀ ਦਾ ਸਿੱਖਾਂ ਦੇ ਟੁਵਰਡਸ ਐਂਟੈਗਨਿਜ਼ਮ ਦਾ, ਉਹਨਾਂ ਦੇ ਖਿਲਾਫ ਇੱਕ ਲੜਾਈ ਲੜਨ ਦਾ। ਹੁਣ ਜਦੋਂ ਦਰਬਾਰ ਸਾਹਿਬ ਦੇ ਉੱਤੇ ਇੱਕ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਫੈਸਲਾ ਹੋ ਕੇ ਕਿ ਅਸੀਂ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਮੰਗਦੇ ਹਾਂ, ਦੁਨੀਆ ਦੀ, ਪੰਜਾਬ ਦੇ ਵਿੱਚ, ਇੰਡੀਆ ਦੀ ਹਿਸਟਰੀ ਦੇ ਵਿੱਚ ਇਹ ਤੋਂ ਵੱਧ ਪੀਸਫੁਲ ਲੜਾਈ ਹੋਰ ਕੋਈ ਨਹੀਂ ਹੈਗੀ। ਜਦੋਂ ਬਾਬਾ ਜਰਨੈਲ ਸਿੰਘ, ਹਰਚੰਦ ਸਿੰਘ ਲੌਂਗੋਵਾਲ, ਅਕਾਲੀ ਦਲ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸਮੂਹ ਅਕਾਲੀ ਦਲ ਤੇ ਸਮੂਹ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਹੋਰੀ ਇੱਕ ਪੀਸਫੁਲ ਲੜਾਈ ਲੜੀ ਜਾ ਰਹੀ ਹੈ, ਜਿਹਦੇ ਵਿੱਚ ਇਹ ਗੱਲ ਸਾਬਤ ਕੀਤੀ ਜਾ ਰਹੀ ਹੈ ਕਿ ਸਾਡੇ ਬੇਸਿਕ ਫੰਡਾਮੈਂਟਲ ਰਾਈਟ ਨੇ, ਸਾਨੂੰ ਇਹ ਅਧਿਕਾਰ ਚਾਹੀਦੇ ਨੇ। ਇਸ ਕਰਕੇ ਅਸੀਂ ਇੱਥੇ ਇੱਕ ਪੀਸਫੁਲ ਐਜੀਟੇਸ਼ਨ ਖੜੀ ਕਰਨੀ ਚਾਹੁੰਦੇ ਹਾਂ। ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਜੇ ਸਭ ਤੋਂ ਵੱਧ ਜੇਲ੍ਹਾਂ ਹੋਈਆਂ ਨੇ ਤਾਂ ਉਸ ਲੜਾਈ 'ਚ ਹੋਈਆਂ ਨੇ, ਉਸ ਪੀਸਫੁਲ ਐਜੀਟੇਸ਼ਨ 'ਚ ਹੋਈਆਂ ਨੇ। ਜਦੋਂ ਸਿੱਖ ਇੱਕ ਪੀਸਫੁਲ ਲੜਾਈ ਲੜ ਰਹੇ ਸੀਗੇ ਤਾਂ ਉਹਨਾਂ ਸਿੱਖਾਂ ਨੂੰ ਪੀਸਫੁਲ ਲੜਾਈ ਲੜਦਿਆਂ ਨੂੰ ਇੰਡੀਅਨ ਸਟੇਟ ਜਿਹੜੀ ਆ ਉਹ ਸਲਾਹ ਪਾਉਣਾ ਚਾਹੁੰਦੀ ਸੀਗੀ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਅੰਦੋਲਨ ਹੈ ਵਾਇਲੈਂਟ ਹੋ ਜਾਵੇ। ਸਟੇਟ ਨੇ ਇਨਸਟੀਗੇਟ ਕੀਤਾ ਇਸ ਗੱਲ ਨੂੰ। ਬਾਬਾ ਜਰਨੈਲ ਸਿੰਘ ਨੇ ਇਸ ਗੱਲ ਦੇ ਵਾਰ-ਵਾਰ ਰੋਕਾਂ ਲਾਈਆਂ ਕਿ ਅਸੀਂ ਇਸ ਰਾਹ ਨਹੀਂ ਤੁਰਨਾ, ਜਦੋਂ ਤੱਕ ਹਿੰਦੁਸਤਾਨ ਦੀ ਫੌਜ ਸਾਡੇ ਤੇ ਚੜ੍ਹ ਕੇ ਨਹੀਂ ਆਉਂਦੀ ਉਦੋਂ ਤੱਕ ਅਸੀਂ ਲੜਾਈ ਨਹੀਂ ਕਰਨੀ, ਉਦੋਂ ਤੱਕ ਅਸੀਂ ਪੀਸਫੁਲ ਆ। ਅਸੀਂ ਆਪਣੀ ਜਿਹੜੀ ਸਿੱਖਾਂ ਦੀ ਸ਼ਾਂਤੀ ਆ, ਬ੍ਰਾਹਮਣ ਦੀ ਸ਼ਾਂਤੀ ਨਹੀਂ ਵੀ ਕਹੋ ਕੁਛ ਹੋਰ ਤੇ ਕਰੋ ਕੁਛ ਹੋਰ, ਜਿਹੜੀ ਸਿੱਖਾਂ ਦੀ ਸ਼ਾਂਤੀ ਆ ਉਹ ਕਾਇਮ ਰੱਖਣੀ ਆ। ਜੇ ਤੁਸੀਂ ਇਹਨੂੰ ਸਟੱਡੀ ਕਰਕੇ ਦੇਖੋਗੇ ਤਾਂ ਹਿੰਦੁਸਤਾਨ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ ਤੇ ਯੂਪੀ ਦੀ ਜਿਹੜੀ ਜੇਲ੍ਹਾਂ ਨੇ ਫੁੱਲ ਹੋ ਗਈਆਂ ਸੀਗੀਆਂ, ਉਹਨਾਂ ਕੋਲ ਓਵਰ ਕੈਪੈਸਿਟੀ ਹੋ ਗਈ ਸੀਗੀ। ਇੰਨਾ ਪੀਸਫੁਲ ਵਧੀਆ ਐਜੀਟੇਸ਼ਨ ਸੀਗੀ, ਜਿਹੜੀ ਕਿ ਪੋਲੀਟੀਕਲ ਸੰਘਰਸ਼ ਜਿਹੜਾ ਸੀਗਾ ਬਾਬਾ ਜਰਨੈਲ ਸਿੰਘ ਤੇ ਅਕਾਲੀ ਦਲ ਜਿਹੜਾ ਲੜਿਆ। ਹੁਣ ਡਿਊਰਿੰਗ ਉਸ ਸੰਘਰਸ਼ ਦੇ ਦੌਰਾਨ ਇੰਡੀਅਨ ਸਟੇਟ ਇਹ ਚਾਹੁੰਦੀ ਸੀਗੀ ਕਿ ਸਿੱਖਾਂ ਨੂੰ ਇੱਕ ਸਬਕ ਸਿਖਾਇਆ ਜਾਵੇ। ਉਸ ਸਾਰੇ ਕਾਸੇ ਨੂੰ ਜਿਹੜਾ ਆ ਉਹ ਨੇਪਰੇ ਚੜ੍ਹਨ ਦੇ ਲਈ ਉਹਨਾਂ ਨੇ ਉੱਥੇ ਇਨੋਸੈਂਟ ਕਿਲਿੰਗਸ, ਬੱਸਾਂ ਦੇ ਵਿੱਚੋਂ ਕੱਢ ਕੇ ਲੋਕਾਂ ਨੂੰ ਮਾਰਿਆ ਗਿਆ, ਸਾਡੇ ਸਿਰ ਮੜਿਆ ਗਿਆ। ਹਾਂ, ਸਿੰਘਾਂ ਨੇ ਕੁਝ ਲੋਕਾਂ ਦੇ ਸਿੰਘਾਂ ਨੇ ਸੋਧੇ ਲਾਏ, ਜਿਹੜੇ ਕਿ ਲਾਲਾ ਜਗਤ ਨਾਰਾਇਣ ਵਰਗੇ, ਜਿਹੜੇ ਕਹਿੰਦੇ ਸੀਗੇ ਕਿ ਬਾਬਾ ਜਰਨੈਲ ਸਿੰਘ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਗੁਰੂ ਸਾਹਿਬ ਦੇ ਜਿਹੜੀਆਂ ਤਸਵੀਰਾਂ ਲਾ ਕੇ ਥੱਲੇ ਸਿੱਟਾਂ ਦੀਆਂ ਜਿਹੜੀ ਐਡਵਰਟਾਈਜ਼ਮੈਂਟ ਕੀਤੀ, ਰੋਕਣ ਦੇ ਬਾਵਜੂਦ ਸਾਡੇ ਕੁਝ ਸਿੰਘਾਂ ਨੇ ਸੋਧੇ ਲਾਏ। ਪਰ ਬਹੁਤਾਤ ਜਿਹੜੀ ਵਾਇਲੈਂਸ ਸੀਗੀ ਸਟੇਟ ਕਰ ਰਹੀ ਸੀ ਸਿੱਖਾਂ ਤੇ। ਸਿੱਖ ਜਿਹੜੇ ਆ ਪੀਸਫੁਲ ਐਜੀਟੇਸ਼ਨ ਦੇ ਨਾਲ ਜੇਲ੍ਹਾਂ ਭਰ ਰਹੇ ਸੀ, ਹਰ ਰੋਜ਼ ਜਥਾ ਜਾਂਦਾ ਸੀਗਾ। ਬਹੁਤੀ ਵਾਰੀ ਉਹਨੂੰ ਅਰੈਸਟ ਕਰਕੇ ਬੀਬੀਆਂ ਦੇ ਬੱਚਿਆਂ ਨੂੰ ਪਹਿਲਾਂ ਛੱਡ ਦਿੰਦੇ ਸੀਗੇ। ਸਿਰਫ ਤੇ ਸਿਰਫ ਜਿਹੜੇ ਮਰਦ ਸੀਗੇ ਨੌਜਵਾਨ, ਉਹਨਾਂ ਨੂੰ ਜੇਲ੍ਹਾਂ 'ਚ ਲਿਆ ਜਾਂਦਾ ਸੀ। ਸੋ ਉਹ ਸਾਡੀ ਪ੍ਰੈਜ਼ੈਂਟ ਸਿਚੁਏਸ਼ਨ ਸੀਗੀ। ਮੈਂ ਕਿਸੇ ਨੂੰ ਨੌਜਵਾਨ, ਇੱਥੇ ਕੋਈ ਭੈਣ, ਕੋਈ ਬੱਚਾ, ਕੋਈ ਧੀ ਸਾਡੀ, ਕੋਈ ਬੱਚਾ ਸਾਡਾ ਬੈਠਾ ਹੋਵੇ, this is a subject for research
ਕਿ ਵਾਈ ਇੰਡੀਅਨ ਸਟੇਟ ਅਟੈਕ ਦਰਬਾਰ ਸਾਹਿਬ, ਵਾਟ ਵਾਸ ਦ ਨੀਡ। ਇੱਕ ਦੇਸ਼ ਦੀਆਂ 3 ਆਰਮੀ, 에ਅਰ ਫੋਰਸ ਤੇ ਨੇਵੀ, ਤਿੰਨੇ ਚਾਰੇ ਫੋਰਸਾਂ ਇੰਡੀਆ ਦੀਆਂ ਇਕੱਠੀਆਂ ਹੋ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾਵਰ ਹੋ ਜਾਂਦੀਆਂ। ਰੀਜ਼ਨ ਲੱਭਣ ਦੀ ਲੋੜ ਆ ਕਿ ਕੀ ਰੀਜ਼ਨ ਸੀ, ਕੀ ਉਦੋਂ ਕੀ ਇਹਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀ ਜਿਹਨੂੰ ਕਹਿੰਦੇ ਨੇ ਕਿ ਇੰਡੀਅਨ ਸਟੇਟ ਨੇ ਜੀ ਬ੍ਰਿਟਿਸ਼ ਨਾਲ ਸਲਾਹ ਕਰਕੇ, ਰਸ਼ੀਆ ਨਾਲ ਸਲਾਹ ਕਰਕੇ ਅਟੈਕ ਕੀਤਾ। ਵਾਟ ਵਾਸ ਦ ਨੀਡ ਫॉर ਇਟ। ਦੂਸਰੀ ਸਿਚੁਏਸ਼ਨ ਆ ਕਿ ਜਦੋਂ ਜੰਗ ਹੋਈ, ਜਦੋਂ ਫੌਜ ਚੜ ਕੇ ਆ ਗਈ, ਉਹਦੇ 2 ਪਹਿਲੂ ਨੇ। ਇੱਕ ਪਹਿਲੂ ਉਹ ਆ ਕਿ ਜਿਹੜੀ ਬਹਾਦਰ ਦੇ ਨਾਲ ਜਦੋਂ ਸਿੰਘਾਂ ਤੇ ਦਰਬਾਰ ਸਾਹਿਬ ਤੇ ਕੋਈ ਫੌਜ ਚੜ ਕੇ ਆਈ ਆ, ਸਿੰਘਾਂ ਨੇ ਉਹਦਾ ਡਟ ਕੇ ਮੁਕਾਬਲਾ ਕੀਤਾ ਆ। ਜਿਸ ਬਹਾਦਰੀ ਦੇ ਨਾਲ ਜਿਹੜੇ ਸਾਡੇ ਜਰਨੈਲ ਨੇ, ਜਨਰਲ ਸ਼ਬੇਗ ਸਿੰਘ, ਬਾਬਾ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਜਿਸ ਬਹਾਦਰੀ ਦੇ ਨਾਲ ਤਕਰੀਬਨ 100 ਕੁਝ ਸਿੰਘਾਂ ਦਾ ਜਥਾ ਸੀ ਜਿਹੜਾ ਕਿ ਹਥਿਆਰਬੰਦ ਫੌਜ ਦੇ ਨਾਲ, ਇੰਡੀਆ ਦੀ ਸਟੇਟ ਦੀ ਫੌਜ ਦੇ ਨਾਲ ਲੜਿਆ, ਉਹ ਬਹਾਦਰੀ ਆਪਣੇ ਆਪ 'ਚ ਇੱਕ ਮਿਸਾਲ ਆ। ਔਰ ਸਾਨੂੰ ਉਹਨੂੰ ਇੱਕ ਬਰੀਕੀ ਦੇ ਨਾਲ ਦੇਖਣ ਦੀ ਲੋੜ ਆ ਕਿ ਉਹਨਾਂ ਨੇ ਕਦੋਂ ਗੋਲੀ ਚਲਾਈ। ਨਾ ਉਹਨਾਂ ਨੇ 31 ਮਈ ਨੂੰ ਗੋਲੀ ਚਲਾਈ, ਨਾ ਉਹਨਾਂ ਨੇ 1 ਜੂਨ ਨੂੰ ਗੋਲੀ ਚਲਾਈ, ਨਾ ਉਹਨਾਂ ਨੇ 2 ਜੂਨ ਨੂੰ ਗੋਲੀ ਚਲਾਈ। 3 ਜੂਨ ਨੂੰ ਜਦੋਂ ਇੰਡੀਅਨ ਆਰਮੀ ਫੋਰਸਿਸ ਜਿਹੜੀਆਂ ਦਰਬਾਰ ਸਾਹਿਬ 'ਚ ਐਂਟਰ ਕਰਦੀਆਂ ਨੇ, ਉਦੋਂ ਉਹਨਾਂ ਨੇ ਜਦੋਂ ਇਹ ਗੱਲ ਨੂੰ ਮਿਥਿਆ ਹੋਇਆ ਸੀਗਾ ਜਿੱਦਣ ਦਰਬਾਰ ਸਾਹਿਬ ਦੇ ਵਿੱਚ ਫੌਜ ਆ ਗਈ, ਉਦੋਂ ਫਿਰ ਕੋਈ ਹੋਰ ਰਾਹ ਨਹੀਂਗਾ। ਉਸ ਦਿਨ ਸਿੰਘਾਂ ਨੇ ਉਹਦਾ ਫੌਜ ਦਾ ਜਿਸ ਬਹਾਦਰੀ ਨਾਲ ਮੁਕਾਬਲਾ ਕੀਤਾ ਆ, ਉਹ ਤੁਹਾਨੂੰ ਪੜ੍ਹਨ ਦੀ ਲੋੜ ਆ। ਜੇ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ, ਅਦਰਵਾਈਜ਼ ਅਸੀਂ ਇਸ ਚੱਕਰ 'ਚ ਪਏ ਰਵਾਂਗੇ ਕਿ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਕਿਉਂ ਗਏ, ਸਿੰਘਾਂ ਨੂੰ ਕੀ ਲੋੜ ਸੀ ਹਥਿਆਰ ਲੈ ਕੇ ਜਾਣ ਦੀ। ਹਥਿਆਰ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਆਪਾਂ ਨੇ ਜੋ ਸ਼ਸਤਰ ਸਾਡੇ ਕੋਲ ਅਵੇਲੇਬਲ ਆਪਾਂ ਰੱਖਿਆ ਹੋਇਆ ਹੈ। ਸਿੱਖ ਦਾ ਤੇ ਹਥਿਆਰ ਦਾ, ਅਸੀਂ ਨਾ ਹਥਿਆਰ ਚੁੱਕਦੇ ਆ, ਨਾ ਅਸੀਂ ਹਥਿਆਰ ਰੱਖਦੇ ਆ। ਸਾਡਾ ਸਰੀਰੀ ਹਥਿਆਰ, ਅਸੀਂ ਉਸ ਰਾਹ ਦੇ ਧਾਰਨੀ ਆ। ਸਾਨੂੰ ਇਹ ਗੱਲ ਸਮਝਣ ਦੀ ਲੋੜ ਆ ਕਿ ਜਿਸ ਬਹਾਦਰੀ ਨਾਲ ਉਹ ਸਿੰਘ ਲੜੇ ਨੇ, ਉਸ ਬਹਾਦਰੀ ਦੀ ਗਾਥਾ ਆ, ਉਹ ਅਸੀਂ ਦੁਨੀਆ ਦੇ ਸਾਹਮਣੇ ਕਿਵੇਂ ਰੱਖਣੀ। ਇੱਕ ਉਹਦਾ ਪੱਖ ਆ ਇੰਡੀਅਨ ਸਟੇਟ ਦਾ ਜੁਰਮ, ਕਿ ਇੰਡੀਅਨ ਸਟੇਟ ਨੇ ਕਿਸ ਕਿਸਮ ਦਾ ਜ਼ੁਲਮ ਕੀਤਾ ਹੈ। ਰੀਸੈਂਟਲੀ ਕੱਲ ਪਰਸੋਂ ਇੱਕ ਬੀਬੀ ਨੇ ਬਲੈਕ ਹੋਲ ਨਾਂ ਦੀ ਜਿਹੜੀ ਗਾਥਾ ਆ ਉਹ ਸਾਂਝੀ ਕੀਤੀ ਸੀ। ਬਲੈਕ ਹੋਲ ਜਿਹੜੀ ਆ ਉਹ 1768 ਦੇ ਵਿੱਚ ਬੰਗਾਲ ਦੇ ਵਿੱਚ ਇੱਕ ਰਾਜਾ ਸੀਗਾ, ਉਹਦੀ ਜੰਗ ਦੀ ਗੱਲ ਆ। ਗੋਰੇ ਉੱਥੇ ਹਮਲਾਵਰ ਹੋ ਕੇ ਆਏ, ਉਹਨਾਂ ਨੇ ਗੋਰਿਆਂ ਨੂੰ ਇੱਕ ਗੁਫਾ ਦੇ ਵਿੱਚ, ਇੱਕ ਕਹਿ ਲਓ ਕਿ ਕਮਰੇ ਦੇ ਵਿੱਚ ਬੰਦ ਕਰ ਦਿੱਤਾ, ਜਿੱਥੇ ਉਹ ਗੋਰੇ ਜਿਹੜੇ ਦਮ ਤੋੜ ਕੇ ਮਰ ਗਏ। ਇੰਡੀਅਨ ਸਟੇਟ, ਇਹ 67 ਦੀ ਗੱਲ ਆ, 1767 ਦੀ। ਇੰਡੀਅਨ ਸਟੇਟ ਨੇ 1984 ਦੇ ਵਿੱਚ, ਜਦੋਂ ਕਿ ਕਨਵੈਨਸ਼ਨਾਂ ਜਿਹੜੀਆਂ ਹਿਊਮਨ ਰਾਈਟਸ ਦੀਆਂ ਕਨਵੈਨਸ਼ਨਾਂ ਲਿਖੀਆਂ ਜਾ ਚੁੱਕੀਆਂ ਨੇ, UNO ਬਣ ਚੁੱਕਿਆ ਆ, ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਆ ਉਹ ਚੱਲ ਰਹੀ ਆ। ਲੋਕਾਂ ਨੂੰ ਜਿਹੜਾ ਬੇਸਿਕ ਜੀਵਨ ਦਾ ਹੱਕ ਆ, ਜਿਹੜੇ ਪ੍ਰਿਜ਼ਨਰਸ ਆਫ ਵਾਰ ਦਾ ਕੀ ਸਟੇਟਸ ਆ, ਉਸ ਸਾਰੇ ਕਾਸੇ ਜਿਹੜੀਆਂ ਕਨਵੈਨਸ਼ਨ ਬਣ ਚੁੱਕੀਆਂ ਨੇ। ਉਹਨਾਂ ਦਿਨਾਂ 'ਚ ਇੰਡੀਅਨ ਸਟੇਟ ਨੇ ਸੈਂਕੜੇ ਲੋਕਾਂ ਨੂੰ, ਜਿਹੜੇ ਨੌਜਵਾਨ ਜੰਗ ਕਰ ਰਹੇ ਸੀ, ਉਹਨਾਂ ਨੂੰ ਨਹੀਂ, ਬਲਕਿ ਜਿਹੜੇ ਲੋਕ ਉੱਥੇ ਸ਼ਰਧਾਲੂ ਆਏ ਸੀਗੇ, ਉਹਨਾਂ ਨੂੰ ਕਮਰਿਆਂ ਦੇ ਵਿੱਚ ਬੰਦ ਕਰਕੇ ਉੱਥੋਂ ਤਕਰੀਬਨ 48-49 ਡਿਗਰੀ ਟੈਂਪਰੇਚਰ ਦੇ ਵਿੱਚ, ਜਿਹੜਾ ਉੱਥੋਂ ਦਾ ਟੈਂਪਰੇਚਰ ਆ, ਉਸ ਟੈਂਪਰੇਚਰ ਦੇ ਵਿੱਚ ਉਹਨਾਂ ਨੂੰ ਭੁੱਖੇ ਧਿਆਏ ਮਾਰ ਕੇ ਉਹਨਾਂ ਨੂੰ ਉਸ ਕਮਰੇ ਦੇ ਵਿੱਚ ਬੰਦ ਕਰਕੇ ਮਾਰਿਆ। ਉਹ ਅੱਜ ਦੇ ਆ ਬਲੈਕ ਹੋਲ ਆ, 84 ਦੀ ਬਲੈਕ ਹੋਲ ਉਹ ਆ। ਇਹ ਦੇਖਣ ਦੀ ਲੋੜ ਆ ਕਿ ਉੱਥੇ ਕੀ ਕੀ ਨੁਕਸਾਨ ਕੀਤਾ ਗਿਆ। ਸਾਨੂੰ ਇਹ ਵੀ ਗੱਲ ਸਮਝਣ ਦੀ ਲੋੜ ਆ ਕਿ ਜੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀਆਂ ਸਾਡੀਆਂ ਮੈਨੂਸਕ੍ਰਿਪਟਸ ਨੇ, ਜਿੱਥੇ ਕਿ 2500 ਤੋਂ ਵੱਧ ਹੱਥ ਲਿਖਤ ਜਿਹੜੇ ਮੈਨੂਸਕ੍ਰਿਪਟ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ, ਉਹਨੂੰ ਦਰਬਾਰ ਸਾਹਿਬ ਦਾ ਜਦੋਂ ਹਮਲਾ ਪੂਰਾ ਹੋ ਚੁੱਕਿਆ, ਉਸ ਤੋਂ ਬਾਅਦ ਉਹਨੂੰ ਕਿਉਂ ਸਾੜਿਆ ਗਿਆ? ਉਹ ਸਾਰਾ ਲਿਟਰੇਚਰ ਉਹ ਚੁੱਕ ਕੇ ਲੈ ਗਏ ਨੇ। ਉਹ ਸਾਰੇ ਲਿਟਰੇਚਰ ਨੂੰ ਉਹ ਰਲ ਕੱਢ ਕਰਕੇ ਕੱਲ ਨੂੰ ਸਿੱਖਾਂ ਦੇ ਲੈ ਕੇ ਆਉਣਗੇ, ਸਾਡੀ ਦੁਬਾਰਾ ਫਿਰ ਲੜਾਈ ਕਰਾਉਣਗੇ। ਜਿਹੜੀ ਬ੍ਰਾਹਮਣ ਦੀ ਨੀਤੀ ਆ ਉਹ ਕੋਈ 2, 5, 20 ਸਾਲ ਦੀ ਨਹੀਂ, ਉਹਨਾਂ ਦੀ ਲੜਾਈ ਜਿਹੜੀ ਆ ਉਹ ਸੈਂਕੜਿਆਂ ਹਜ਼ਾਰਾਂ ਸਾਲਾਂ ਦੀ ਲੜਾਈ ਨੂੰ ਰੱਖ ਕੇ ਚੱਲਦੇ ਨੇ। ਸਾਨੂੰ ਵੀ ਇਹ ਗੱਲ ਸਮਝਣ ਦੀ ਲੋੜ ਆ ਕਿ ਸਾਡੀ ਲੜਾਈ ਜਿਹੜੀ ਆ ਕੋਈ ਸਾਲ, 6 ਮਹੀਨੇ, 2 ਸਾਲ ਦੀ ਨਹੀਂ, ਸਾਡੀ ਲੰਬੀ ਲੜਾਈ ਆ। ਸਾਨੂੰ ਆਪਣੀ ਅਗਲੀ ਜਨਰੇਸ਼ਨ ਨੂੰ ਇਸ ਗੱਲ ਵਾਸਤੇ ਪ੍ਰਪੇਅਰ ਕਰਨਾ ਚਾਹੀਦਾ। ਇਸ ਵਾਸਤੇ ਬਹੁਤ ਜ਼ਰੂਰੀ ਆ ਕਿ ਅਸੀਂ ਇਤਿਹਾਸ ਪੜ੍ਹੀਏ, ਇਤਿਹਾਸ ਨੂੰ ਸਮਝੀਏ, ਜਿਹੜੀ ਜੀਓ ਪੋਲਿਟਿਕਸ ਆ ਦੁਨੀਆ ਦੀ ਉਹਨੂੰ ਸਮਝੀਏ, ਉਹਦੇ ਬਾਰੇ ਜਿਹੜਾ ਆਪਣਾ ਵਿਊ ਪੁਆਇੰਟ ਬਣਾਈਏ। ਅੱਗੇ ਗੱਲ ਆ ਗਈ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਦੀ। ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਕੀ ਹੁੰਦਾ ਹੈ? ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਜਿਹੜੀ ਇੰਡੀਅਨ ਸਟੇਟ ਆ ਉਹ ਸਾਡਾ ਗਲੀਆਂ ਦੇ ਵਿੱਚ ਸ਼ਿਕਾਰ ਖੇਡਦੀ ਆ। ਨੌਜਵਾਨਾਂ ਨੂੰ, ਅੰਮ੍ਰਿਤਧਾਰੀ ਸਿੰਘਾਂ ਨੂੰ ਖਾਸ ਕਰਕੇ ਸ਼ਿਕਾਰ ਬਣਾ ਕੇ, ਬੀਬੀਆਂ ਨੂੰ, ਬੱਚਿਆਂ ਨੂੰ
ਆ ਤੁਹਾਡੇ ਸਾਹਮਣੇ ਰੀਸੈਂਟਲੀ ਕਿਤਾਬ ਆਈ ਆ, ਕਿਵੇਂ ਮਤਲਬ ਜਿਹੜੀਆਂ 50 ਤੋਂ ਉੱਪਰ ਜਿਹੜੀਆਂ ਬੀਬੀਆਂ ਨੇ, ਨੌਜਵਾਨ ਬੀਬੀਆਂ ਜਿਹੜੀਆਂ ਕਿ ਖਾੜਕੂ ਸੰਘਰਸ਼ ਦੇ ਵਿੱਚ ਲੜ ਕੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਉਹ ਨਹੀਂ ਬਲਕਿ ਹਰ ਉਹ ਮਾਂ, ਹਰ ਉਹ ਭੈਣ ਜਿਹਦੇ ਪੁੱਤ ਨੇ, ਜਿਹਦੇ ਆਦਮੀ ਨੇ ਅੰਮ੍ਰਿਤ ਛਕਿਆ ਹੋਇਆ ਸੀਗਾ, ਜਿਹੜਾ ਮੋਰਚਿਆਂ 'ਚ ਗਿਆ ਸੀਗਾ, ਜਿਹਨੇ ਸਿੱਖਾਂ ਦੀ ਜਿਹੜੀ ਧਾਰਮਿਕ ਤੇ ਪੋਲੀਟੀਕਲ ਲੜਾਈ, ਸੋਸ਼ਲ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਆ, ਹਰ ਉਹ ਮਾਂ, ਭੈਣ, ਧੀ ਉਹ ਵਲਨਰੇਬਲ ਸੀਗੀ, ਉਹ ਇੰਡੀਅਨ ਸਟੇਟ ਦੀ ਸਬਜੈਕਟ ਸੀ ਇੱਕ, ਕਿ ਉਹਨਾਂ ਦੇ ਜ਼ੁਲਮ ਕੀਤਾ ਜਾਏ। ਜੋ ਕੁਝ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਾਡੇ ਨਾਲ ਹੋਇਆ ਆ, ਉਹ ਤੁਹਾਡੇ ਸਾਹਮਣੇ ਇਤਿਹਾਸ ਆ। ਸਾਨੂੰ ਇਹ ਸਾਰਾ ਕੁਝ ਜਿਹੜਾ ਆ ਬਹਿ ਕੇ ਵਾਚਣ ਦੀ ਲੋੜ ਆ ਕਿ ਸਾਡੇ ਨਾਲ ਇਹ ਕਿਉਂ ਹੋ ਰਿਹਾ ਵਾਰ-ਵਾਰ। ਅੱਗੇ ਮੈਂ ਗੱਲ, ਮੈਨੂੰ ਪਤਾ ਹੈ ਕਾਫੀ ਸਮਾਂ ਲੰਬਾ ਹੋ ਜਾਂਦਾ ਆ, ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਆ ਮੈਂ ਉਹਦੇ ਬਾਰੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੁੰਦਾ ਆ ਕਿ ਅਸੀਂ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਆ ਸਿੱਖਾਂ ਦੀ, ਅਸੀਂ ਉਹਨੂੰ ਕਿਸ ਢੰਗ ਨਾਲ ਬਹਿ ਕੇ ਦੇਖੀਏ, ਉਹਦੇ ਬਾਬਤ ਅਸੀਂ ਕੀ ਕਰੀਏ, ਸਾਡੇ ਕੋਲ ਕੀ ਕੀ ਜਿਹੜੀਆਂ ਪੋਸੀਬਿਲਿਟੀਜ਼, ਉਹਦੇ ਬਾਰੇ ਮੈਂ ਤੁਹਾਡੇ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹੈ ਕਿ ਸਾਨੂੰ ਹੁਣ ਤਾਮਿਲਨਾਡੂ ਦੇ ਵਿੱਚ ਜਿਹੜੇ ਲੋਕ ਨੇ ਉਹ ਸਿੱਖ ਬਣ ਰਹੇ ਨੇ। ਤਾਮਿਲਨਾਡੂ ਦੇ ਲੋਕ ਜਿਹੜੇ ਨੇ ਉਹ ਪੰਜਾਬ 'ਚ ਆ ਕੇ ਸਿੱਖੀ ਦਾ, ਬੇਗਮਪੁਰਾ ਸ਼ਹਿਰ ਦਾ ਨਾਮ, ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ, ਸੁਪਰੀਮ ਕੋਰਟ ਦਾ ਵਕੀਲ ਹੈ ਜੀਵਨ ਮਾਲਾ, ਉਹ ਪੰਜਾਬ 'ਚ ਆ ਕੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ। ਉਹ ਕਹਿੰਦਾ ਮੈਂ ਜਿਹੜਾ ਬੇਗਮਪੁਰਾ ਰਾਜ ਮੈਂ ਕਾਇਮ ਕਰਨਾ ਹੈ ਇੰਡੀਆ ਦੇ ਵਿੱਚ। ਉਹਨਾਂ ਦੇ ਰੰਗ ਕਾਲੇ ਨੇ, ਸਾਡੇ ਨਾਲ ਉਹਨਾਂ ਦੇ ਨੈਣ ਨਕਸ਼ ਵੱਖਰੇ ਨੇ, ਸਾਡਾ ਉਹਨਾਂ ਨਾਲ ਕੋਈ ਇਤਿਹਾਸਿਕ ਸੰਬੰਧ ਨਹੀਂ ਹੈਗਾ, ਪਰ ਉਹ ਗੁਰੂ ਦੇ ਰਾਹ ਦੇ ਉੱਤੇ ਤੁਰ ਪਏ ਨੇ। ਸਾਡੇ ਉਹ ਭਰਾ ਨੇ, ਉਹ ਵੀ ਸਾਡੇ ਵਾਂਗ ਬ੍ਰਾਹਮਣ ਦੇ ਡਿਕਲੇਅਰ ਕੀਤੇ ਹੋਏ ਦਲਿਤ ਨੇ। ਬ੍ਰਾਹਮਣ ਉਹਨਾਂ ਨੂੰ ਦਲਿਤ ਮੰਨਦਾ ਹੈ। ਜਿਹੜੀ ਜਾਤ ਪਾਤ ਦੀ ਲੜਾਈ ਆ, ਆਉਣ ਵਾਲੇ ਸਮੇਂ 'ਚ ਜੇ ਅਸੀਂ ਸਾਰੇ ਇਸ ਗੱਲ ਤੋਂ ਚੌਕਸ ਰਹੀਏ ਕਿ ਆਉਣ ਵਾਲੇ ਸਮੇਂ ਜਿਹੜੀ ਲੜਾਈ ਬਣਨੀ ਆ ਉਹ ਮਾਨਵਤਾ ਦੇ ਭਲੇ ਦੀ ਤੇ ਮਾਨਵਤਾ ਨੂੰ ਡਿਸਟਰੋਏ ਕਰਨ ਦੀ ਬਣਨੀ ਆ। ਇਹ ਗੱਲ ਜਿਹੜੀ ਆ ਸਾਡੇ ਸਾਹਮਣੇ ਆ ਕਿ ਅਸੀਂ ਇਸ ਚੀਜ਼ ਨੂੰ, ਮਾਨਵਤਾ ਦੀ ਜਿਹੜੀ ਲੜਾਈ ਆ, ਉਹਨੂੰ ਅਸੀਂ ਕਿਵੇਂ ਲੜਨਾ ਹੈ। ਹਰਿਆਣੇ ਦੇ ਵਿੱਚ ਲੋਕ ਸਿੱਖ ਬਣ ਰਹੇ ਨੇ, ਰਾਜਸਥਾਨ 'ਚ, ਮੱਧ ਪ੍ਰਦੇਸ਼, ਜਿੰਨੀ ਜਾਟ ਬੈਲਟ ਆ ਉਹਦੇ ਵਿੱਚ ਸਿੱਖੀ ਦੀ ਲਹਿਰ ਚੱਲੀ ਹੋਈ ਆ। ਅਸੀਂ ਸਾਰਿਆਂ ਨੇ ਉਹਨਾਂ ਨਾਲ ਆਪਣੇ ਕੀ ਰਿਲੇਸ਼ਨ ਰੱਖਣੇ ਨੇ, ਅਸੀਂ ਉਹਨਾਂ ਨਾਲ ਕਿਵੇਂ ਰਲ ਕੇ ਚੱਲਣਾ ਆ, ਅਸੀਂ ਇਸ ਖਾਲਿਸਤਾਨ ਦੀ ਲੜਾਈ ਨੂੰ ਕਿਵੇਂ ਵੱਡਾ ਕਰਨਾ ਹੈ। ਜਿੱਥੇ ਸਾਡੇ ਗੁਰੂ ਨੇ ਸਾਨੂੰ ਕਿਹਾ ਆ ਕਿ ਗਰੀਬ ਦੀ ਰੱਖਿਆ ਕਰਨੀ, ਜਰਮਾਨੇ ਦੀ ਭਖਿਆ ਕਰਨੀ ਆ, ਇਹ ਗੱਲ ਮੰਨ ਕੇ ਚੱਲੋ ਕਿ ਉਹਨਾਂ ਲੋਕਾਂ ਤੇ ਜਾਤ ਬਰਾਦਰੀ ਆਧਾਰਿਤ ਹਿੰਦੁਸਤਾਨ ਦੇ ਵਿੱਚ ਵੱਧ ਜੁਰਮ ਹੋ ਰਿਹਾ ਹੈ ਜਿੰਨਾ ਸਾਡੇ ਤੇ ਜੁਰਮ ਹੋ ਰਿਹਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਕੁਝ ਹੋਰ ਕਰਨ ਤੁਰ ਪੈਣਾ ਆ ਤੇ ਖਾਲਿਸਤਾਨ ਦੀ ਲੜਾਈ ਬਾਅਦ ਚ ਲੜੀ ਜਾਊਗੀ। ਸਾਡੇ ਲਈ ਪਹਿਲਾਂ ਸਿੱਖਾਂ ਦੀ ਆਜ਼ਾਦੀ ਦਾ ਸੰਘਰਸ਼ ਆ, ਅਸੀਂ ਪਹਿਲਾਂ ਇਸ ਸੰਘਰਸ਼ ਨੂੰ ਲੜਨਾ ਹੈ। ਪਰ ਸਾਨੂੰ ਇਸ ਗੱਲ ਦੇ ਬਾਬਤ ਬਹੁਤ ਜ਼ਿਆਦਾ ਅਲਰਟ ਹੋਣ ਦੀ ਲੋੜ ਆ ਕਿ ਜਦੋਂ ਵੱਖ-ਵੱਖ ਕੌਮਾਂ ਜਿਹੜੀਆਂ ਨੇ ਉਹ ਸਿੱਖੀ ਵੱਲ ਮੁੜ ਰਹੀਆਂ ਨੇ, ਉਹ ਸਿੱਖੀ ਸਿਧਾਂਤ ਵੱਲ ਮੁੜ ਰਹੀਆਂ ਨੇ, ਉਹ ਗੁਰੂ ਦੀ ਗੱਲ ਵੱਲ ਮੁੜ ਰਹੀਆਂ ਨੇ। ਜੇ ਮੈਨੂੰ ਕੋਈ ਬੰਦਾ ਇਹ ਕੁਐਸਚਨ ਕਰੇ ਕਿ ਤੈਨੂੰ ਖਾਲਿਸਤਾਨ ਕਿਉਂ ਚਾਹੀਦਾ, ਤੁਸੀਂ ਵੀ ਆਪਣਾ ਆਪਣਾ ਬਹਿ ਕੇ ਸੋਚਿਓ ਕਿ ਸਾਨੂੰ ਖਾਲਿਸਤਾਨ ਕਿਉਂ ਚਾਹੀਦਾ, ਤਾਂ ਮਤਲਬ ਮੇਰਾ ਜਿਹੜਾ ਹਾਲ ਦੀ ਘੜੀ ਤੱਕ ਮੇਰੇ ਮਨ 'ਚ ਜਵਾਬ ਬਣਿਆ, ਇਹ ਨਹੀਂ ਕਿ ਕੋਈ ਫਾਈਨਲ ਜਵਾਬ ਆ, ਇਹ ਸਾਡੀ ਇੱਕ ਪ੍ਰੋਗਰੈਸ਼ਨ ਹੋਣੀ ਹੈ, ਅਸੀਂ ਤੇ ਗੱਲ ਕਰਨੀ ਹੈ। ਮੇਰਾ ਜਵਾਬ ਇਹ ਆ ਕਿ ਮੈਂ ਇਹ ਚਾਹੁੰਦਾ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸ਼ਬਦ ਦਾ ਪ੍ਰਕਾਸ਼ ਆ, ਜਿਹੜੀ ਮਨੁੱਖਤਾ ਦੇ ਬਰਾਬਰਤਾ ਦਾ ਜਿਹੜਾ ਸਾਡਾ ਸੰਦੇਸ਼ ਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਮਨੁੱਖ ਨੂੰ ਬਰਾਬਰ ਹੋਣ ਦਾ ਤੇ ਇੱਕ ਰੱਬ ਦਾ ਤੇ ਸਾਰੀ ਸਲਤਨਤ ਜਿਹੜੀ ਦੁਨੀਆ ਦੀ ਆ, ਸਾਰਾ ਬ੍ਰਹਿਮੰਡ ਇੱਕ ਆ, ਜਿਹੜਾ ਇੱਕ ਓਂਕਾਰ ਆ, ਅਸੀਂ ਦਾ ਸੁਨੇਹਾ ਦੁਨੀਆ 'ਚ ਲੈ ਕੇ ਜਾਣਾ ਚਾਹੁੰਦੇ ਆ। ਮੈਨੂੰ ਤਾਂ ਖਾਲਿਸਤਾਨ ਚਾਹੀਦਾ ਹੈ। ਅੱਜ ਸਾਡੇ ਕੋਲ ਸਾਰੇ ਇੰਡੀਆ 'ਚ, ਬਾਕੀ ਦੁਨੀਆ 'ਚ ਕਿਤੇ ਕੋਈ ਸਾਡੇ ਕੋਲ ਥਾਂ ਨਹੀਂ ਜਿੱਥੇ ਅਸੀਂ ਬਹਿ ਕੇ ਇੰਡੀਪੈਂਡੈਂਟ ਤੌਰ ਤੇ ਬਹਿ ਕੇ ਸੋਚ ਸਕੀਏ। ਸਾਡੇ ਹਰ ਇੱਕ ਇੰਸਟੀਟਿਊਸ਼ਨ 'ਚ, ਭਾਵੇਂ ਉਹ ਸਾਡਾ ਅਕਾਲ ਤਖ਼ਤ ਸਾਹਿਬ ਆ, ਭਾਵੇਂ ਉਹ ਸ਼੍ਰੋਮਣੀ ਕਮੇਟੀ ਆ, ਭਾਵੇਂ ਉਹ ਅਕਾਲੀ ਦਲ ਆ, ਭਾਵੇਂ ਸਾਡੀਆਂ ਫੈਡਰੇਸ਼ਨਾਂ ਨੇ, ਭਾਵੇਂ ਉਹ ਸਾਡੇ ਸਕੂਲ ਨੇ, ਭਾਵੇਂ ਸਾਡੇ ਕਾਲਜਸ ਨੇ, ਭਾਵੇਂ ਸਾਡੀ ਯੂਨੀਵਰਸਿਟੀਆਂ ਨੇ, ਹਰ ਥਾਂ ਤੇ ਬ੍ਰਾਹਮਣ ਦੀ ਇਨਫਿਲਟ੍ਰੇਸ਼ਨ ਆ। ਬ੍ਰਾਹਮਣ ਜਿਹੜਾ ਆ ਉਹ ਹਿੰਦੁਸਤਾਨ ਦੇ ਰਾਜ ਵੱਲ ਵਧ ਰਿਹਾ ਹੈ। ਬ੍ਰਾਹਮਣ ਨੇ ਉਹਨਾਂ ਲੋਕਾਂ ਨਾਲ ਵੀ ਜੋ ਸਾਡੇ ਨਾਲ ਕਰ ਰਹੇ ਨੇ, ਜਾਟਾਂ ਨਾਲ ਵੀ, ਦਲਿਤਾਂ ਨਾਲ, ਜਿਹੜੀ ਕਿ ਹਿੰਦੁਸਤਾਨ ਦੀ 34% ਪਾਪੂਲੇਸ਼ਨ ਜਿਹੜੀ OBC ਆ, ਉਹਨਾਂ ਨਾਲ ਵੀ ਉਹੀ ਕੁਝ ਕਰਨਾ ਜੋ ਸਾਡੇ ਨਾਲ ਕਰ ਰਹੇ ਨੇ। ਪਰ ਹਲੇ ਉਹਨਾਂ ਦਾ ਸਾਥ ਮੰਗ ਰਹੇ ਨੇ, ਹਲੇ ਉਹ ਮੁਸਲਮਾਨ ਨੂੰ ਤੇ ਸਿੱਖ ਨੂੰ ਤੇ ਕ੍ਰਿਸਚਨ ਨੂੰ ਟਾਰਗੇਟ ਕਰ ਰਹੇ ਨੇ। ਜਦੋਂ ਬ੍ਰਾਹਮਣ ਦੇ ਹੱਥ 'ਚ ਹੋਰ ਪਾਵਰ ਵੱਧ ਗਈ, ਉਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਟਾਰਗੇਟ ਕਰਨਾ ਹੈ। ਔਰ ਉਹ ਸਾਡੇ ਐਲਾਈਜ਼ ਨੇ। ਸਾਡੇ ਗੁਰੂ ਨੇ ਕਿਹਾ ਆ ਕਿ ਇਹ ਜੇ ਗਰੀਬ ਸਿੱਖਾਂ ਕੋ ਤੁਮ ਪਾਤਸ਼ਾਹੀ, ਉਹ ਸਾਡੇ ਯਾਰ ਨੇ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ,
ਨਾਨਕ ਤਿਨ ਕੇ ਸੱਗ ਸਾਥ ਵੱਡਾ ਸਿਉ ਕੇ ਰੀਸ। ਸੌਰੀ, ਮੈਂ ਗੁਰਬਾਣੀ ਦਾ ਜਿਹੜਾ ਸ਼ਬਦ ਆ ਉਹ ਭੁੱਲ ਗਿਆ, ਪਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਆਪਣੀਆਂ ਇਸ ਬਾਬਤ ਅੱਖਾਂ ਖੋਲਣ ਦੀ ਲੋੜ ਆ। ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਜੇ ਅਸੀਂ ਰਾਜ ਭਾਗ ਸਥਾਪਿਤ ਕਰਨਾ ਹੈ, ਜਿਹਦੇ ਵੱਲ ਕਿ ਅਸੀਂ ਹੁਣ ਵਧ ਰਹੇ ਹਾਂ, ਇਸ ਵੇਲੇ ਜਿਹੜੀ ਖਾਲਿਸਤਾਨੀ ਧਿਰ ਆ ਉਹ ਦੁਨੀਆ ਦੇ ਵਿੱਚ ਇੱਕ ਜੇਤੂ ਧਿਰ ਹੋਣ ਵੱਲ ਵਧ ਰਹੀ ਹੈ। ਕਿਸੇ ਵੇਲੇ ਅਸੀਂ ਬਹੁਤ ਥੋੜੇ ਸੀ, ਕਿਸੇ ਵੇਲੇ ਲੋਕ ਬਾਬਾ ਜਰਨੈਲ ਸਿੰਘ ਤੇ ਖਾੜਕੂ ਸੰਘਰਸ਼ ਤੇ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਤੇ ਜਦੋਂ ਲੋਕਾਂ ਨੂੰ ਸਮਝ ਨਹੀਂ ਸੀ ਹੈਗੀ, ਉਦੋਂ ਲੋਕ ਜਿਹੜੇ ਆ ਉਹ ਸਾਡੇ ਬਹੁਤਾਤ ਲੋਕ ਖਿਲਾਫ ਸੀ। ਪਰ ਹੌਲੀ ਹੌਲੀ ਸ਼ਹੀਦਾਂ ਦੀਆਂ ਸਿੰਘਾਂ ਜਿਹੜੀਆਂ ਸ਼ਹੀਦੀਆਂ ਨੇ, ਉਹਨਾਂ ਨੇ ਬਾਬਾ ਜਰਨੈਲ ਸਿੰਘ ਦੀਆਂ ਜਿਹੜੀਆਂ ਸਪੀਚਾਂ ਨੇ, ਉਹਨਾਂ ਨੇ ਜਿਹੜੇ ਸਾਡੇ ਇੰਟੈਲੈਕਚੁਅਲਸ ਨੇ ਕਿਤਾਬਾਂ ਲਿਖੀਆਂ ਨੇ, ਉਹਨਾਂ ਨੇ ਜੋ ਕਿਸਾਨ ਅੰਦੋਲਨ 'ਚ ਹੋਇਆ, ਜੋ ਕਿਸਾਨਾਂ ਨੇ ਕੀਤਾ ਉੱਥੇ 8 ਮਹੀਨੇ ਬਹਿ ਕੇ, ਜੋ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਉੱਥੇ ਪਵਿੱਤਰ ਸਲੂਕ ਕੀਤਾ ਆ, ਲੋਕਾਂ ਦੀਆਂ ਕੁੜੀਆਂ ਰਾਤ ਨੂੰ 1 ਵਜੇ ਉੱਥੇ ਬਹਿ ਕੇ ਸਾਡੇ ਨਾਲ ਬਹਿ ਕੇ ਲੰਗਰ ਛਕ ਰਹੀਆਂ ਨੇ, ਕਹਿੰਦੀਆਂ ਨੇ ਮੈਂ ਸੇਫ ਆ, ਮੱਚ ਮੋਰ ਸੇਫਰ ਆ ਮੈਂ ਸਿੱਖਾਂ ਦੇ ਇੱਥੇ ਅੰਦੋਲਨ 'ਚ ਆ ਕੇ, ਜਿੰਨੀ ਮੈਂ ਆਪਣੇ ਘਰ 'ਚ ਮੈਂ ਉਨੀ ਸੇਫ ਆ। ਇਹ ਅਸੀਂ ਇੱਕ ਸਿੱਖ ਕਰੈਕਟਰ ਖੜਾ ਕੀਤਾ। ਜੇ ਅਸੀਂ ਇਹ ਰਾਜ ਕਾਇਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਕਰੈਕਟਰ ਖੜਾ ਕਰਨਾ ਪੈਣਾ ਸਿੱਖ ਦਾ ਦੁਨੀਆ ਦੇ ਵਿੱਚ। ਜੇ ਸਾਡੇ 'ਚੋਂ ਉਹ ਕਰੈਕਟਰ ਦੀ ਝਲਕ ਨਹੀਂ ਆਏਗੀ, ਸਾਡੇ 'ਚ ਕਮਜ਼ੋਰੀਆਂ ਹੋਣਗੀਆਂ, ਤਾਂ ਇਸ ਗੱਲ ਦੀ ਸੰਭਾਵਨਾ ਘਟੇਗੀ, ਵਧੇਗੀ ਨਹੀਂ। ਹੁਣ ਅਸੀਂ ਇੱਕ ਜੇਤੂ ਧਿਰ ਬਣਨ ਵੱਲ ਵਧ ਰਹੇ ਹਾਂ। ਸਾਡੀਆਂ ਜ਼ਿੰਮੇਵਾਰੀਆਂ ਵਧ ਰਹੀਆਂ ਨੇ। ਨਾਟ ਓਨਲੀ ਕਿ ਜਿਹੜੀ ਖਾਲਿਸਤਾਨੀ ਲੀਡਰਸ਼ਿਪ ਆ ਜਾਂ ਗੁਰਦੁਆਰੇ ਦੀ ਮੈਨੇਜਮੈਂਟ ਆ, ਹਰ ਇੱਕ ਉਸ ਸਿੱਖ ਨੂੰ, ਹਰ ਇੱਕ ਉਸ ਮਾਈ ਭਾਈ ਨੂੰ ਜਿਹੜੇ ਕਿ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਦਾ ਸ਼ਬਦ ਲੈ ਕੇ, ਆਪਣੇ ਸਿਰ ਤੇ ਦਸਤਾਰ ਚੁੰਨੀ ਲੈ ਕੇ, ਆਪਣੇ ਦਾੜੇ ਕੇਸ ਪ੍ਰਕਾਸ਼ ਕਰਕੇ, ਗਲ 'ਚ ਗਾਦਰੇ ਪਾ ਕੇ ਅਸੀਂ ਦੁਨੀਆ ਦਾ, ਮਨੁੱਖਤਾ ਦਾ ਭਲਾ ਕਰਨਾ ਆ। ਹਰ ਉਸ ਸਿੱਖ ਨੂੰ, ਭੈਣ ਬੀਬੀ ਬੱਚੇ ਨੂੰ ਗੱਲ ਸੋਚਣ ਦੀ ਲੋੜ ਆ ਕਿ ਅਸੀਂ ਜੇ ਆਪਣਾ ਕਰੈਕਟਰ ਬਿਲਡ ਨਾ ਕੀਤਾ, ਸਾਡੀ ਕਹਿਣੀ ਤੇ ਕਰਨੀ ਜਿਹੜੀ ਆ ਉਹ ਇੱਕ ਨਾ ਹੋਈ, ਜੇ ਸਾਡੇ ਸ਼ਬਦਾਂ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਮੇਲ ਨਾ ਹੋ ਸਕਿਆ, ਤਾਂ ਇਸ ਗੱਲ ਦੀ ਜਿਹੜੀ ਸੰਭਾਵਨਾ ਆ ਖਾਲਿਸਤਾਨ ਦੇ ਬਣਨ ਦੀ ਸੰਭਾਵਨਾ ਨੂੰ ਠੇਸ ਪਹੁੰਚੇਗੀ। ਅਸੀਂ ਆਪਣੇ ਆਪ ਨੂੰ, ਮੈਂ ਕੋਈ ਇਹ ਕਲੇਮ ਨਹੀਂ ਕਰ ਰਿਹਾ ਕਿ ਮੈਂ ਸਾਰਾ ਕੁਝ ਅਟੇਨ ਕਰ ਲਿਆ, ਮੈਂ ਸਿਰਫ ਤੁਹਾਡੇ ਵਾਂਗ ਜਦੋਂ ਤੁਹਾਨੂੰ ਮੈਂ ਕਹਿ ਰਿਹਾ ਜਾਂ ਸੰਗਤ ਦੇ ਵਿੱਚ, ਮੈਂ ਆਪਣੇ ਆਪ ਨੂੰ ਸੁਚੇਤ ਕਰ ਰਿਹਾ ਕਿ ਸਾਡੀਆਂ ਜ਼ਿੰਮੇਵਾਰੀਆਂ ਨੇ। ਜੋ ਜੂਨ 84 ਦੇ ਸ਼ਹੀਦਾਂ ਨੇ, ਜੋ ਨਵੰਬਰ 84 ਦੇ ਵਿੱਚ ਜੋ ਕੁਝ ਹੋਇਆ, ਜੋ ਉਸ ਤੋਂ ਬਾਅਦ ਖਾੜਕੂ ਸੰਘਰਸ਼ ਚੱਲਿਆ, ਸਾਡੀਆਂ ਫੌਜਾਂ ਨੇ ਜਿਹੜੇ ਮੁਕਾਬਲੇ ਕੀਤੇ ਨੇ, ਬਾਹਰ ਸਾਰੀ ਪ੍ਰਦਰਸ਼ਨੀ ਲੱਗੀ ਹੋਈ ਆ। ਅੱਜ ਥਾਂ ਥਾਂ ਤੇ 40ਵੀਂ ਵਰ੍ਹੇਗੰਢ ਜਿਹੜੀ ਦਰਬਾਰ ਸਾਹਿਬ ਦੇ ਹਮਲੇ ਦੀ ਮਨਾਈ ਜਾ ਰਹੀ ਆ। ਜੇ ਅਸੀਂ ਉਹਨਾਂ ਨੂੰ ਪਿਆਰ ਕਰਨਾ ਹੈ, ਉਹਨਾਂ ਨੂੰ ਯਾਦ ਕਰਨਾ ਆ, ਤਾਂ ਜੋ ਕੁਝ ਉਹਨਾਂ ਨੇ ਕੀਤਾ ਆ, ਅਸੀਂ ਉਸ ਸਾਰੇ ਕਾਸੇ ਨੂੰ ਯਾਦ ਰੱਖ ਕੇ ਆਪਣੀ ਕੌਮ ਦੀ ਜਿਹੜੀ ਮੰਜ਼ਿਲ ਆ ਆਜ਼ਾਦ ਸਿੱਖ ਰਾਜ ਦੀ, ਉਹਦੇ ਵੱਲ ਨੂੰ ਵਧੀਏ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬੋਲੇ ਸੋ ਨਿਹਾਲ। ਇਹ ਸੰਤ ਗੁਰਿੰਦਰਜੀਤ ਸਿੰਘ ਜੀ ਮਾਨਾ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੰਤਾਂ ਦਾ ਵੀ ਧੰਨਵਾਦ ਜੀ। ਸਵੇਰ ਤੋਂ ਹਾਜ਼ਰੀ ਭਰ ਰਹੇ ਭਾਈ। ਆਓ ਗੁਰੂ ਘਰ ਦੇ ਬੱਚੇ ਇੱਕ ਵਾਰ ਅਤੇ ਇੱਕ ਸ਼ਬਦ ਕੀਰਤਨ ਸਰਵਣ ਕਰਾਉਣਗੇ ਆਪਾਂ ਨੂੰ। ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਕੱਲ੍ਹ 10 ਜੂਨ ਨੂੰ ਆ ਰਿਹਾ ਸੋਮਵਾਰ ਦਾ ਦਿਨ। ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਸਾਰਾ ਦਿਨ ਦੀਵਾਨ ਸਜਣਗੇ। ਇਸੇ ਤਰ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਸੁਸਾਇਟੀ ਵੱਲੋਂ 14, 15, 16 ਜੂਨ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਤੇ ਸਮੂਹ ਸਿੰਘ ਸਿੰਘਣੀਆਂ ਦੀ ਯਾਦ ਦੇ ਵਿੱਚ ਮਨਾਇਆ ਜਾ ਰਿਹਾ ਹੈ। ਤੇ 14, 15, 16 ਨੂੰ ਬੱਚਿਆਂ ਦੇ ਜਿਹੜੇ ਗੁਰਬਾਣੀ ਦੇ ਕੰਠ ਮੁਕਾਬਲੇ ਹੋਣਗੇ, ਉਹਦੇ ਵਿੱਚ ਵੀ ਬੱਚਿਆਂ ਨੂੰ ਨਾਮ ਦਿੱਤੇ ਜਾਣਗੇ। ਤੇ ਅੱਜ 3:30 ਵਜੇ ਆਪਾਂ ਐਡ ਬਣਾਉਣੀ ਆ ਉਹ ਪ੍ਰੋਗਰਾਮ ਦੀ। ਐਡ ਵਿੱਚ ਸਾਰਿਆਂ ਨੇ ਪਹੁੰਚਣਾ। ਸੋ ਆਓ ਹੁਣ ਆਪਾਂ ਭਾਈ ਸਾਡੇ ਜਿਹੜੇ ਭਚੰਗੀ ਸਿੰਘ ਨੇ, ਸਾਡੇ ਕੀਰਤਨ ਵੀ ਕਰਦੇ ਨੇ, ਗੱਤਕੇ ਵਾਲੇ ਵੀ ਨੇ ਤੇ ਈਸ਼ਵਰੀ ਵੀ ਨੇ। ਸੋ ਇਹ ਸਾਡਾ ਜਿਹੜਾ ਸਿਹਰਾ ਗੁਰੂ ਘਰ ਦੇ ਪ੍ਰਿੰਸੀਪਲ ਭਾਈ ਰੇਸ਼ਮ ਸਿੰਘ ਉਹਨਾਂ ਨੂੰ ਜਾਂਦਾ ਹੈ। ਉਹ ਸਾਰੇ ਪ੍ਰੋਗਰਾਮ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ ਆ। ਜਵਾਕਾਂ ਨੂੰ ਪੜ੍ਹਾਈ ਦੇ ਵਿੱਚ ਵੀ, ਸਾਰੇ ਕੰਮਾਂ ਵਿੱਚ ਤਤਪਰ ਰਹਿੰਦੇ ਆ, ਕਿਉਂਕਿ ਇਹ ਕੰਮ ਬਿਨਾਂ ਜਦੋਂ ਤੁਹਾਨੂੰ ਆਪਣਾ ਸ਼ੌਕ ਨਾ ਹੋਵੇ ਤਾਂ ਸਾਰੇ ਕੰਮਾਂ ਦੇ ਵਿੱਚ ਬੱਚਿਆਂ ਨੂੰ ਲਾ ਕੇ ਰੱਖਣਾ ਉਹਨਾਂ ਦਾ ਸ਼ੌਕ ਆ।
ਅਸੀਂ ਗੁਰਦੁਆਰਾ ਸਾਹਿਬ ਖਰੜ ਸਾਰਾ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਹਾਂ ਹਮੇਸ਼ਾ। ਆਓ ਹੁਣ ਵਾਰ ਸੁਣਾਂਗੇ, ਉਸ ਤੋਂ ਬਾਅਦ ਕੀਰਤਨ, ਉਸ ਤੋਂ ਬਾਅਦ ਸਾਡਾ ਢਾਡੀ ਜੱਥਾ ਭਾਈ ਪਿਆਰਾ ਸਿੰਘ ਜੀ ਪ੍ਰੇਮੀ, ਉਹ ਵੀ ਆਪਾਂ ਨੂੰ ਵਾਰਾਂ ਸੁਣਾਉਣਗੇ ਜੀ। ਆਓ ਗੁਰੂ ਘਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਿੱਠੀ ਲਿਖੀ ਹੈ ਗਦਾਰਾ ਦਿੱਲੀ ਵੱਲ ਨੂੰ, ਰਾਜ ਤੇਰੇ ਹੱਥੋਂ ਜਾਣਾ ਬੀਬੀ ਕੱਲ ਨੂੰ। ਜਰਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ, ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਰਹਿੰਦਾ ਅਸਲੇ ਦੇ ਨਾਲ ਜਿਹੜਾ ਲੈਸਿਆ, ਰਹਿੰਦਾ ਅਸਲੇ ਦੇ ਨਾਲ ਜਿਹੜਾ ਲੈਸਿਆ, ਉਹਦੀ ਸ਼ੇਰਾਂ ਵਾਲੀ ਲੁੱਕ ਤੇ ਡਰੈਸਿਆ, ਕਈਆਂ ਵਾਸਤੇ ਉਹ ਮੌਤ ਦਾ ਦਰੇਸ਼ੀਆ, ਦੇ ਕੇ ਜ਼ਖਮਾਂ ਤੋਂ ਛਿੱਲ ਦਾ ਕਰੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਛਾਰਿਆ, ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਛਾਰਿਆ, ਮੁੰਡੇ ਹਿੰਦੂਆਂ ਦੇ ਗੱਲ ਨਾਲ ਲਾਰਿਆ, ਨੌਜਵਾਨਾਂ ਨੂੰ ਅਕਲ ਭੜਕਾਰਿਆ, ਉਹਦੇ ਭਾਸ਼ਣਾਂ ਦੀ ਗੱਲ ਬਾਤ ਐਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਜੰਗ ਚੈਨਾ ਕੋਲੋਂ ਜਿੱਤ ਲੈਣੀ ਸੌਖੀ ਹੈ, ਜੰਗ ਚੈਨਾ ਕੋਲੋਂ ਜਿੱਤ ਲੈਣੀ ਸੌਖੀ ਹੈ, ਉਹਦੇ ਮੂਹਰੇ ਇੱਕ ਡਾਉਣੀ ਬੜੀ ਔਖੀ ਹੈ, ਗੱਲ ਨਾਲ ਦੇਸੀ ਗਾਦੀ ਵੀ ਅਨੋਖੀ ਹੈ, ਇਹਦੇ ਖਾਣ ਕੂੜੀ ਹੁਣ ਦੇਖੋ ਪਿੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਹਰ ਮੰਦਰ ਚ ਵੰਕਰਾਂ ਬਣਾ ਲੀਆਂ, ਹਰ ਮੰਦਰ ਚ ਵੰਕਰਾਂ ਬਣਾ ਲੀਆਂ, ਮੋਢੇ ਟੰਗੀਆਂ ਨੇ ਕੇਸਾਂ ਤਾਲੀਆਂ, ਹਿੱਕਾਂ ਪਾੜਨੇ ਨੂੰ ਰੱਖੀਆਂ ਦਨਾਲੀਆਂ, ਮੂਹਰੇ ਅੜੂ ਕਿਹੜਾ ਮਿੰਟ ਜਾਂ ਸਕਿੰਟ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਹੱਕ ਸੈਂਟਰ ਤੋਂ ਰਾਜਾ ਨੂੰ ਦਬਾਉਣ ਲਈ, ਹੱਕ ਸੈਂਟਰ ਤੋਂ ਰਾਜਾ ਨੂੰ ਦਬਾਉਣ ਲਈ, ਮਤਾ ਲਾਗੂ ਅਨੰਦਪੁਰ ਦਾ ਕਰਾਉਣ ਲਈ, ਰਾਗੀ ਢਾਡੀ ਤੇ ਕਵੀਸ਼ਰਾਂ ਨੂੰ ਗਾਉਣ ਲਈ, ਦੇ ਕੇ ਵਿਸ਼ਾ ਤੋਰਿਆ ਏ ਪਿੰਡ ਪਿੰਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਅਸੀਂ ਰਲ ਕੇ ਸਲਾਹਾਂ ਨੇ ਜੋ ਕੀਤੀਆਂ, ਅਸੀਂ ਰਲ ਕੇ ਸਲਾਹਾਂ ਨੇ ਜੋ ਕੀਤੀਆਂ, ਲਿਖ ਭੇਜੀਆਂ ਨੇ ਤੈਨੂੰ ਹੱਡ ਬੀਤੀਆਂ, ਬੰਦ ਕਮਰੇ ਚ ਕਰਦੇ ਆ ਨੀਤੀਆਂ, ਚੋਰੀ ਕਰਦੇ ਆ ਮੀਟਿੰਗਾਂ ਅਟੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ। ਤੇਰਾ ਖੂਫੀਆ ਡਿਪਾਰਟਮੈਂਟ ਫੇਲਿਆ, ਤੇਰਾ ਖੂਫੀਆ ਡਿਪਾਰਟਮੈਂਟ ਫੇਲਿਆ, ਜਾਵੇ ਖਾਲਸੇ ਦੀ ਬਣਿਆ ਰਖੇਲਿਆ, ਜੱਗੀ ਸੰਧੂ ਪਾ ਕੇ ਨੱਕ ਚ ਨਕੇਲਿਆ, ਤੋਰ ਪਿੰਡਰਾਂ ਵਾਲੇ ਦੀ ਛੇਤੀ ਹੈਂਡ ਰਾਣੀਏ, ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ 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 ਰਾਣੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਰਾਗ ਜਾਵੇ ਨਿਹਾਲ ਜਾਵੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਮਨ ਨੂੰ ਭਾਵੇ। ਅਮਰੀਕ ਸਿੰਘ ਜੀ ਦੇ ਮਨ ਨੂੰ ਭਾਵੇ। ਪ੍ਰਭ ਜੂਤੋਂ ਕੇ ਰਾਜ ਹਮਾਰੀ, ਪ੍ਰਭ ਜੂਤੋਂ ਕੇ ਰਾਜ ਹਮਾਰੀ,
जी का खालसा वाहिगुरु जी की फतेह। बोले सो निहाल। ਇਹ ਸਨ ਸਾਡੇ ਗੁਰੂ ਘਰ ਦੇ ਬੱਚੇ ਜਿਨ੍ਹਾਂ ਨੇ ਆਪਾਂ ਨੂੰ ਕੀਰਤਨ ਕਰਨ ਕਰਾਇਆ ਤੇ ਬਾਹਰ ਸਾਨੂੰ ਕਰਾਈ ਸੀਗੀ। ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਾ ਭਾਈ ਕੱਲ੍ਹ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਆ ਰਿਹਾ ਸੋਮਵਾਰ ਦਾ ਦਿਨ। ਅੰਮ੍ਰਿਤ ਵੇਲੇ ਜਦੋਂ ਗੁਰੂ ਨਾਨਕ ਮਹਾਰਾਜ ਜੀ ਆਪਣੇ ਤਖਤਾਂ ਦੇ ਵਿਰਾਜਮਾਨ ਹੁੰਦੇ ਆ, ਉਸ ਨੂੰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਸਾਰੇ ਦਿਹਾੜੇ ਦੀਵਾਨ ਸਜਣਗੇ। 3 ਵਜੇ ਤੋਂ ਲੈ ਕੇ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਬੀਬੀਆਂ ਵੱਲੋਂ ਆਰੰਭ ਕੀਤੇ ਹਨ, ਕੱਲ੍ਹ ਨੂੰ 3 ਵਜੇ ਪਾਠ ਸ਼ੁਰੂ ਹੋਣਗੇ ਅਤੇ ਸ਼ਾਮ ਸਾਰੀ ਦਿਹਾੜੀ ਦੀਵਾਨ ਸਜਣਗੇ। ਹੋਰ ਵੀ ਘਰਾਂ ਦੇ ਵਿੱਚ ਜਿਨ੍ਹਾਂ ਨੇ ਸਹਿਜ ਪਾਠ ਜਾਂ ਹੋਰ ਪਾਠ ਕੀਤੇ ਹਨ ਭਾਈ ਉਹ ਗਿਆਨੀ ਜੀ ਨੂੰ ਦੱਸ ਸਕਦੇ ਹਨ ਅਤੇ ਉਹਨਾਂ ਦੀ ਅਰਦਾਸ ਕੀਤੀ ਜਾਵੇ ਕੱਲ੍ਹ ਨੂੰ ਸ਼ਾਮਾਂ ਨੂੰ। ਇਸੇ ਤਰ੍ਹਾਂ ਹੀ ਸੰਤ ਬਾਬਾ ਪ੍ਰੇਮ ਸਿੰਘ ਖਾਲਸਾ ਸੋਸਾਇਟੀ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਬੇਗੋਵਾਲ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ 14, 15, 16 ਜੂਨ ਨੂੰ ਗੁਰੂ ਘਰ ਵਿੱਚ ਪ੍ਰਬੰਧਕ ਕਮੇਟੀ ਅਤੇ ਸਮੂਹ ਜਥੇਬੰਦੀਆਂ ਦੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। 14 ਤੇ 15 ਜੂਨ ਨੂੰ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਣਗੇ। ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਅੱਜ ਦੀਵਾਨ ਦੀ ਸਮਾਪਤੀ ਤੋਂ ਬਾਅਦ 3:30 ਵਜੇ ਆਪਾਂ ਇਸ ਪ੍ਰੋਗਰਾਮ ਦੀ ਐਡ ਬਣਾਵਾਂਗੇ। ਅਸੀਂ ਗੁਰਦੁਆਰਾ ਸਿੱਖਸਾਰ ਦੇ ਵੱਲੋਂ ਪ੍ਰਧਾਨ ਸਰਦਾਰ ਰਣਜੀਤ ਸਿੰਘ ਤੇ ਉਹਨਾਂ ਦੇ ਸਹਿਯੋਗੀਆਂ ਦਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਇਹ ਜਿਹੜੇ ਪ੍ਰੋਗਰਾਮ ਹਰ ਸਾਲ ਵਿੱਚ ਚੜ੍ਹਦੀ ਕਲਾ ਨਾਲ ਮਨਾਉਂਦੇ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਆਪਣੇ ਪ੍ਰੋਗਰਾਮ ਨੇ ਚੜ੍ਹਦੀ ਕਲਾ ਨਾਲ ਮਨਾਉਣਗੇ। ਆਪਾਂ 3:30 ਵਜੇ ਇਸ ਪ੍ਰੋਗਰਾਮ ਲਈ ਐਡ ਬਣਾਵਾਂਗੇ। ਭਾਈ ਅੱਜ ਦਾ ਦਿਹਾੜਾ ਆਪਾਂ ਅੰਮ੍ਰਿਤ ਵੇਲੇ ਤੋਂ ਹੀ ਜੋ 1984 ਦੇ ਘੱਲੂ ਘਰ ਦੇ ਸਮੂਹ ਸਿੱਧਾਂ ਨੂੰ ਉਹਨਾਂ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਬੜਾ ਸਵੇਰ ਤੋਂ TV 84 ਵਾਲੇ ਆਪਣੇ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਨੇ। ਮੈਂ ਦੱਸਣਾ ਚਾਹੁੰਦਾ ਸਾਧ ਸੰਗਤ ਜੀ, TV ਬਹੁਤ ਨੇ, ਪੰਜਾਬੀ ਸੇਵਾ ਬਹੁਤ ਕਰਦੇ ਨੇ, ਪਰ ਆਪਣੇ ਗੁਰੂ ਘਰ ਦੇ ਵਿੱਚ ਅੱਜ ਜਿੱਦਣ ਵੀ ਸ਼ਹੀਦਾਂ ਦੀ ਗੱਲ ਹੁੰਦੀ ਆ ਕੋਈ ਇੱਕ ਵੀ TV ਵਾਲਾ, ਇੱਕ ਵੀ ਫੋਟੋ, ਇੱਕ ਵੀ ਖਬਰ ਨਹੀਂ ਦਿੰਦਾ। ਇਹਨਾਂ ਨੂੰ ਮਰਜ਼ੀ ਪੁੱਛ ਲਓ, ਅਸੀਂ ਪੰਜਾਬੀ ਦੀ ਸੇਵਾ ਕਰਦੇ ਹਾਂ। ਕਾਹਦੀ ਸੇਵਾ ਕਰਦੇ ਆ? ਜਿਨ੍ਹਾਂ ਨੇ ਪੰਥ ਲਈ ਆਪਣੇ ਪਰਿਵਾਰ, ਆਪਣੇ ਘਰ-ਬਾਰ ਦੀ ਪਰਵਾਹ ਨਹੀਂ ਕੀਤੀ। ਸੰਤ ਬਾਬਾ ਜਰਨੈਲ ਸਿੰਘ ਦਾ ਨਾਮ ਨਹੀਂ ਲੈ ਸਕਦੇ ਉਹਨਾਂ ਦੇ TV ਤੇ, ਜਾਂ ਫੋਟੋ ਨਹੀਂ ਲਾ ਸਕਦੇ। ਇਹ ਜੀ ਪੰਜਾਬੀ ਦੀ ਸੇਵਾ ਦੀ ਸਾਨੂੰ ਕੀ ਲੋੜ ਹੈ? ਪੈਸੇ ਇਕੱਠੇ ਕਰਨ ਨੂੰ ਆ ਜਾਂਦੇ ਨੇ। ਜਦੋਂ ਸਾਡੀ ਹੁੰਦੀ ਆ ਪਰੇਡ ਉਸ ਸਮੇਂ ਵੀ ਸਾਰੇ ਫਲੋਟ ਦਿਖਾਈ ਜਾਣਗੇ। ਜਦੋਂ ਬਾਬਾ ਦੀਪ ਸਿੰਘ ਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਤੇ ਜਾਂ ਜੇਲ੍ਹਾਂ ਵਿੱਚ ਬੈਠੇ ਸਿੰਘਾਂ, ਬੰਦ ਸਿੰਘਾਂ ਦੀਆਂ ਫੋਟੋਆਂ ਆ ਜਾਂਦੀਆਂ ਨੇ ਤਾਂ ਸਾਰੇ TV ਚੈਨਲ ਬੰਦ ਹੋ ਜਾਂਦੇ ਨੇ। ਇੱਕ ਪੋਲੀਟੀਕਲ ਪੰਜਾਬ ਜਿਹੜਾ ਸਿੱਖ ਫੋਰ ਜਸਟਿਸ ਵਾਲਿਆਂ ਦਾ ਚੈਨਲ ਆ, ਉਹ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਗੱਲ ਕਰਦਾ। ਦੂਜਾ 84 ਆ। ਭਾਈ ਇਹਨਾਂ ਦੀ ਵੀ ਆਪਾਂ ਸਾਰਿਆਂ ਨੇ ਸਮੇਂ ਨਾਲ ਆਪਾਂ ਨੂੰ ਹਰਕਤ ਕਰਨੀ ਚਾਹੀਦੀ ਆ। ਆਓ ਹੁਣ ਮੈਂ ਢਾਡੀ ਜਥਾ ਭਾਈ ਪਿਆਰਾ ਸਿੰਘ ਜੀ ਪ੍ਰੇਮੀ ਤੇ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਨਾ, ਭਾਈ ਸੰਗਤ ਵੀ ਸਵਾਈ ਰਹਿ ਜਾਂਦੀ ਆ। ਅਸੀਂ ਮਾਸਟਰ ਜੀ ਉਹਨਾਂ ਨਾਲ ਹੋਰ ਜਿਹੜੇ ਸਿੰਘ ਸਪੈਸ਼ਲ ਭਾਈ ਚੇਤਨ ਸਿੰਘ, ਭਾਈ ਸਾਡੇ ਦਵਿੰਦਰ ਸਿੰਘ ਪ੍ਰਧਾਨ ਔਰ ਸਾਰੇ ਗੁਰੂ ਘਰ ਦੇ ਸੇਵਕ ਬੜੀ ਚੜ੍ਹਦੀ ਕਲਾ ਦੇ ਨਾਲ ਢਾਡੀ ਜਥਾ ਦਾ ਮਾਣ ਕਰਦੇ ਆ। ਔਰ ਦਾਸ ਫਿਰ ਆਪਾਂ ਗਜਾ ਵੀ ਕਰਦੇ ਆ। ਖਾਲਸਾ ਜੀ ਜਦੋਂ ਢਾਡੀ ਵਾਰ ਸ਼ੁਰੂ ਹੁੰਦੇ ਆ ਤਾਂ ਮੀਰੀ ਪੀਰ ਦੇ ਵਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸਿੰਘਾਂ ਦਾ ਪ੍ਰਮਾਣ ਆਪ ਹਾਜ਼ਰ ਹੁੰਦੇ ਨੇ ਔਰ ਉਹ ਤਖਤ ਦੀ ਗੱਲ ਕਰਦੇ ਨੇ। ਗੱਲ ਉਸ ਤਖਤ ਦਾ ਜਾਂ ਉਹ ਤਖਤ ਆ ਜਾਂ ਦਿੱਲੀ ਦਾ ਤਖਤ ਆ। ਬੇਅੰਤ ਸਿੰਘ ਦਿੱਲੀ ਬੈਠਾ, ਸਤਵੰਤ ਸਿੰਘ ਦਿੱਲੀ ਬੈਠਾ, ਪਰ ਮੂੰਹ ਉਹਦਾ ਅਕਾਲ ਤਖਤ ਵੱਲ ਹੈ। ਬਈ ਭਾਰਤ ਦੀ ਰਾਣੀ ਹੈ, ਸਾਡਾ ਤਖਤ ਆਇਆ, ਅਸੀਂ ਤੈਨੂੰ ਰਹਿਣ ਨਹੀਂ ਦੇਣਾ। ਬਾਦਲ ਲੰਗੋਵਾਲ ਦੀ ਜੁੰਡਲੀ ਦਰਬਾਰ ਸਾਹਿਬ ਬੈਠੀ ਹੈ, ਪਰ ਮੂੰਹ ਉਹਨਾਂ ਦਾ ਦਿੱਲੀ ਦੇ ਤਖਤ ਵੱਲ ਹੈ। ਉਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਅੱਜ ਬਾਦਲ ਨੂੰ ਕੌਣ ਜਾਣਦਾ ਹੈ। ਜਿਨ੍ਹਾਂ ਦਾ ਮੂੰਹ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਵੱਲ ਰਹਿੰਦਾ ਤਾਂ ਸਦੀਆਂ ਤੱਕ ਉਹਨਾਂ ਨੂੰ ਯਾਦ ਕਰਦੇ ਹਾਂ ਆਪਾਂ।
ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਵੀ ਉਹਨਾਂ ਨੂੰ ਯਾਦ ਕਰਨਗੀਆਂ। ਸੰਤ ਜਰਨੈਲ ਸਿੰਘ ਨੇ ਤੇ ਮੁੱਠੀ ਭਰ ਸਿੰਘਾਂ ਨੇ ਕੱਲੀ ਭਾਰਤ ਦੀ ਫੌਜ ਦਾ ਜੋ ਮੁਕਾਬਲਾ ਕੀਤਾ, ਉਹਨਾਂ ਦੇ ਨਾਲ 3 ਦੇਸ਼ ਹੋਰ ਸੀ, ਰੂਸ ਸੀਗਾ, ਇੰਗਲੈਂਡ ਸੀਗਾ, ਇਜ਼ਰਾਈਲ ਸੀਗਾ। ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਨੇ ਉਹ 4 ਦੇਸ਼ਾਂ ਦੇ ਨੱਕ ਧੂਆਂ ਲਿਆਤਾ ਜਦੋਂ 45 ਗੱਡੀ ਚੜਾਈ ਆ। ਕੋਈ ਸੌਖਾ ਕੰਮ ਨਹੀਂ ਸੀਗਾ, ਪਰ ਕੌਮ ਦਾ ਫਿਰ ਅਸੀਂ ਧੰਨਵਾਦ ਕਰਦੇ ਹਾਂ। 40 ਸਾਲਾਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਉਸ ਇੰਦਰਾ ਗਾਂਧੀ ਦੇ ਪੋਤੇ ਦੇ ਬਰਾਬਰ ਭਾਈ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਉਸੇ ਪਾਰਟੀ ਵਿੱਚ ਬਿਠਾਤਾ। ਜਦੋਂ ਉਹ ਬੋਲੂ ਵੀ ਇੰਦਰਾ ਗਾਂਧੀ ਦਾ ਪੋਤਾ ਬੋਲਦਾ ਤਾਂ ਸਿੱਖ ਕਹਿਣਗੇ ਬੇਅੰਤ ਸਿੰਘ ਦਾ ਭਚੰਗੀ ਸਿੰਘ ਬੋਲਦਾ। ਇਹ ਸਾਡਾ ਇਖਲਾਕ ਹੈ, ਇਹ ਸਾਡੀ ਅਣਖ ਦੀ ਗੱਲ ਹੈ। ਜਦੋਂ ਅਣਖ ਦੀ ਗੱਲ ਆ ਜਾਂਦੀ ਆ, ਸਿੱਖ ਪਾਰਟੀਆਂ ਛੱਡ ਕੇ ਫਿਰ ਉੱਥੇ ਖੜ ਜਾਂਦੇ ਨੇ। ਸਾਡਾ ਫਰਜ਼ ਆ ਭਾਈ ਆਪਾਂ ਸਿੰਘਾਂ ਦੀ ਗੱਲ ਕਰਨੀ, ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ। ਹੁਣ ਆਪਾਂ ਢਾਡੀ ਜੱਥੇ ਤੋਂ 12 ਸੁਣੀਆਂ ਔਰ ਆਪਾਂ ਇਹਦਾ ਚੜ੍ਹਦੀ ਕਲਾ ਦੇ ਨਾਲ ਮਾਰ ਤੌਰ ਤੇ ਭਾਈ ਮਦਦ ਕਰਨੀ ਆ। ਉਹ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਆਜ਼ਮਤ ਦੀ, ਇੱਕ ਰਾਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਪੱਗ ਤੇਰੀ ਕੀ ਜਹਾਂਗੀਰ ਦੀ। ਜਹਾਂਗੀਰ ਕਰਾਂ ਮੈਂ ਇੱਕ ਪੱਗ ਨਹੀਂ ਬੰਨਣ ਦੇਣੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੇਰੇ ਸਿੰਘ 2-2 ਬੰਨਣਗੇ। ਆ ਜਿਹੜੇ ਗੋੜ ਦਮਾਲੇ ਜਾਵਾਂਦੇ 2-2 ਪੱਗਾਂ ਆਪਾਂ ਉਦੋਂ ਤੋਂ ਮਹਾਰਾਜ ਨੇ ਕਿਹਾ ਵੀ ਅਸੀਂ ਨਗਾਰੇ ਵੀ ਵਜਾਵਾਂਗੇ, ਅਸੀਂ ਘੋੜਿਆਂ ਤੇ ਵੀ ਚੜਾਂਗੇ। ਸਿੱਖ ਜਾਂ ਬਾਦਸ਼ਾਹ ਜਾਂ ਬਾਗੀ ਗੁਲਾਮ ਨਹੀਂ। ਆਓ ਭਾਈ 12 ਸਵਰਨ ਕਰੀਏ ਉਹ ਚੁੱਪ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ। ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ। ਦੇਸ਼ ਕੌਮ ਦੇ ਲਈ
ਜ਼ਿੰਦਗੀ ਲਾ ਜਾਂਦੇ। ਧਰਮ ਦਾ ਬੂਟਾ ਦੀ ਜੜ ਦੇ ਵਿੱਚ ਖੂਨ ਜਿਗਰ ਦਾ ਪਾ ਜਾਂਦੇ। ਮਹਿਕਾ ਵੰਡਦੀ ਹੀ ਫੁੱਲਵਾੜੀ, ਮਹਿਕਾ ਵੰਡਦੀ ਹੀ ਫੁੱਲਵਾੜੀ, ਸਦਾ ਆਵਾਜ਼ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ, ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ। ਪਹਿਲਾ ਮਰਨ ਕਬੂਲ ਜੀਵਨ ਕੀ ਸਾਡੇ ਆਸ, ਹੋ ਸਭਨਾ ਕੀ ਰੇਣਕਾ, तो आओ हमारे पास। अणखां दी कतर लड़दे लड़दे हो जांदे कुर्बान कदे। ਧਰਮ ਦੀ ਖਾਤਰ ਮਰ ਮਿਟ ਜਾਂਦੇ ਛੱਡਦੇ ਨਹੀਂ ਮੈਦਾਨ ਕਿਤੇ। ਖੱਟਦੀ ਨਾ ਪਰ ਕਾਲਾ ਟਿੱਕਾ, ਖੱਟਦੀ ਨਾ ਪਰ ਕਾਲਾ ਟਿੱਕਾ, ਕਦੇ ਔਲਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ, ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ। ਹੱਸਦਿਆਂ ਹੱਸਦਿਆਂ ਸਹੇ ਤਸੀਹੇ, ਹੱਸਦਿਆਂ ਹੱਸਦਿਆਂ ਸਹੇ ਤਸੀਹੇ, ਨਾ ਡੋਲੇ ਨਾ ਜਰਕੇ ਨੇ। ਨੇਜੇ ਰੰਬੀਆਂ ਚਰਕੜੀਆਂ ਤੇ, ਨੇਜੇ ਰੰਬੀਆਂ ਚਰਕੜੀਆਂ ਤੇ ਸਰਬ ਸਿੰਘਾਂ ਦੇ ਭਰਕੇ ਨੇ। ਹੱਸਦੇ ਹੱਸਦੇ ਸਹੇ ਤਸੀਹੇ, ਨਾ ਡੋਲੇ ਨਾ ਜਰਕੇ ਨੇ। ਨੇਜੇ ਰੰਬੀਆਂ ਚਰਕੜੀਆਂ ਤੇ ਸਰਬ ਸਿੰਘਾਂ ਦੇ ਭਰਕੇ ਨੇ। ਮਹਿਕਾ ਵੰਡਦੀ ਹੀ ਫੁੱਲਵਾੜੀ, ਮਹਿਕਾ ਵੰਡਦੀ ਹੀ ਫੁੱਲਵਾੜੀ, ਸਦਾ ਆਵਾਜ਼ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ, ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ। ਸਿੱਦਕ ਕੋਠਾਲੀ ਦੇ ਵਿੱਚ ਜਿਹੜੇ ਸੋਨੇ ਵਾਂਗੂ ਢਲਦੇ ਨੇ। ਉਹ ਪੱਟੀਆਂ ਦੇ ਦੀਵਾਨਾ ਪ੍ਰੇਮੀ ਸੱਥਾਂ ਰਹਿੰਦੇ ਕਰਦੇ ਨੇ। ਹਾਮੀ ਭਰੇ ਤੂਫਾਨ ਵੀ ਲਿਆ, ਹਾਮੀ ਭਰੇ ਤੂਫਾਨ ਵੀ ਲਿਆ, ਬੜੀ ਸਮਾਦ ਸ਼ਹੀਦਾਂ ਦੀ ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ, ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ ਦੀ, ਹਰ ਦਿਲ ਦੇ ਵਿੱਚ ਸਦਾ ਸਮਾਈ